ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਮੈਂ ਰਾਜਕਨਵੀਰ ਸਿੰਘ ਪਹੁੰਚੇ ਹੋਏ ਹਾਂ ਅਸੀਂ ਗੁਰਦੁਆਰਾ ਸਾਹਿਬ ਲਾਸ ਐਂਜਲਸ ਲੈਂਕਰਸ਼ਾਇਰ ਬੁਲੇਵਾਰਡ, ਜਿੱਥੇ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ ਉਹਨਾਂ ਦੇ 128ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ, ਜਿੱਥੇ ਕਿ ਪੰਥ ਪ੍ਰਸਿੱਧ ਕੀਰਤਨੀਏ ਢਾਡੀ ਕਥਾਵਾਚਕ ਦੇ ਨਾਲ ਕਵਿਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ ਉਹਨਾਂ ਨੇ ਹਾਜ਼ਰੀਆਂ ਭਰਨੀਆਂ ਆ। ਇਸ ਪ੍ਰੋਗਰਾਮ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਉਹ ਰੌਣਕ ਹੈ। ਆਓ ਉਸ ਨੂੰ ਲੈ ਕੇ ਜਿਹੜੀ ਆ ਉਹ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਉਂਦੇ ਆ, ਸੰਗਤਾਂ ਦੇ ਨਾਲ ਗੱਲਬਾਤ, ਸੇਵਾਦਾਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਵਾਉਂਦੇ ਆ। ਇੱਥੇ ਕਰਤਾਰ ਸਿੰਘ ਸਰਾਭਾ ਜੀ ਨੂੰ ਯਾਦ ਕਰਦੇ ਹੋਏ ਇੱਕ ਵਿਸ਼ੇਸ਼ ਆਰਗੇਨਾਈਜੇਸ਼ਨ ਬਣੀ ਆ, ਜੋ ਕਿ ਹਰ ਸਾਲ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਇਹ ਸਮਾਗਮ ਕਰਾਉਂਦੇ ਆ। ਸੋ ਤੁਸੀਂ ਦੇਖ ਸਕਦੇ ਆ ਵੀ ਇਸ ਟਾਈਮ LA ਦੀਆਂ ਸੰਗਤਾਂ ਦੇ ਵਿੱਚ ਇਕੱਠਾ ਸਾਰੇ ਜਾਣੇ ਜਿਹੜੇ ਇੱਥੇ ਜੁੜੇ ਹੋਏ ਆ, ਜਿੱਥੇ ਕੁਲਫੀਆਂ ਦਾ ਲੰਗਰ, ਗੰਨੇ ਦਾ ਰਸ, ਉਹ ਦੇ ਨਾਲ ਹਰ ਤਰ੍ਹਾਂ ਦੀ ਜਿਹੜੀ ਸੇਵਾ ਆ ਉਹ ਚੱਲ ਰਹੀ ਆ। ਆਓ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਸੇਵਾਦਾਰਾਂ ਨਾਲ ਗੱਲਬਾਤ ਕਰਾਉਂਦੇ ਆ, ਜਿੱਥੇ ਇਹਨਾਂ ਨੇ ਜਿਹੜਾ ਵੇਲਣਾ ਲਾਇਆ ਹੋਇਆ ਆ, ਗੰਨੇ ਦਾ ਤਾਜ਼ਾ ਰਸ ਜਿਹੜਾ ਆ ਉਹ ਤੁਹਾਡੇ ਨਾਲ ਪਹੁੰਚਾ ਰਹੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਜੀ ਆਪਦਾ? ਮਿਲਖਜੀਤ ਸਿੰਘ ਸਿੱਧੂ। ਤੇ ਆਪਣੀ ਆਰਗੇਨਾਈਜੇਸ਼ਨ ਦੇ ਬਾਰੇ ਦੱਸੋ, ਕਿਹੜਾ ਗਰੁੱਪ ਹੈ ਤੁਹਾਡਾ? ਸਾਡਾ ਜੀ ਸਿੱਖ ਵੈਲਫੇਅਰ ਆਰਗੇਨਾਈਜੇਸ਼ਨ ਨੂੰ ਹੋ ਗਏ ਜੀ ਸਾਡੇ 15 ਸਾਲ। ਠੀਕ ਹੈ, ਇਹ LA ਤੋਂ ਹੀ ਆ ਤੁਸੀਂ? ਹਾਂਜੀ LA ਤੋਂ ਜੀ। ਠੀਕ ਹੈ। ਤੇ ਹਾਲੀਵੁੱਡ ਵਗੈਰਾ ਜਦੋਂ ਸਾਡੇ ਕਨਵੈਨਸ਼ਨ ਸੈਂਟਰ ਵਗੈਰਾ ਨਗਰ ਕੀਰਤਨ ਜੀ ਸਾਡੀ ਸੇਵਾ ਹੁੰਦੀ ਆ, ਜਿੱਦਾਂ ਅੱਜ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਨ ਮਨਾ ਰਹੇ ਆਂਗੇ, ਇਹਦੇ ਗੰਨੇ ਦਾ ਰਸ, ਛੋਲੇ ਭਟੂਰੇ, ਦੇਸੀ ਘਿਓ, ਜਲੇਬੀਆਂ, ਸਾਰੀ ਸੇਵਾ ਚੱਲ ਰਹੀ ਹੈ। ਹਾਂਜੀ। ਸੋ ਇਹ ਆਲਮੋਸਟ 40-50 ਸਿੰਘ ਨੇ ਸਾਡੇ ਸੇਵਾਦਾਰ ਨੇ ਜਿਹੜੇ ਸੇਵਾਦਾਰ ਸਾਡੇ ਨਾਲ ਇਕੱਠੇ ਕਰਦੇ ਹਨ। ਸੋ ਜਦੋਂ ਵੀ ਕੋਈ ਸਮਾਗਮ ਹੁੰਦਾ ਗੁਰੂ ਘਰ 'ਚ, ਜਿੱਥੇ ਵੀ ਹੁੰਦਾ, ਤੁਸੀਂ ਸਾਰੇ ਜਗ੍ਹਾ ਪਹੁੰਚਦੇ ਆ? ਹਾਂਜੀ, ਦਰਬਾਰੇ ਖਾਲਸਾ, ਵਿਸਾਖੀ ਦੇ ਪ੍ਰੋਗਰਾਮ ਹੁੰਦੇ ਆ ਜੀ, ਕਨਵੈਨਸ਼ਨ ਸੈਂਟਰ ਡਾਊਨਟਾਊਨ, ਉੱਥੇ ਸਾਡੀਆਂ ਸੇਵਾ ਹੁੰਦੀਆਂ ਜੀ। ਉਹ ਵਿਸਾਖੀ ਤੇ ਹੁੰਦਾ? ਹਾਂਜੀ, ਵਿਸਾਖੀ ਤੇ। ਹਾਂਜੀ, ਠੀਕ ਹੈ। ਤੇ ਇਹ ਸਾਡਾ ਪੱਕਾ ਪ੍ਰੋਗਰਾਮ ਹੈ ਜੀ। ਹਾਂਜੀ, ਇਹਨੂੰ ਹੋ ਗਏ ਜੀ ਸਾਡੇ 25 ਸਾਲ ਮਨਾਉਂਦੇ ਨੂੰ ਜੀ। ਐਵਰੀ ਈਅਰ ਇਸ ਮਹੀਨੇ ਹੁੰਦਾ। ਹਾਂਜੀ, ਇਸੇ ਮਹੀਨੇ ਜਿਹੜਾ? ਹਾਂਜੀ। ਆਓ ਤੁਹਾਡੇ ਨਾਲ ਆਪਾਂ ਬਾਕੀ ਵੀ ਜਿਹੜੇ ਸੇਵਾਦਾਰਾਂ ਨਾਲ ਗੱਲ ਕਰਾਉਂਦੇ ਆ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਚੰਨੀ ਸਿੱਧੂ ਜੀ, ਚਰਨਵੀਰ ਸਿੰਘ ਸਿੱਧੂ। ਤੁਸੀਂ LA ਤੋਂ ਹੀ ਆ ਜੀ? ਹਾਂਜੀ। ਸੋ ਹਰ ਵਾਰੀ ਫਿਰ ਸੇਵਾ ਦੇ ਉੱਤੇ ਪਹੁੰਚਦੇ ਆ? ਹਾਂਜੀ, ਇਹਨਾਂ ਨਾਲ ਹੀ ਹੁੰਦੇ ਜੀ, ਇਹਨੇ ਛਤਰ ਛਾਇਆ ਹੇਠ ਹੁੰਦੇ ਆ। ਕੀ ਬਾਤ ਹੈ। ਸੋ ਸੇਵਾ ਕਰਕੇ ਕਿੱਦਾਂ ਆਨੰਦ ਆਉਂਦਾ, ਸੰਗਤ ਨੂੰ ਮਿਲ ਕੇ ਕਿੱਦਾਂ ਲੱਗਦਾ ਹੈ? ਮੈਂ ਕਿਹਾ ਜੀ ਜੋ ਇਹ ਆਨੰਦ ਹੋਰ ਦੁਨੀਆ ਹੋਰ ਕਿਸੇ ਚੀਜ਼ ਦਾ ਆਨੰਦ ਨਹੀਂ। ਸੋ ਇਹ ਹਰ ਵਾਰੀ ਫਿਰ ਗੰਨੇ ਦਾ ਜਿਹੜਾ ਵੇਲਣਾ ਲੱਗਦਾ ਆ? ਜਦੋਂ ਮਤਲਬ ਜਦੋਂ ਰੁੱਤ ਹੋਵੇ ਜਾਂ ਕਹੀਏ ਨਹੀਂ, ਮੋਸਟਲੀ ਹੁੰਦਾ ਹੀ ਆ, ਮੋਸਟਲੀ ਜਾਂ ਜਲੇਬੀਆਂ ਜਾਂ ਇਹ ਦੋਨੋਂ ਚੁੱਕ ਚੀਜ਼ ਹੁੰਦੀ ਆ। ਕੁਝ ਨਾ ਕੁਝ ਜਿਹੜੀ ਹੁੰਦੀ ਆ। ਤੇ ਕਦੋਂ ਮੰਗਾਈ ਸੀਗੀ ਮਸ਼ੀਨ? ਇਹ ਬਾਈ ਲੈ ਕੇ ਆਇਆ ਸੀ ਆਪਣਾ ਜੀ, ਇੰਡੀਆ ਨਾਲ ਗੱਲ ਕਰਦੇ। ਸਾਡੇ ਇਹ ਮਸ਼ੀਨ ਜੀ ਲਿਆਂਦੀ ਹੈ ਜੀ ਅਸੀਂ ਪਿਛਲੇ ਵੀਕ ਲਾਸਟ ਸੰਡੇ ਯੂਨੀਵਰਸਿਟੀ ਤੋਂ। ਅੱਛਾ। ਹਾਂਜੀ, ਸਾਡੇ ਕੋਲ ਜੀ ਇੱਕ ਇਹਦੇ ਨਾਲ ਦੀ ਹੋਰ ਮਸ਼ੀਨ ਆ, ਉਹ ਥੋੜੀ ਪ੍ਰੋਬਲਮ ਆਉਂਦੀ ਸੀਗੀ। ਠੀਕ ਹੈ। ਨਵੀਂ ਮਸ਼ੀਨ ਕਰਕੇ ਤੇ ਇਹਨੂੰ ਅਸੀਂ ਪਹਿਲੇ ਦਿਨ ਅੱਜ ਹੀ ਮੂਰਤ ਕੀਤੀ ਹੈ ਜੀ। ਪਹਿਲੇ ਦਿਨ ਹੀ ਆ। ਹੁਣ ਥੋੜਾ ਟਾਈਮ ਲੱਗ ਗਿਆ ਜੀ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਸਰਬਜੀਤ ਸਿੰਘ। ਹਾਂਜੀ ਸਰਬਜੀਤ ਸਿੰਘ, ਤੁਸੀਂ ਵੀ LA ਤੋਂ ਜੀ? ਹਾਂਜੀ। ਸੋ ਕਿੱਦਾਂ ਲੱਗ ਰਿਹਾ ਹੈ? ਬਹੁਤ ਵਧੀਆ ਜੀ। ਸੋ ਤੁਸੀਂ ਸੇਵਾ ਕਰਨ ਦਾ ਮੌਕਾ। ਹਾਂਜੀ, ਪਹਿਲੇ ਸੇਵਾ ਪਹਿਲੀ ਵਾਰੀ ਯੂਜ਼ ਕਰ। ਹਾਂਜੀ, ਇਹ ਸੰਗਤ ਤੇ ਅੱਜ ਰੂਬਰੂ ਕੀਤੀ ਆ? ਹਾਂਜੀ, ਅੱਜ ਹੀ ਕੀਤੀ ਆ ਯਾਰ। ਸੋ ਵਧੀਆ ਚੱਲ ਰਿਹਾ ਹੈ? ਵਧੀਆ ਚੱਲ ਰਿਹਾ ਜੀ। ਕਿੰਨੇ ਕ ਗੰਨੇ ਲੈ ਕੇ ਆਏ ਆ ਸੰਗਤ ਨੂੰ ਲੈ ਕੇ? ਹੈਗੇ ਆ, ਮੈਨੂੰ ਲੱਗਦਾ 7 ਕੁਆਂਟਲ ਗੰਨੇ ਹੈਗੇ। ਕੀ ਬਾਤ ਹੈ। ਅੱਜ ਮੌਸਮ ਵੀ ਸੋਹਣਾ ਆ? ਹਾਂਜੀ, ਮੌਸਮ ਵੀ ਵਧੀਆ ਆ। ਠੀਕ ਹੈ ਜੀ। ਕੀ ਨਾਮ ਹੈ ਵੀਰ ਜੀ ਆਪਦਾ? ਹਰਜਿੰਦਰ ਸਿੰਘ ਜੀ। ਇੱਧਰ ਨੂੰ ਮੂੰਹ ਕਰ ਲਿਓ ਜੀ। ਹਾਂਜੀ, ਹਰਜਿੰਦਰ ਸਿੰਘ ਜੀ। ਕਿਹੜੀ ਜਗ੍ਹਾ ਤੋਂ ਤੁਸੀਂ ਜੀ? ਇੱਥੋਂ LA ਤੋਂ ਹੀ ਆ ਜੀ। LA ਤੋਂ ਹੀ ਆ। ਹਾਂਜੀ, ਸੋ ਹਰ ਵਾਰੀ ਫਿਰ ਇੱਥੇ ਪਹੁੰਚਦੇ ਇਦਾਂ ਸੇਵਾ ਦੇ? ਹਰ ਸਾਲ। ਹਾਂਜੀ, ਪਰ ਸੇਵਾ ਕਦੇ ਕਰ ਲਈਦੀ ਆ, ਬਸ ਬਾਬਾ ਕਰਾ ਲੈਂਦਾ। ਹਰ ਸਾਲ ਹੁਣ ਕਰਿਆ ਕਰਨੀ ਆ? ਨਹੀਂ, ਕਰਦੇ ਤਾਂ ਹਰ ਸਾਲ ਹੀ ਆ ਜੀ। ਹਰ ਸਾਲ ਆਈਦਾ ਔਰ ਸੇਵਾ ਕਰੀਦਾ, ਕਹਿੰਦੇ ਇਹੀ ਸੇਵਾ ਕਰੀਦੀ ਆ ਗਈ। ਠੀਕ ਹੈ ਜੀ। ਹਾਂਜੀ। ਸੋ ਸੰਗਤ ਨੂੰ ਦੇਖ ਕੇ ਕਿੱਦਾਂ ਲੱਗਦਾ? ਬਹੁਤ ਮਨ ਖੁਸ਼ ਹੁੰਦਾ, ਬਹੁਤ ਸੰਗਤ ਇਕੱਠੀ ਹੁੰਦੀ ਆ। ਕਰਤਾਰ ਸਿੰਘ ਸਰਾਭਾ ਜੀ ਦਾ ਅੱਜ ਮਨਾ ਰਹੇ ਆਂਗੇ ਸ਼ਹੀਦੀ ਗੁਰਪੁਰਬ ਆ। ਸ਼ਹੀਦੀ ਨਹੀਂ, ਜਨਮ ਦਿਹਾੜਾ। ਜਨਮ ਦਿਹਾੜਾ। ਹਾਂਜੀ। ਹਾਂ, ਉਹ ਖੁਸ਼ੀ ਚ। ਹਾਂਜੀ, ਬਹੁਤ ਧੰਨਵਾਦ ਤੁਹਾਡਾ ਜੀ, ਬੜੀ ਮਿਹਰਬਾਨੀ। ਸੋ ਤੁਸੀਂ ਦੇਖ ਰਹੇ ਆ ਇਸ ਟਾਈਮ ਪੰਜਾਬੀ ਰੇਡੀਓ USA ਦੇ ਉੱਤੇ ਵੀ ਇਹਨਾਂ ਨੇ ਹਾਂਜੀ ਵੀਰ ਜੀ। ਇਹ ਫਰੈਸ਼ ਗੰਨੇ ਜੀ ਬੇਕਰ ਸਪੀਡ ਤੋਂ ਕੱਲ ਰਾਤ ਆਪ ਕੱਟ ਕੇ ਲਿਆਂਦੇ ਹੋਏ ਆ ਜੀ। ਅੱਛਾ, ਆਪ ਵੀ ਗਏ ਸੀਗੇ ਲੈ? ਹਾਂਜੀ, ਆਪ ਲੈ ਕੇ ਆਏ ਜੀ ਫਰੈਸ਼। ਠੀਕ ਹੈ ਜੀ। ਹਾਂਜੀ। ਕੀ ਬਾਤ। ਪਹਿਲਾਂ ਅਸੀਂ ਜੀ ਹਾਲੀਵੁੱਡ ਤੋਂ ਕਰਦੇ ਸੀ ਆਰਡਰ, ਉਹ ਫਰੋਜ਼ਨ ਹੁੰਦੇ ਨੇਗੇ, ਪਰ ਇਹ ਫਰੈਸ਼ ਦਾ ਟੇਸਟ ਦਾ ਵੀ ਤੁਸੀਂ ਵੇਖਿਆ ਫਰਕ ਬਹੁਤ ਹੁੰਦਾ ਹੈ। ਫਰਕ। ਹਾਂਜੀ। ਬਿਲਕੁਲ। ਸੋ ਤੁਸੀਂ ਦੇਖ ਸਕਦੇ ਆ ਵੀ ਪੁਦੀਨਾ, ਅਦਰਕ, ਗੰਨੇ ਦਾ ਰਸ ਜਿਹੜਾ ਇੱਥੇ ਕੱਢਿਆ ਜਾ ਰਿਹਾ ਆ, ਤੇ ਬੜੇ ਜਿਹੜੀਆਂ ਸੰਗਤਾਂ ਆ ਚਾਅ ਦੇ ਨਾਲ ਇਸ ਨੂੰ ਜਿਹੜੇ ਇਸ ਸੇਵਾ ਨੂੰ ਜਿਹੜਾ ਉਹ ਪ੍ਰਵਾਨ ਕਰ ਰਹੀਆਂ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਗੁਰਪ੍ਰੀਤ। ਹਾਂਜੀ ਗੁਰਪ੍ਰੀਤ ਜੀ, ਅੱਜ ਦੇ ਸਮਾਗਮ ਬਾਰੇ ਕੀ ਕਹਿਣਾ? ਸੰਗਤ ਨੂੰ ਦੇਖ ਕੇ ਕਿੱਦਾਂ ਲੱਗ ਰਿਹਾ? ਬਹੁਤ ਵਧੀਆ।
ਬਹੁਤ ਵਧੀਆ ਹਾਂਜੀ। ਤੁਸੀਂ ਐਲਏ ਤੋਂ ਹੀ ਆ ਹਾਂਜੀ ਨਾਰਥਰਿਜ ਨਾਰਥ ਈਸਟ ਤੋਂ ਆ ਸੋ ਵਧੀਆ ਲੱਗਦਾ ਇਹਦਾ ਸੇਵਾ ਕਰਕੇ ਓ ਯਾ ਫੀਲਸ ਗੁੱਡ ਯਾ ਤੇ ਆਓ ਆਪਾਂ ਅੱਗੇ ਵਧਦੇ ਹਾਂ ਜੀ ਤੇ ਇਸੇ ਵੀਰ ਜੀ ਨੇ ਜਿਹੜੀ ਆ ਉਹ ਕੁਲਫੀਆਂ ਦੀ ਸੇਵਾ ਦੇ ਵਿੱਚ ਲੱਗੇ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਜੀ ਮੈਂ ਮਾਚੀਵਾੜਾ ਸਾਹਿਬ ਤੋਂ ਜੀ। ਠੀਕ ਹੈ ਪੰਜਾਬ ਤੇ ਤੋਂ ਐਲਏ ਰਹਿੰਦੇ ਆ ਹਾਂਜੀ ਐਲ ਜੀ। ਤੇ ਅੱਜ ਤੁਸੀਂ ਕੁਲਫੀਆਂ ਦਾ ਲੰਗਰ ਲਾਇਆ ਆ ਹਾਂਜੀ ਹਾਂਜੀ ਸੇਵਾ ਕਰ ਰਹੇ ਜੀ। ਕਾਹਦੀਆਂ ਕੁਲਫੀਆਂ ਆ ਜੀ ਅੱਜ ਕੁਲਫੀਆਂ ਖੋਏ ਵਾਲੀ ਜੀ, ਮੈਂਗੋ ਹੈ ਜੀ। ਠੀਕ ਹੈ ਜੀ ਹਾਂਜੀ। ਸੋ ਕਿੱਦਾਂ ਸੰਗਤਾਂ ਚ ਉਤਸ਼ਾਹ ਕਿੱਦਾਂ ਹੈ ਬਹੁਤ ਵਧੀਆ ਜੀ, ਬਹੁਤ ਸਿਆਹ ਜੀ। ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋਰ ਸੰਗਤ ਨੂੰ ਅੱਜ ਦੇ ਸਮਾਗਮ ਸੰਗਤ ਨੂੰ ਵੱਧ ਚੜ ਕੇ ਆਉਣਾ ਚਾਹੀਦਾ ਜੀ, ਗੁਰੂ ਘਰ ਨਾਲ ਜੁੜਨਾ ਚਾਹੀਦਾ ਜੀ। ਠੀਕ ਹੈ ਹਾਂਜੀ ਧੰਨਵਾਦ ਵੀਰ ਜੀ ਧੰਨਵਾਦ। ਸੋ ਇਦਾਂ ਹੀ ਜਿਹੜੀ ਉਹ ਸੇਵਾ ਜਿਹੜੀ ਉਹ ਚੱਲਦੀ ਰਹੇ ਸੋ ਆਓ ਅੱਗੇ ਵਧਦੇ ਹਾਂ ਅੱਗੇ ਜਿੱਥੇ ਹੋਰ ਲੰਗਰਾਂ ਦੀਆਂ ਸੇਵਾਵਾਂ ਨਾਲ ਦੇ ਨਾਲ ਚੱਲ ਰਹੀਆਂ ਤੁਸੀਂ ਦੇਖ ਸਕਦੇ ਆ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਆ ਅੱਜ ਦੇ ਜਿਹੜੇ ਇਹਨਾਂ ਸਮਾਗਮਾਂ ਦੇ ਵਿੱਚ ਸੇਵਾਦਾਰਾਂ ਦੇ ਨਾਲ ਬਾਕੀ ਜਿਹੜੀ ਸੰਗਤ ਆ ਉਹ ਲੱਗੀ ਹੋਈ ਹੈ ਸਿੱਖ ਵੈਲਫੇਅਰ ਆਰਗੇਨਾਈਜੇਸ਼ਨ ਜਿਹਨੂੰ ਦੱਸ ਰਹੇ ਆ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੇ ਉਹ ਇੱਥੇ ਕਰ ਰਹੇ ਆ ਤੇ ਇਸ ਟਾਈਮ ਜਿਹੜੇ ਭਟੂਰੇ ਛੋਲਿਆਂ ਦੀ ਜਿਹੜੀ ਸੇਵਾ ਦੇ ਵਿੱਚ ਜਿਹੜੇ ਭਟੂਰੇ ਆ ਉਹ ਕੱਢੇ ਜਾ ਰਹੇ ਆ ਤੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਵਾਹਿਗੁਰੂ ਖਾਲਸਾ ਫਤਿਹ ਜੀ ਫਤਿਹ ਜੀ ਵਾਹਿਗੁਰੂ ਫਤਿਹ ਕੀ ਨਾਮ ਹੈ ਜੀ ਗੁਰਦਾਸ ਸਿੰਘ ਜੀ ਸੋ ਸੇਵਾ ਚੱਲ ਰਹੀ ਹੈ ਜੀ ਕਦੇ ਲੱਗੇ ਹੋਏ ਆ ਜੀ ਅਸੀਂ ਸਵੇਰੇ 8 ਵਜੇ ਦੇ ਲੱਗੇ ਹੋਏ ਹਾਂ ਜੀ ਠੀਕ ਹੈ ਜੀ ਹਾਂਜੀ, ਸੋ ਹਾਂਜੀ। ਚਾਹ ਹੁੰਦਾ ਜੀ ਦੇ ਇਦਾਂ ਦੇਣ ਦਾ ਪੂਰਾ ਜੀ ਹਰ ਰੋਜ਼ ਜਦੋਂ ਵੀ ਕੋਈ ਗੁਰੂ ਘਰ ਪ੍ਰੋਗਰਾਮ ਹੋਵੇ ਬਹੁਤ ਚਾਹ ਹੁੰਦਾ ਸੋ ਇਹ ਆਰਗੇਨਾਈਜੇਸ਼ਨ ਨਾਲ ਜੁੜਿਆ ਹੋਇਆ ਤੁਹਾਨੂੰ ਕਿੰਨਾ ਵਕਤ ਹੋ ਗਿਆ ਇਹ ਜਿਸ ਦਿਨ ਦੀ ਬਣੀ ਆ ਇਹ ਹੋ ਗਏ ਨਾਲ ਹੀ ਆ। 6 ਸਾਲ ਹਾਂਜੀ ਹਾਂਜੀ 6-7 ਸਾਲ ਹੋ ਗਏ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਦਾ ਮੇਰਾ ਨਾਮ ਤਰਸੇਮ ਸਿੰਘ ਹੈ ਜੀ। ਤਰਸੇਮ ਸਿੰਘ ਜੀ ਤੁਸੀਂ ਇੱਥੋਂ ਐਲਓ ਤੋਂ ਹੀ ਹੈ ਜੀ ਹਾਂਜੀ ਹਾਂਜੀ ਲੋਕਲ ਇੱਥੇ ਸਨ ਫਰਨਾਂਡੋ ਵੈਲੀ 'ਚ ਹੀ ਰਹਿੰਦੇ ਠੀਕ ਹੈ ਜੀ ਹਾਂਜੀ ਸੋ ਅੱਜ ਜਿਹੜੀ ਸੇਵਾ ਲੱਗੀ ਆ ਭਟੂਰੇ ਕੱਢਣ ਦੀ ਹਾਂਜੀ ਹਾਂਜੀ ਧੂਰੇ ਕੱਢਣ ਦੀ ਰਸ ਕੱਢਣ ਦੀ ਠੀਕ ਹੈ ਜੀ ਹਾਂਜੀ। ਸਾਰੇ ਜਾਣੇ ਮਿਲ ਜੁਲ ਕੇ ਬਿਲਕੁਲ ਸੰਗਤ ਦੇ ਨਾਲ ਸੰਗਤ ਨੂੰ ਦੇਖ ਕੇ ਕਿਦਾਂ ਲੱਗ ਰਿਹਾ ਕਿਦਾਂ ਉਤਸ਼ਾਹ ਹੈ ਬਹੁਤ ਉਤਸ਼ਾਹ ਆ ਸੰਗਤ ਦੇ ਵਿੱਚ ਹਮਾ ਕੇ ਆ ਰਹੇ ਸਾਰੇ ਸੋ ਹਾਂਜੀ। ਅਸੀਂ ਹਾਂਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਸੋ ਦੱਸਦੇ ਜਾਈਏ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਦੇ 128ਵੇਂ ਜਨਮ ਦਿਨ ਨੂੰ ਸਮਰਪਿਤ ਪਿਛਲੇ ਕਹਿੰਦੇ 25 ਸਾਲਾਂ ਤੋਂ ਇਹ ਜਿਹੜੇ ਸਮਾਗਮ ਲਗਾਤਾਰ ਕਰਵਾਏ ਜਿਹੜੇ ਉਹ ਜਾ ਰਹੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਜਰਨੈਲ ਸਿੰਘ ਨਾਗਰਾ ਤੁਸੀਂ ਕਿਹੜੀ ਜਗ੍ਹਾ ਤੋਂ ਰਹਿੰਦੇ ਆ ਮੈਂ ਇੱਥੇ ਲੈ ਰਹਿਣਾ ਤੇ ਤੁਸੀਂ ਇਦਾਂ ਹਰ ਵਾਰੀ ਇੱਥੇ ਗੁਰੂ ਘਰ ਆਉਂਦੇ ਆ? ਸਾਡੇ ਗੁਰੂ ਘਰ ਹੋਇਆ ਨਾ ਪ੍ਰੋਗਰਾਮ ਸਾਡਾ ਹੁੰਦਾ ਇਹਨਾਂ ਸਾਰੇ ਸਵੇਸ਼ੇ ਦਾ ਹਾਂਜੀ ਸਾਬਿਆਂ ਦਾ ਸੋ ਹੋਰ ਕੀ ਕਹਿਣਾ ਚਾਹੁੰਦੇ ਆ ਸੰਗਤ ਕੁਛ ਨਹੀਂ ਸਾਡਾ ਨੂੰ ਬਸ ਰੌਣਕ ਮੇਲਾ ਦੇਖੋ ਰੇਡੀਓ ਵੀ ਸੁਣਦੇ ਆ ਹਾਂ ਬਿਲਕੁਲ ਤੁਹਾਡਾ ਪੱਕਾ ਸ਼ੋ ਹਰ ਵੇਲੇ ਹਰ ਵੇਲੇ ਚੰਗਾ ਲੱਗਦਾ ਹੈ ਬਹੁਤ ਵਧੀਆ ਧੰਨਵਾਦ ਜੀ ਬੜੀ ਖੁਸ਼ੀ ਹੋਈ ਮੈਂ ਤੁਹਾਨੂੰ ਪਛਾਣ ਲਿਆ ਉੱਥੇ ਤੁਸੀਂ ਲੱਗੇ ਠੀਕ ਹੈ ਜੀ ਧੰਨਵਾਦ ਜੀ ਜੀ ਮਿਹਰਬਾਨੀ ਉਹ ਕਈ ਬੜੀ ਖੁਸ਼ੀ ਮੈਂ ਕਹੀ ਹਾਂਜੀ ਹਾਂਜੀ ਕੀ ਨਾਮ ਹੈ ਜੀ ਆਪਦਾ ਕਰਨੈਲ ਸਿੰਘ ਜਰਨੈਲ ਸਿੰਘ ਜੀ ਕਿਹੜੀ ਜਗ੍ਹਾ ਤੋਂ ਜੀ ਇੱਥੇ ਐਲੇ ਤੋਂ ਐਲ ਪਿੱਛੋਂ ਕਿੱਥੋਂ ਆਏ ਆ ਕਦੋਂ ਦੇ ਆਏ ਆ ਤੇ ਕਿੰਨਾ ਕੁ ਚਿਰ ਹੋ ਗਿਆ ਇੱਥੇ ਐਲ ਆਇਆਂ ਨੂੰ ਮੈਨੂੰ ਆਏ ਨੂੰ ਹੋ ਗਿਆ 35 ਸਾਲ ਐਲ ਚ ਹੀ ਆ ਹਾਂ ਐਲ ਕਿੱਦਾਂ ਫਿਰ ਤੁਸੀਂ ਦੇਖ ਰਹੇ ਆ ਕਿੰਨਾ ਤੁਸੀਂ ਤਾਂ ਚੇਂਜ ਹੁੰਦਾ ਦੇਖਿਆ ਹੁਣ ਐਲ ਨੂੰ ਬਹੁਤ ਬਹੁਤ ਜੀ ਹੁਣ ਤਾਂ ਗੁਰੂ ਦੀ ਮਿਹਰ ਆ ਹੁਣ ਤਾਂ ਹਾਂਜੀ ਅੱਜ ਦੇ ਸਮਾਗਮ ਬਾਰੇ ਕੀ ਕਹਿਣਾ ਚਾਹੁੰਦੇ ਵਧੀਆ ਜੀ ਗੁਰੂ ਦੀ ਸੇਵਾ ਕਰ ਰਹੇ ਆ ਜੀ ਕੀ ਬਾਤ ਹੈ ਵਧੀਆ ਹੈ ਵੀ ਇੰਨੇ ਸਾਲਾਂ ਤੋਂ ਧੰਨਵਾਦ ਜੀ ਥੈਂਕ ਯੂ ਬਹੁਤ ਵਧੀਆ ਮਹਾਰਾਜ ਹਾਂ ਨੇ ਅਸਲੀ ਮਾਲਕ ਸਿੱਧੂ ਜਦੋਂ ਮਲਕੀਤ ਸਿੰਘ ਸਿੱਧੂ ਕਿਹਾ ਸੀ ਨਾ ਤੁਹਾਨੂੰ ਇਹ ਭਤੀਜਾ ਉਹਨਾਂ ਦਾ ਔਰ ਹਾਂਜੀ ਉਹਨਾਂ ਨੇ ਗੁਰੂ ਘਰ ਹਾਂਜੀ ਅੱਜ ਵੀ ਉਹ ਠੀਕ ਆ ਸਾਹਿਬ ਦੇ ਭਾਈ ਮਿਲਖਾ ਸਿੰਘ ਮੈਂ ਰਾਜ ਪਿੰਡ ਤੋਂ ਨੇ ਕੀ ਬਾਤ ਹੈ ਕੀ ਬਾਤ ਇਹ ਨਾ ਹੋ ਕੇ ਚੱਲਦਾ ਹਾਂਜੀ ਨਹੀਂ ਆਓ ਥੋੜਾ ਗੁਰਦੁਆਰੇ ਦਾ ਇਤਿਹਾਸ ਦੱਸ ਦਿਓ ਨਾ ਸੋ ਆਓ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਭਾਈ ਸਾਹਿਬ ਹੁਣਾਂ ਦੇ ਨਾਲ ਸਿੱਖ ਵੈਲਫੇਅਰ ਆਰਗੇਨਾਈਜੇਸ਼ਨ ਭਾਈ ਸਾਹਿਬ ਥੋੜਾ ਸਾਨੂੰ ਗੁਰਦੁਆਰੇ ਦੇ ਇਤਿਹਾਸ ਦੇ ਬਾਰੇ ਵੀ ਥੋੜਾ ਦੱਸੋ ਕਦੋਂ ਇਹ ਸਥਾਪਿਤ ਹੋਇਆ ਕਿੱਦਾਂ ਦੇ ਪਹਿਲੋਂ ਚੈਲੰਜਸ ਰਹੇ ਭਾਜੀ ਇਹ ਗੱਲ ਇਦਾਂ ਵੀ 1987 ਦੇ ਵਿੱਚ ਇਹ ਗੁਰੂ ਘਰ ਓਪਨ ਹੋਇਆ ਜੀ ਪ੍ਰੋਗਰਾਮ ਇਹਦੇ ਸਿਰ ਤੇ ਹੀ ਹਾਂਜੀ ਜੀ ਤੇ ਉਹ ਗੱਲ ਇਦਾਂ ਜੀ ਉਦੋਂ ਸੰਗਤ ਆਪਣੀ ਪੰਜਾਬੀ ਸਿੱਖ ਕਮਿਊਨਿਟੀ ਬਹੁਤ ਘੱਟ ਸੀ ਜੀ ਇਸ ਏਰੀਆ 'ਚ 1980s ਦੀ ਗੱਲ ਹਾਂਜੀ ਹਾਂਜੀ 88 'ਚ 88 ਦੇ ਵਿੱਚ ਹਾਂਜੀ 88 'ਚ ਤੇ ਉਦੋਂ ਜੀ ਇੱਕ ਹਾਲੀਵੁੱਡ ਗੁਰੂ ਘਰ ਆ ਬਰਮਾਂਟਾ ਲਾਸ ਐਂਜਲਸ 'ਚ ਹਾਂਜੀ। ਹਾਂਜੀ ਉਹ ਪਹਿਲਾ ਸੀਗਾ ਉਦੋਂ ਬਾਅਦ ਸੈਕੰਡ ਤੇ ਫਿਰ ਇਹ ਹੋਇਆ ਲੈਂਕਰਸ਼ਾਇਰ ਵਾਲਾ। ਜੀ ਲੈਂਕਰਸ਼ਾਇਰ ਗੁਰੂ ਘਰ ਹਾਂਜੀ ਠੀਕ ਹੈ। ਇਹ ਵੀ ਹਾਲੀਵੁੱਡ ਆਉਂਦਾ ਜੀ ਇਹਦਾ ਵੀ ਨਾਮ ਇਹਦਾ ਪਿੱਛੇ ਨਾਮ, ਹਾਂਜੀ। ਹਾਂਜੀ ਤੇ ਉਦੋਂ ਜੀ ਆਪਣੀ ਬਹੁਤ ਪੰਜਾਬੀ ਕਮਿਊਨਿਟੀ ਬਹੁਤ ਘੱਟ ਸੀਗੀ ਇੱਥੇ ਸਿੱਖ ਕਮਿਊਨਿਟੀ ਚਲੋ ਹੁਣ ਤਾਂ ਮਹਾਰਾਜ ਦੀ ਕਿਰਪਾ ਬਹੁਤ ਜ਼ਿਆਦਾ ਕਮਿਊਨਿਟੀ ਹੈ ਜੀ ਆਪਣੀ ਹੈ ਨਾ ਤੇ ਉਦੋਂ ਚਲੋ ਨਵੀਂ ਕਮਿਊਨਿਟੀ ਦੇ ਵਿੱਚ ਨੇਬਰਹੁੱਡ ਕਰਕੇ ਬਹੁਤ ਪ੍ਰੋਬਲਮਾਂ ਆਈਆਂ ਥੋੜ੍ਹੀਆਂ ਹੈ ਨਾ ਅੱਛਾ ਪਰ ਕਿੱਦਾਂ ਦੀਆਂ ਪ੍ਰੋਬਲਮ ਚਲੋ ਜਿੱਦਾਂ ਵੀ ਕਮਿਊਨਿਟੀ ਦੇ ਵਿੱਚ ਉਦੋਂ ਨਵੇਂ ਸੀਗੇ। ਨਵੇਂ ਸੀ ਜੀ ਪਰ ਹੁਣ ਤਾਂ ਜੀ ਮਹਾਰਾਜ ਦੀ ਬਹੁਤ ਕਿਰਪਾ ਗਈ ਠੀਕ ਹੈ ਹੁਣ ਕਿੰਨੇ ਕੁ ਇੱਥੇ ਆਲੇ ਦੁਆਲੇ ਕਿੰਨੀ ਕਮਿਊਨਿਟੀ ਆਪਣੀ ਰਹਿੰਦੀ ਹੋਊਗੀ ਹੁਣ ਤਾਂ ਜੀ ਬਹੁਤ ਜ਼ਿਆਦਾ ਹੈ ਜੀ ਹੁਣ ਇਹ ਆ ਜੀ ਜਿੱਦਾਂ ਵੀ ਵੱਡਾ ਸ਼ਹਿਰ ਕਰਕੇ ਹਾਲੀਵੁੱਡ
ਵੈਲੀ ਕਰਕੇ ਖਿੜੇ ਹੋਏ ਆ ਜੀ ਲੋਕ, ਪਰ ਸੰਗਤ ਬਹੁਤ ਜ਼ਿਆਦਾ ਹੈ ਸੰਗਤ ਜੀ। ਬਹੁਤ। ਹਾਂਜੀ, ਉੱਦਾਂ ਸਾਡੇ ਜੀ ਇੱਥੇ 4 ਗੁਰੂ ਘਰ ਹੈਗੇ ਆ ਲਾਗੇ ਲਾਗੇ, ਹਾਂਜੀ। 5 ਕਿਲੋਮੀਟਰ ਤੇ 7 ਕਿਲੋਮੀਟਰ ਤੇ। ਠੀਕ ਹੈ। ਹਾਂਜੀ, ਪਰ ਇਹ ਮੇਨ ਆ ਜੀ। ਇਹ main ਆ। ਹਾਂਜੀ, 84 ਇਸ ਇਲਾਕੇ ਦਾ ਪਹਿਲਾਂ ਕਹਿ ਸਕਦੇ ਹਾਂਜੀ ਹਾਂਜੀ ਪਹਿਲਾਂ, ਫਿਰ ਵੀ ਜੀ 1984 ਤੋਂ ਬਾਅਦ ਇਸ ਗੁਰੂ ਘਰ ਨੇ ਜਿੰਨੇ ਵੀ ਸਿੰਘ ਆਪਣੇ ਆਉਂਦੇ ਸੀਗੇ ਇੰਡੀਆ ਤੋਂ, ਤਾਂ ਬਹੁਤ ਹੈਲਪ ਕੀਤੀ ਹੈ ਜੀ। ਹਾਂਜੀ ਅਸੀਂ ਵੀ ਜਦੋਂ ਲਾਸਟ ਟਾਈਮ ਆਏ ਸੀ ਪਹਿਲੀ ਵਾਰੀ ਇੱਥੇ, ਤਾਂ ਦੱਸਦੇ ਸੀਗੇ ਵੀ ਜਦੋਂ ਵੀ ਕੋਈ ਆਉਂਦਾ ਹੈ, ਅਜੇ ਵੀ ਬਾਰਡਰ ਟੱਪ ਕੇ ਆਉਂਦਾ ਹੈ, ਜੇ ਕੋਈ ਥਾਂ ਨਹੀਂ ਹੁੰਦੀ ਤਾਂ ਤੁਸੀਂ ਥਾਂ ਦਿੰਦੇ ਆ। ਅੱਜ ਵੀ ਜੀ ਆ ਗੁਰੂ ਘਰ ਦਾ ਰੈਕਡ ਆ ਜੀ। ਕੋਈ ਵੀ ਨਵਾਂ ਆਵੇ ਜੀ, ਹੁਣ ਸਾਡੇ ਕੋਲ ਜੀ 35 ਇੱਥੇ ਕਮਰੇ ਆ ਜੀ, ਠੀਕ ਹੈ ਜੀ। ਮੁੰਡੇ ਰਹਿੰਦੇ ਆ ਜੀ। ਜੇ ਕਿਸੇ ਕੋਲ ਨਹੀਂ ਵੀ ਅਫੋਰਡ ਕਰ ਸਕਦਾ ਰੈਂਟ, ਤਾਂ ਮਹੀਨਾ 2 ਮਹੀਨੇ ਲੰਗਰ ਫ੍ਰੀ ਚੱਲਦਾ, 7 ਦਿਨ ਲੰਗਰ ਚੱਲਦਾ ਜੀ, ਤੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ। ਹਾਂਜੀ ਹਾਂਜੀ ਹਾਂਜੀ। ਤੇ ਪਹਿਲੇ ਦਿਨ ਤੋਂ ਹੀ ਜੀ 88 ਤੋਂ ਲੈ ਕੇ 87 ਤੋਂ ਲੈ ਕੇ ਬਹੁਤ ਜੀ ਇੱਥੇ ਲਿਖ ਕੇ ਲਾਇਆ ਹੁੰਦਾ ਸੀ ਸਾਡੇ ਵੀ ਇਸ ਫੋਨ ਨੰਬਰ ਤੇ ਕਾਲ ਕਰੋ ਤੇ ਤੁਹਾਨੂੰ ਰਿਹਾਇਸ਼ ਹੋਰ ਜੋ ਵੀ ਲੋੜ ਆ ਗਈ। ਇਹ ਵੀ ਪਤਾ ਲੱਗਾ ਸੀ ਵੀ ਇਮੀਗ੍ਰੇਸ਼ਨ ਵਾਲੇ ਜਦੋਂ ਉਹ ਕਿਸੇ ਨੂੰ ਛੱਡਦੇ ਆ, ਜੇ ਉਹਨਾਂ ਨੂੰ ਪਤਾ ਹੋਵੇ ਵੀ ਉਹਦੇ ਕੋਲ ਕੋਈ ਨਹੀਂ ਆ, ਤੇ ਉਹ ਤੁਹਾਨੂੰ ਕਾਲ ਕਰ ਦਿੰਦੇ ਇੱਥੇ। ਇਸ ਗੁਰੂ ਘਰ ਦਾ ਮੇਨ ਨਾਂ ਆਉਂਦਾ ਸੀ ਜੀ, ਤੇ ਠੀਕ ਹੈ। ਅੱਜ ਵੀ ਆਉਂਦਾ ਜੀ ਇਸ ਗੁਰੂ ਘਰ ਦਾ ਨੇਮ। ਹਾਂਜੀ ਠੀਕ ਹੈ। ਤੇ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਜੀ, ਵੇਖੋ ਸੰਗਤਾਂ ਦੇ ਰੌਣਕ ਲੱਗੀ ਹੋਈ ਆ ਜੀ, ਹੈ ਨਾ। ਹਾਂਜੀ, ਸੋ ਬਹੁਤ ਵਧੀਆ ਜੀ। ਸੋ ਸ਼ੁਰੂਆਤੀ ਦੌਰ ਤੋਂ ਤੁਸੀਂ ਇੱਥੇ ਜੁੜੇ ਆ, ਸਥਾਪਿਤ ਕੀਤਾ ਆ, ਨਾਲ ਜੁੜੇ ਆ। ਦੂਜੀ ਗੱਲ ਇੱਥੇ ਜੀ ਸਾਰੇ ਮਹਾਂਪੁਰਸ਼ਾਂ ਦਾ ਸਥਾਨ ਕਰਕੇ, ਹੈ ਨਾ, ਸਾਰੇ ਬਾਬਾ ਠਾਕਰ ਸਿੰਘ ਹੋ ਕੇ ਹੋਰ ਸਾਰੇ A to Z ਮਹਾਂਪੁਰਸ਼ ਇਹ ਜਗ੍ਹਾ ਤੇ ਆਉਂਦੇ ਆ ਜੀ। ਗੁਰਬਾਣੀ ਦਾ ਬਹੁਤ ਪ੍ਰਤਾਪ ਆ ਜੀ, ਠੀਕ ਹੈ ਜੀ। ਮਹਾਰਾਜ ਦੀ ਕਿਰਪਾ ਨਾਲ। ਹਾਂਜੀ, ਸੋ ਸੰਗਤ ਦੇ ਵਿੱਚ ਗੁਰਜਸ ਦਾ ਉਹ ਜਿਹੜੀਆਂ ਚਰਚਾਵਾਂ ਜਿਹੜੀਆਂ ਆ ਉਹ ਚੱਲਦੀਆਂ ਰਹਿੰਦੀਆਂ ਆ ਜੀ। ਧੰਨਵਾਦ ਵੀਰ ਜੀ, ਬੜੀ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਤੁਹਾਨੂੰ ਅੱਗੇ ਜਿਹੜਾ ਹੋਰ ਲੈ ਚੱਲਦੇ ਆ। ਸੋ ਲਗਾਤਾਰ ਜਿਹੜੀਆਂ ਸੇਵਾਦਾਰਾਂ ਦੇ ਨਾਲ ਵੀ ਆਪਾਂ ਜਿਹੜੀ ਗੱਲਬਾਤ ਆ ਉਹ ਤੁਹਾਨੂੰ ਜਿਹੜੀ ਕਰਾਉਂਦੇ ਆ। ਹਾਂਜੀ ਵੀਰ ਜੀ, ਕੀ ਨਾਮ ਹੈ ਜੀ? नरेश भाटिया। ਹਾਂਜੀ ਨਰੇਸ਼ ਜੀ, ਕੀ ਕਹਿਣਾ ਚਾਹੁੰਦੇ ਆ ਅੱਜ ਦੇ ਸਮਾਗਮ ਨੂੰ ਲੈ ਕੇ? बस सेवा कर रहे हैं, ਕਦੋਂ ਦੇ ਲੱਗੇ ਹੋਏ ਆ? ਸਵੇਰ ਦੇ ਹੀ ਲੱਗੇ ਆ? सवेर ਦੇ ਅਸੀਂ 9:30 ਦੇ ਆਏ ਇੱਥੇ। ਕੀ ਬਾਤ ਹੈ। ਹਾਂਜੀ। ਅੱਜ ਸਾਰੀ ਦਿਹਾੜੀ ਫਿਰ ਭਟੂਰੇ ਹੀ? ਸਭ ਚੱਲੂਗਾ, ਸਾਰਾ ਦਿਨ ਹੀ ਸਾਰਾ ਚੱਲੂਗਾ ਕੁਛ ਹੀ ਜੀ। ਜਿਹੜਾ- ਸਭ ਕੁਝ ਸਭ ਰਸ ਕੱਢੀ ਆ ਜੀ। ਹਾਂਜੀ, ਕੀ ਬਾਤ ਹੈ। ਸੋ ਸੰਗਤ ਹਰ ਸਾਲ ਕਿਦਾਂ ਵੱਧਦਾ ਜਾਂਦਾ ਆ? ਵਧੀਆ ਲੱਗਦਾ ਹੈ ਬਿਲਕੁਲ ਜੀ, ਹਮੇਸ਼ਾ ਆਪਣੇ ਬੰਦੇ ਜ਼ਿਆਦਾ ਇਕੱਠੇ ਹੁੰਦੇ, ਵਧੀਆ ਲੱਗਦਾ ਹੈ। ਜੀ। ਹਾਂ, ਬਾਕੀ ਚਲੋ ਜੀ ਥੈਂਕ ਯੂ ਜੀ, ਤੁਹਾਡਾ ਸ਼ੁਕਰੀਆ ਜੀ। ਥੈਂਕ ਯੂ ਜੀ। ਭਾਈ ਜੀ ਤੁਸੀਂ ਵੀ ਆਪਣਾ ਸੋ ਤੁਸੀਂ ਦੇਖ ਸਕਦੇ ਆ ਵੀ ਇਸ ਟਾਈਮ ਜਿਹੜੀ ਉਹ ਸੇਵਾਦਾਰ ਨਾਲ ਆਪਣੀ ਗੱਲਬਾਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਵੀਰ ਜੀ, ਕੀ ਨਾਮ ਹੈ ਜੀ? ਵਧੀਆ ਵਧੀਆ। ਨਾਮ ਕੀ ਹੈ ਜੀ? ਇਹ ਨਾ ਗੁਰਦੀਪ ਸਿੰਘ। ਹਾਂਜੀ ਗੁਰਦੀਪ ਸਿੰਘ ਜੀ, ਲੱਗੇ ਹੋਏ ਆ ਸੇਵਾ ਦੇ ਵਿੱਚ? ਹਾਂਜੀ ਹਾਂਜੀ। ਹਰ ਵਾਰੀ ਇਹੀ ਸੇਵਾ ਹੁੰਦੀ ਹੈ ਜਾਂ ਹੋਰ ਵੀ ਵੱਖ-ਵੱਖ ਸੇਵਾ ਚੱਲਦੀ ਰਹਿੰਦੀ? ਜੀ ਵੱਖ-ਵੱਖ ਹੁੰਦੀ। ਉਧਰ ਨੂੰ ਦੇਖਿਓ ਜਰਾ। ਹਾਂਜੀ ਹਾਂਜੀ, ਵੱਖ-ਵੱਖ ਹੁੰਦੀ ਹੈ। ਠੀਕ ਹੈ ਜੀ। ਤੇ ਅੱਜ ਇਹ ਭਟੂਰੇ ਜਿਹੜੇ ਉਹ ਕਰਨ ਦਾ ਕੰਮ ਹੈ? ਹਾਂਜੀ ਅੱਜ ਭਟੂਰੇ ਕਰ ਰਹੇ ਆ ਤੁਸੀਂ? ਹਾਂਜੀ ਹਾਂਜੀ, ਭਟੂਰੇ ਆਪਣੇ ਗੋਲ ਗੱਪੇ ਲੱਗੇ ਆ, ਹਾਂ ਹਾਂ, ਜਲੇਬੀਆਂ ਵੀ ਆਪਣੀਆਂ ਸਾਰੀਆਂ। ਠੀਕ ਹੈ ਜੀ। ਹਾਂਜੀ ਤੇ ਤੁਸੀਂ ਵੀ ਸਿੱਖ ਵੈਲਫੇਅਰ ਆਰਗੇਨਾਈਜੇਸ਼ਨ ਦੇ ਨਾਲ ਹੀ ਆ? ਹਾਂਜੀ ਹਾਂਜੀ। ਕੀ ਬਾਤ ਜੀ। ਬਜ਼ੁਰਗੋ, ਕੀ ਨਾਮ ਹੈ ਜੀ ਤੁਹਾਡਾ? ਕੁਲਦੀਪ ਸਿੰਘ ਵੀ। ਹਾਂਜੀ, ਕੀ ਕਹਿਣਾ ਚਾਹੁੰਦੇ ਆ ਅੱਜ ਇਸ ਹਾਂਜੀ, ਬਸ ਬਹੁਤ ਵਧੀਆ ਪ੍ਰੋਗਰਾਮ ਹੈ। ਸਾਡਾ ਗੁਰਦੁਆਰਾ ਸਾਹਿਬ ਦੇ ਸਾਰੇ ਇਕੱਠੇ ਗਰੁੱਪ ਆ। ਅਸੀਂ ਜਾਈਦਾ, ਇੱਥੇ ਵੀ ਆਈਦਾ, ਕਨਵੈਨਸ਼ਨ ਸੈਂਟਰ ਵੀ ਜਾਈਦਾ, ਸਾਰੇ ਪਾਸੇ? ਸਾਰੇ ਪਾਸੇ ਜਾਈਦਾ ਜਾ। ਠੀਕ ਹੈ ਜੀ। ਹੁਣ ਸੇਵਾ ਸਾਰੀ ਸਾਡੀ ਕੱਲ ਦੀ ਪਲੇਅਰ ਇਹਨਾਂ ਦਿਨਾਂ ਦੇ ਵਿੱਚ ਤਾਂ ਬਾਕੀ ਰੈਗੂਲਰ ਐਤਵਾਰ ਦੇ ਦਿਨਾਂ ਦੇ ਵਿੱਚ ਵੀ ਆਉਂਦੇ ਆ? ਐਤਵਾਰ ਦੇ ਦਿਨ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਆਈਦਾ। ਠੀਕ ਹੈ। 4-5 ਵਜੇ ਜਾਈਦਾ। ਠੀਕ ਹੈ। ਹਾਂ, 7 ਵਜੇ ਪਹੁੰਚ ਜਾਈਦਾ। ਹਾਂ, ਸੇਵਾ ਸੰਗਤ ਕਿਦਾਂ ਵੱਧਦੀ ਜਾ ਰਹੀ ਆ ਹੁਣ? ਵੱਧਦੀ ਜਾ ਰਹੀ। ਹਾਂ, ਬਿਲਕੁਲ ਬਿਲਕੁਲ ਵਧੀਆ ਲੱਗਦਾ ਹੈ। ਪਿਛਲੇ ਸਾਲ ਇਦੋਂ ਬਹੁਤ ਜ਼ਿਆਦਾ ਸੰਗਤ ਸੀਗੀ। ਹਾਂ ਹਾਂ ਹਾਂ। ਬਹੁਤ ਵਧੀਆ ਲੱਗਦਾ। ਹੁਣ ਬਾਬੇ ਦੀ ਕਿਰਪਾ ਨਾਲ ਸੇਵਾ ਮਿਲੀ ਹੈ। ਖਿੱਚ ਕੇ। ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਆ? ਮੈਨੂੰ ਹੋ ਗਏ 48 ਸਾਲ ਹੋ ਗਏ ਜੀ। ਐਲਏ ਚ ਹੀ ਆ ਕਿ ਐਲਏ ਜੀ, ਐਲਏ ਸ਼ੁਰੂ ਤੋਂ ਹੀ? ਸ਼ੁਰੂ ਤੋਂ ਐਲਏ ਨੂੰ ਫਿਰ ਕਿਦਾਂ ਬਦਲਦੇ ਦੇਖਿਆ? ਬਦਲਦੇ ਬਹੁਤ ਬਦਲੀ ਹੋ ਗਿਆ। ਜਿੱਥੇ ਖਾਲੀ ਜਗ੍ਹਾ ਪਈਆਂ ਸੀ, ਉਹ ਮਕਾਨ ਬਣ ਗਏ, ਕੁਛ ਬਣ ਗਿਆ ਜਾਂ ਤਾਂ ਹੁਣ ਦੇਖੋ ਬਹੁਤ ਕਰਾਊਡੀ ਹੋ ਗਿਆ ਐਲਏ। ਹੁਣ ਐਲਏ ਬਹੁਤ ਐਲਏ ਐਲਏ ਦਾ ਟ੍ਰੈਫਿਕ ਤੋਂ ਡਰ ਲੱਗਦਾ ਬਹੁਤ ਹੈ। ਜ਼ਿਆਦਾ। ਮੈਂ ਸਟੇਟ ਛੱਡ ਕੇ ਜਾਣ ਨੂੰ ਤਿਆਰ ਸੀ। ਮੇਰਾ ਕਜਰ ਕਹਿੰਦਾ ਐਂ ਕਰ, ਪਹਿਲਾਂ 2 ਹਫ਼ਤੇ ਕਿਤੇ ਹੋਰ ਸਟੇਟ ਜਾ ਕੇ ਰਹਿ ਗਿਆ, ਤੂੰ ਰਹਿ ਹੀ ਨਹੀਂ ਸਕਦਾ। ਤੇ ਮੌਸਮ ਵਧੀਆ ਲੱਗਦਾ ਇੱਥੇ ਤਾਂ? ਕੀ ਵਧੀਆ ਕੀ ਲੱਗਦਾ ਐਲਏ ਦਾ ਤੁਹਾਨੂੰ? ਮੌਸਮ ਬਹੁਤ ਵਧੀਆ ਨਾ, ਮੌਸਮ ਵਧੀਆ ਹੈ ਕਿ ਜਾਬਾ ਜੂਬਾ ਚੰਗੀਆਂ ਇੱਥੇ। ਠੀਕ ਹੈ। ਟ੍ਰੈਫਿਕ ਤੁਸੀਂ ਰਿਟਾਇਰ ਆ ਜਾਂ ਹੁਣ ਕੰਮ? ਮੈਂ ਰਿਟਾਇਰ ਹੋਇਆ 2021 ਚ ਰਿਟਾਇਰ ਹੋ ਗਿਆ। ਬਸ ਉਦੋਂ ਹੀ ਫਿਰ ਜੀ ਲੱਗ ਜਾਂਦਾ ਇੰਨੇ ਸਾਲ ਕੰਮ ਕਰਕੇ ਰਿਟਾਇਰ ਹੋ ਕੇ? ਕੀ ਕਰੀਏ ਹੁਣ। ਜੇ ਉਹਦਾ ਮੈਂ 65 ਤੇ ਰਿਟਾਇਰ ਹੋਣਾ, ਫਿਰ 68 ਤੇ ਰਿਟਾਇਰ ਹੋ ਜਾ ਕੇ। ਅੱਛਾ, 3 ਸਾਲ ਵੱਧ ਹੀ 3 ਲਾਇਆ। ਸਾਲ ਬਾਅਦ ਹੀ ਲਾਇਆ ਜਾ। ਠੀਕ ਹੈ। ਸਟੇਟ ਨੂੰ ਹਾਲਾਤ ਨੂੰ ਦੇਖ ਕੇ ਲੱਗਦਾ ਵੀ ਠੀਕ ਹੈ ਜਾਂ ਓਕੇ ਹੈ ਜਾਂ ਸੁਧਰਨ ਦੀ ਲੋੜ ਆ? ਬਾਬੇ ਦੀ ਕਿਰਪਾ ਨਾਲ ਆਪਣਾ ਠੀਕ ਹੈ ਸਭ ਕੁਝ ਵਧੀਆ। ਸਭ ਕੁਝ ਆਪਾਂ ਨੂੰ ਕੋਈ ਫਿਕਰ ਨਹੀਂ ਗਾ ਜਾਂ। ਹਾਂ, ਜਿੱਥੇ ਇਦਾਂ ਨਿਆਣੇ ਤੇ ਫਿਰ ਹੁਣ ਪਿੱਛੇ ਪੰਜਾਬ ਗੇੜਾ ਲੱਗਦਾ ਰਹਿੰਦਾ? 6 ਮਹੀਨੇ ਉੱਥੇ 6 ਮਹੀਨੇ ਇੱਥੇ। ਅੱਛਾ। ਹਾਂਜੀ ਹਾਂ। ਸਿਆੜ ਉੱਥੇ ਤੇ ਗਰਮੀਆਂ ਇੱਥੇ? ਹਾਂ, 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 ਹਾਂ। ਕੀ ਬਾਤ ਹੈ। ਚਲੋ ਜੀ, ਧੰਨਵਾਦ ਜੀ। ਤੇ ਸਤੰਬਰ ਚਲੇ ਜਾਣਾ, ਫਿਰ ਅਪ੍ਰੈਲ ਚ ਆਉਣਾ ਜਾ ਕੇ। ਇਦਾਂ ਫਿਰ ਤੁਹਾਡੇ ਸਾਥੀ ਹੋਰ ਵੀ ਜਾਂਦੇ ਹੋਣੇ ਨਾਲ? ਹਾਂ, ਬਹੁਤ ਜਾਂਦੇ ਆ। ਨਹੀਂ, ਮੇਰੇ ਇੰਗਲੈਂਡ ਤੋਂ ਹੋਰ ਆਪਣੇ ਨਿਊ ਜਰਸੀ ਵਗੈਰਾ ਰਹਿੰਦੇ ਸਾਡੇ ਹਾਣੀ ਜਾਂ ਠੀਕ ਹੈ। ਪਿੰਡ ਦੇ, ਫਿਰ ਇਕੱਠੇ ਹੋਈਦਾ ਸਾਰੇ ਉੱਥੇ।
ਹੁਣ ਜਦੋਂ ਤੁਸੀਂ ਦੇਖਦੇ ਜਦੋਂ ਤੁਸੀਂ ਆਏ ਸੀ ਜਵਾਨ ਸੀ, ਹੁਣ ਜਵਾਨਾਂ ਨੂੰ ਜਦੋਂ ਕੰਮ ਕਰਦੇ ਦੇਖਦੇ ਆ ਕਿੱਦਾਂ ਲੱਗਦਾ ਹੈ? ਹੁਣ ਇਵੇਂ ਹੀ ਆ, ਹੁਣ ਜਦੋਂ ਅਸੀਂ ਅੱਗੇ ਜਹਾਜ਼ 'ਚ ਜਾਣਾ ਇੰਡੀਆ ਨੂੰ ਕੋਈ ਤਕਲੀਫ ਨਹੀਂ ਹੁੰਦੀ, ਸਵੇਰ ਸ਼ਾਮ ਨੂੰ ਸਵੇਰ ਨੂੰ ਕੰਮਾਂ 'ਤੇ ਚਲੇ ਜਾਓ। ਹੁਣ ਬੰਦਾ ਜਦੋਂ ਉਮਰ ਦੇ ਲਿਹਾਜ਼ ਨਾਲ ਹੁਣ ਤਾਂ ਔਖਾ ਜਿਹਾ ਹੁੰਦਾ ਲੱਗਦਾ। ਹਾਂ ਜੇ ਮੈਂ ਤਕਰੀਬਨ ਕੰਮ ਹੀ ਜੋ 40-48 ਸਾਲ ਕੰਮ ਵੀ ਕੀਤਾ ਤੇ ਹੁਣ ਆ ਬਾਬੇ ਦੀ ਕਿਰਪਾ ਨਾਲ ਸਭ ਫਿੱਟ ਹੈ ਆਪਣੀ ਕਹਾਣੀ ਹੈ। ਚਲੋ ਬਹੁਤ ਨੇ ਫਿੱਟ ਵੀ ਆ ਤੁਸੀਂ। ਹਾਂਜੀ ਹਾਂ ਧੰਨਵਾਦ ਜੀ। ਹੁਣ 4 ਮੀਲ ਮੈਂ ਸਵੇਰੇ ਤੁਰ ਕੇ ਆਉਣਾ, 2 ਘੰਟੇ ਜੰਪ ਚਲਾਉਣਾ। ਕੀ ਬਾਤ ਹੈ। ਇਹਦੇ ਹਿਸਾਬ ਦੇ ਨਾਲ ਤੁਸੀਂ ਕੰਮ ਆਪਣਾ ਰੁਟੀਨ ਜਿਹੜੀ ਬਿਲਕੁਲ ਹਾਂ ਰੁਟੀਨ ਬਣੀ ਹੋਈ ਹੈ। 5 ਵਜੇ ਉੱਠ ਹੀ ਕਰਨਾ ਆਪਾਂ ਜਾਂ ਕੁਛ ਹੁਣ ਜਿੱਦਣ ਐਤਵਾਰ ਨੂੰ 4:30 ਉੱਠ ਕੇ ਕੇਸੀ ਇਸ਼ਨਾਨ ਕਰਕੇ ਫਿਰ ਗੁਰਦੁਆਰਾ ਸਾਹਿਬ ਆਉਣਾ। ਕੀ ਬਾਤ। ਹਾਂਜੀ ਚਲੋ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਹਾਂਜੀ ਵੀਰ ਜੀ ਕੀ ਨਾਮ ਹੈ ਜੀ? ਜਸ ਬਹੁਤ ਚੰਗਾ ਮੁੰਡਾ ਹੈ ਜਵਾਕ, ਬਹੁਤ ਜ਼ਿਆਦਾ। ਮੈਂ ਛੋਟੇ ਜਿਹੇ ਕਦੋਂ ਦੇ ਲੱਗੇ ਹੋਏ ਆ? ਜਲੇਬੀਆਂ ਦੀ ਕਾਫੀ ਪ੍ਰੈਕਟਿਸ ਹੈ ਲੱਗਦਾ ਕੱਢਣ ਦੀ। ਮੇਬੀ ਲਾਈਕ 2 ਸਾਲ। ਇੱਧਰ ਨੂੰ ਦੇਖਿਓ ਜਰਾ। 2 ਸਾਲ ਪ੍ਰੈਕਟਿਸ। 2 ਸਾਲ ਹੋ ਗਏ ਆ। ਸੋ ਹਰ ਸਾਲ ਫਿਰ ਇਹੀ ਹੁਣ ਇਦਾਂ ਚੱਲ ਰਿਹਾ ਆ। ਇਹ ਬਸ ਜੋ ਗੁਰਦੁਆਰਾ KCF ਰਿਵਰਸਾਈਡ ਜੋ ਜਿੱਥੇ ਵੀ ਸਾਰੇ ਜਗ੍ਹਾ ਜਾਂਦੇ ਆ ਜਾਂ ਸਾਰੇ ਜਗ੍ਹਾ ਸੰਗਤ ਕਿੱਦਾਂ ਵੱਧਦੀ ਜਾ ਰਹੀ ਆ? ਜਾਂ ਵੱਧ ਬਹੁਤ ਆ। ਹਾਂਜੀ ਤੁਸੀਂ ਇੱਥੇ ਦੇ ਜੰਪ ਨਾ ਕਿ ਤੁਸੀਂ ਆਏ ਆ ਇੱਥੇ ਦਾ ਅੱਛਾ ਐਲਏ ਸ਼ੁਰੂ ਤੋਂ ਹੀ? ਐਲਏ ਇੱਥੇ ਕੀ ਜਗ੍ਹਾ ਲੱਗਦਾ ਐਲਏ ਦਾ ਸਭ ਤੋਂ? ਲਾਈਕ ਸਮਝ ਨਹੀਂ ਆਇਆ ਮੀਨਿੰਗ ਐਲਏ ਵਾਟ ਡੂ ਯੂ ਲਾਈਕ ਅਬਾਊਟ ਐਲਏ? ਓਕੇ ਐਲਏ ਅਸੀਂ ਕੀ ਕਹਿ ਸਕਦੇ ਯੂ ਨੋ। ਚਲੋ ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ ਸੋ ਆਓ ਆਪਾਂ ਜੇ ਦੇਖੀਏ ਵੀ ਹੋਰ ਸਿੰਘਾਂ ਦੇ ਨਾਲ ਵੀ ਗੱਲ ਕਰਦੇ ਆ। ਇੱਥੇ ਗੋਲ ਗੱਪਿਆਂ ਦੀ ਸੇਵਾ ਦੇ ਵਿੱਚ ਇਹ ਸਿੰਘ ਜਿੱਤੇ ਹੋਏ ਆ। ਕੀ ਨਾਮ ਹੈ ਮੁੰਡਿਓ? ਸਤਿੰਦਰ ਸਿੰਘ ਜੀ। ਹਾਂਜੀ ਕੀ ਨਾਮ ਹੈ? ਕਰਮਵੀਰ ਸਿੰਘ। ਹਾਂਜੀ ਲੱਗੇ ਹੋਏ ਆ ਸਵੇਰ ਦੇ ਗੋਲ ਗੱਪਿਆਂ ਨੂੰ? ਜੀ ਭਾਜੀ ਲੱਗੇ ਹੋਏ ਆ ਜੀ। ਹਾਂਜੀ ਕਿੱਦਾਂ ਲੱਗਦਾ ਹੈ ਸੰਗਤ ਦੇ ਨਾਲ ਇਦਾਂ ਫਿਰ ਸੇਵਾ ਕਰਕੇ? ਇਦਾਂ ਵਧੀਆ ਲੱਗਣ ਦਿਆ ਭਾਜੀ। ਸੰਗਤ ਆਉਂਦੀ ਹੈ ਦੇਖ ਕੇ ਮਨ ਖੁਸ਼ ਹੁੰਦਾ ਵੀ ਦੂਰੋਂ ਸੰਗਤ ਆ ਰਹੀ ਹੈ ਅੱਜ ਦਾ ਦਿਨ। ਠੀਕ ਹੈ। ਅੱਜ ਦਾ ਦਿਹਾੜਾ ਮਨਾ ਰਹੇ ਆ ਜਿਹੜਾ ਆਪਾਂ ਕਰਤਾਰ ਸਿੰਘ ਸਰਾਭਾ ਜੀ ਦਾ। ਹਾਂ ਸੋ ਵਧੀਆ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਵੀ ਹੋਰ ਵੀ ਡਿਊਟੀਆਂ ਲੱਗੀਆਂ ਤੁਹਾਡੀਆਂ? ਹਾਂਜੀ ਸਵੇਰ ਦੇ ਇੱਥੇ ਹੀ ਆ ਜੀ, ਲਾਗੇ ਰਹੀਦਾ ਸੀ ਤਾਂ ਵੈਸੇ ਵੀ। ਠੀਕ ਹੈ। ਸੋ ਸਵੇਰ ਦੇ ਪਹਿਲਾਂ ਭਾਂਡਿਆਂ ਦੀ ਸੇਵਾ ਜਾਂ ਕੁਝ ਵਗੈਰਾ ਤਾਂ ਹੁਣ ਫਿਰ ਚੱਲ ਰਹੀ ਹੈ। ਕਦੋਂ ਕਦੇ ਆਏ ਹੋਏ ਆ ਐਲਏ? ਹਲੇ ਹੋ ਗਿਆ 1.5 ਸਾਲ ਤੋਂ ਉੱਤੇ ਹੋ ਗਏ। 1.5 ਸਾਲ ਹੋ ਗਿਆ। ਵਧੀਆ ਲੱਗਦਾ ਹੈ? ਹਾਲੇ ਤੱਕ ਤਾਂ ਵਧੀਆ ਲੱਗਦਾ। ਹਾਲੇ ਤੱਕ ਵਧੀਆ ਲੱਗ ਰਿਹਾ। ਠੀਕ ਆ। ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਦੇ ਬਾਰੇ? ਕੀ ਸਮਾਗਮ ਨੂੰ ਦੇਖ ਕੇ ਸੰਗਤ ਨੂੰ ਦੇਖ ਕੇ ਕਿੱਦਾਂ ਲੱਗਦਾ? ਬਹੁਤ ਮਨ ਪ੍ਰਸੰਨ ਹੁੰਦਾ ਪਿਆ ਵਾ ਸੰਗਤ ਨੂੰ ਵੇਖ ਕੇ ਤੇ ਸੇਵਾ ਕਰਨ ਦਾ ਵੀ ਮੌਕਾ ਮਿਲਿਆ ਅੱਜ ਸਾਨੂੰ। ਬਹੁਤ ਮਜ਼ਾ ਆਉਂਦਿਆ ਸਾਨੂੰ ਅੱਜ। ਠੀਕ ਹੈ ਜੀ। ਹਾਂਜੀ ਚਲੋ ਤੁਹਾਨੂੰ ਕਿੰਨਾ ਚਿਰ ਹੋਇਆ ਇੱਥੇ ਐਲਏ ਨੂੰ ਆਇਆ ਨੂੰ? ਮੈਨੂੰ ਕੋਈ 6 ਮਹੀਨੇ ਹੋਏ ਜੀ। 6 ਮਹੀਨੇ ਹੋ ਗਏ। ਵਧੀਆ ਲੱਗ ਰਿਹਾ ਹੈ? ਹਾਂਜੀ ਬਹੁਤ। ਇਹਦੇ ਗੁਰਦੁਆਰਾ ਸਾਹਿਬ ਦੇ ਜਿਹੜੇ ਅਪਾਰਟਮੈਂਟਸ ਉਹਨਾਂ 'ਚ ਹੀ ਰਹਿ ਰਹੇ ਆ? ਨਹੀਂ ਜੀ ਹਾਂਜੀ ਮੈਂ ਆਪਣੇ ਅਪਾਰਟਮੈਂਟ। ਤੁਸੀਂ ਆਪਣੇ ਰਹਿ ਰਹੇ ਹੋ। ਚਲੋ ਥੈਂਕ ਯੂ ਜੀ, ਮਿਹਰਬਾਨੀ ਜੀ। ਸੋ ਆਓ ਆਪਾਂ ਆ ਜਿਹੜੇ ਕੁਛ ਹੋਰ ਸੇਵਾਦਾਰਾਂ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਵੀਰ ਜੀ ਕੀ ਨਾਮ ਹੈ ਜੀ? ਅਜੀਤ ਸਿੰਘ ਜੀ। ਹਾਂਜੀ ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ? ਹਾਂਜੀ ਬਹੁਤ ਵਧੀਆ ਰੌਣਕ ਮੇਲਾ ਵਧੀਆ ਜੀ। ਪਿਛਲੇ ਸਾਲ ਨਾਲੋਂ ਇੱਕ ਜ਼ਿਆਦਾ ਇਕੱਠ ਹੈ। ਹਾਂਜੀ ਤੇ ਵਧੀਆ ਲੱਗ ਰਿਹਾ ਹੈ? ਬਹੁਤ ਵਧੀਆ ਲੱਗ ਰਿਹਾ ਜੀ। ਕੀ ਬਾਤ ਹੈ। ਦੇਖੋ ਜੀ ਤਾਜ਼ੇ ਪਕੌੜੇ ਜਿਹੜੇ ਉਹ ਨਾਲ ਆ ਰਹੇ ਆ। ਉਹ ਜੀ ਪਨੀਰ ਪਕੌੜਾ ਤੇ ਰੈਗੂਲਰ ਪਕੌੜੇ ਟਿੱਕੀ ਛੋਲੇ ਬਹੁਤ ਲੱਗ ਰਹੇ ਨੇ ਜੀ। ਹਾਂਜੀ ਕੀ ਬਾਤ ਹੈ ਜੀ। ਹਾਂਜੀ ਵੀਰ ਜੀ ਕੀ ਨਾਮ ਹੈ ਜੀ? ਖਾਲਸਾ ਵਾਹਿਗੁਰੂ ਫਤਿਹ ਜੀ। ਅਵੀ ਨਾਮ ਹੈ ਅਵੀ ਹੈ ਜੀ। ਹਾਂਜੀ ਅਵੀ ਜੀ ਕੀ ਕਹਿਣਾ ਚਾਹੁੰਦੇ ਆ? ਬਹੁਤ ਅੱਛਾ ਲੱਗ ਰਿਹਾ ਹੈ। ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਕਰਤਾਰ ਸਿੰਘ ਸਰਾਭਾ ਜੀ ਦਾ ਤੇ ਹੁਮਾ ਕੇ ਸੰਗਤਾਂ ਆਈਆਂ ਨੇ ਨੇੜੇ ਦੂਰੋਂ ਵੀ ਤੇ ਬਹੁਤ ਅੱਛਾ ਲੱਗ ਰਿਹਾ ਸਾਨੂੰ। ਬਹੁਤ ਅੱਛਾ ਲੱਗ ਰਿਹਾ। ਧੰਨਵਾਦ ਜੀ। ਸੋ ਜਿੱਦਾਂ ਆਪਾਂ ਦੇਖ ਰਹੇ ਸੀਗੇ ਵੀ ਲਗਾਤਾਰ ਜਿਹੜੀਆਂ ਸੇਵਾਦਾਰਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ ਤੇ ਆਓ ਤੁਹਾਨੂੰ ਜਿਹੜਾ ਹੋਰ ਅੱਗੇ ਲੈ ਚੱਲਦੇ ਹਾਂ। ਅੱਜ ਦੇ ਸਮਾਗਮ ਦੇ ਜਿਹੜੇ ਬਾਕੀ ਦੇ ਦ੍ਰਿਸ਼ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ। ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਆ। ਲਗਾਤਾਰ ਜਿਹੜੀਆਂ ਸੰਗਤਾਂ ਆ ਦੂਰੋਂ ਨੇੜਿਓਂ ਇੱਥੇ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਤੇ ਇੱਥੇ ਸੇਵਾ ਦੇ ਵਿੱਚ ਜਿਹੜੀਆਂ ਉਹ ਸਤਿ ਸ਼੍ਰੀ ਅਕਾਲ ਜੀ ਸੇਵਾ ਦੇ ਵਿੱਚ ਜਿਹੜੀਆਂ ਉਹ ਡਟੀਆਂ ਹੋਈਆਂ ਨੇ ਤੇ ਇਸ ਦੇ ਨਾਲ ਜਿਹੜਾ ਆਪਾਂ ਤੁਹਾਨੂੰ ਜਿਹੜਾ ਦੱਸ ਰਹੇ ਆ ਦਿਖਾ ਰਹੇ ਆ ਜਿਹੜਾ ਅੱਜ ਦਾ ਸਮਾਗਮ 128ਵੇਂ ਜਨਮ ਦਿਹਾੜੇ ਦੇ ਉੱਤੇ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਜਿਹੜਾ ਸਮਾਗਮ ਆ ਉਹ ਕਰਵਾਇਆ ਜਾ ਰਿਹਾ ਆ। ਤੇ ਆਓ ਜਿਹੜੀ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਜਿਨ੍ਹਾਂ ਨੇ ਇਹ ਸਮਾਗਮ ਰੱਖਿਆ ਆ ਉਹਨਾਂ ਦੇ ਨਾਲ ਵੀ ਜਿਹੜੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਆ। ਹਾਂਜੀ ਸਾਡੇ ਜਸਵੰਤ ਸਿੰਘ ਢਿੱਲੋਂ ਨੇ ਜੀ ਇਹ। ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅੱਜ ਬੜਾ ਸੁਹਾਗਾ ਦਿਨ ਆ। ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਆ
ਅਸੀਂ ਇਹ ਜਨਮ ਦਿਨ ਵੀ ਮਨਾਉਂਦੇ ਹਾਂ, ਪਰ ਸਰਾਭਾ ਦੇ ਵਿੱਚ ਜਾ ਕੇ ਅਸੀਂ ਇਹਨਾਂ ਸ਼ਹੀਦੀ ਪੁਰਬ ਵੀ ਮਨਾਉਂਦੇ ਹਾਂ। ਤੇ ਸਰਾਭੇ ਦੇ ਇੱਥੇ ਸਾਰੇ, ਮੈਂ ਸਰਾਭੇ ਨਾਲ ਬਿਲੋਂਗ ਕਰਦਾ ਕਿਉਂਕਿ ਮੇਰੀ ਭੈਣ ਸਰਾਭੇ ਵਿਆਹੀ ਆ। ਇਹ ਜਿਹੜੇ ਸਾਰਾ ਪ੍ਰੋਗਰਾਮ ਕਰ ਰਹੇ ਨੇ, ਮੇਰਾ ਆਪਣਾ ਹੀ ਬਲੱਡਾ, ਮੇਰੇ ਆਪਣੇ ਭਾਣਜਿਆਂ ਦੇ ਲੜਕੇ ਆ, ਤੇ ਹਰੇਕ ਸਾਲ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਕੰਮ ਕੀਤਾ ਜਾਂਦਾ। ਔਰ ਬਾਕੀ ਸਾਰੀ ਸੰਗਤ ਦਾ ਅਸੀਂ ਧੰਨਵਾਦ ਕਰਦੇ ਹਾਂ। ਇੱਥੇ ਆਉਣ ਦੇ ਕਮਿਸ਼ਨਰ ਵੀ ਆਉਂਦੇ ਆ, ਹੋਰ ਬਾਹਰੋਂ ਸਾਰੇ ਹੋਰ ਵੀ ਆਉਂਦੇ ਆ। ਪਰ ਇੱਕ ਬਹੁਤ ਵੱਡੀ ਗੱਲ ਤੁਹਾਡੇ ਚੈਨਲ ਦੇ ਅੱਗੇ ਮੈਂ ਬੇਨਤੀ ਇਹ ਕਰਦਾ ਕਿ ਜਿਹੜੀਆਂ ਸਰਕਾਰਾਂ ਨੇ ਹੁਣ ਤੱਕ ਅਸੀਂ ਜ਼ੋਰ ਬਹੁਤ ਲਾ ਚੁੱਕੇ ਹਾਂ ਕਿ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਨੂੰ ਨੈਸ਼ਨਲ ਡੇ ਮਨਾਓ, ਪਰ ਉਹ ਦੇ ਨਹੀਂ ਰਹੇ। ਇਸ ਕਰਕੇ ਵੀ ਜਾਂ ਤਾਂ ਫਿਰ ਸਾਰੇ ਧਰਨੇ ਰੱਖੀਏ ਜਾਂ ਫਿਰ ਸਾਨੂੰ ਕਰਨਾ ਪਊ ਕੁਛ ਨਾ ਕੁਛ, ਕਿ ਕੋਈ ਸ਼ਹੀਦਾਂ ਦੀ ਉਹ ਸ਼ਹਾਦਤ ਨੂੰ ਬਿਲਕੁਲ ਭੁੱਲ ਚੁੱਕੇ ਆ। ਆਪ ਉਹਨਾਂ ਨਿਆਣਾ ਕੋਈ ਸ਼ਹੀਦ ਨਹੀਂ ਹੋਇਆ, ਨਾ ਕੋਈ ਆਪ ਉਹਨਾਂ ਨੇ ਕੀਤਾ, ਔਰ ਜਿਹਨੇ ਕੀਤਾ ਉਹਦਾ ਨਾਂ ਨਹੀਂ ਗਾਹਾਂ ਹੋਣ ਦਿੰਦੇ। ਇਹ ਬਹੁਤ ਵੱਡੀ ਇੱਕ ਭਾਰੀ ਸੈਟਬੈਕ ਆ। ਔਰ ਸਾਡੇ ਕਲਚਰ ਦੇ ਉੱਤੇ ਸਾਡੀ ਜਿਹੜੀ ਸਪਿਰਿਟ ਆ ਬੱਚਿਆਂ ਦੀ, ਜਿਹਨੇ ਕਿ ਸ਼ਹੀਦੀ ਦੇਣੀ ਆ ਜਾਂ ਕਿ ਸ਼ਹੀਦੀ ਪਾਉਣੀ ਆ, ਇਹ ਬੜੀ ਇੱਕ ਕਿਸਮ ਦੀ ਡਰਾਬੈਕ ਹੋਇਆ। ਇਹਦੇ ਬਾਰੇ ਸਾਨੂੰ ਇੱਕ ਬਹੁਤ ਬੜਾ ਸੰਦੇਸ਼ ਆ। ਮੈਂ ਚੈਨਲ ਨੂੰ ਬੇਨਤੀ ਕਰਦਾ ਕਿ ਚੈਨਲ ਬੜੇ ਵਰਲਡ ਸਖਤ ਵਰਡਾਂ ਦੇ ਵਿੱਚ ਇਹਦੀ ਨਿਖੇਧਿਆ ਕਰੇ। ਮੈਂ ਡਾਕਟਰ ਜਸਵੰਤ ਸਿੰਘ ਢਿੱਲੋਂ ਮੇਰੀ 7 ਕਿਤਾਬਾਂ ਲਿਖੀਆਂ ਹੋਏ ਨੇ, ਮੇਰੀ ਵਰਲਡ ਸਕਰੀਜ ਦੀ ਕਿਤਾਬ ਹੈ, ਕਰਤਾਰ ਸਿੰਘ ਸਰਾਭਾ ਦੀ ਕਿਤਾਬਾਂ ਬਹੁਤ ਲਿਖੀਆਂ ਨੇ ਮੇਰੀਆਂ। ਪਰ ਮੈਂ ਇਹ ਕਰਦਾ ਬੇਨਤੀ ਵੀ ਸਾਡਾ ਲਿਖਿਆ ਲਿਖਾਇਆ ਕਿੱਥੇ ਜਾਊ ਜੇਕਰ ਇਹ ਜਿਹੜੀਆਂ ਸਰਕਾਰਾਂ ਨੇ ਅਗਰ ਇਹ ਆਪਣੇ ਹਾਈ ਸਪੀਡ ਦੇ ਨਾਲ ਇਹਨਾਂ ਨੂੰ ਸ਼ਹੀਦੀ ਦਾ ਨੈਸ਼ਨਲਿਜ਼ਮ ਨਹੀਂ ਦਿੰਦੇ। ਜਿੰਨਾ ਚਿਰ ਸਾਡਾ ਨੈਸ਼ਨਲ ਨਹੀਂ ਹੁੰਦਾ, ਕਰਤਾਰ ਸਿੰਘ ਸਰਾਭਾ ਨੂੰ ਬਿਹਾਰ ਵਿੱਚ ਕੌਣ ਜਾਣੂ, ਕਲਕੱਤੇ 'ਚ ਕੌਣ ਜਾਣੂ। ਅਸੀਂ ਤਾਂ ਜਾਣਦੇ ਹਾਂ, ਇੱਥੇ ਕਰ ਲੈਂਦੇ ਹਾਂ। ਇਹ ਤਾਂ ਪਤਾ ਲੱਗੂ ਜੇਕਰ ਉਸ ਨੂੰ ਨੈਸ਼ਨਲ ਸ਼ਹੀਦ ਦਾ ਸਟੇਟਸ ਦਿੱਤਾ ਜਾਵੇ। ਇਹ ਸਰਕਾਰਾਂ ਬਹੁਤ ਸਾਡੇ ਨਾਲ ਵਿਤਕਰਾ ਕਰ ਰਹੀਆਂ ਨੇ। ਮੈਂ ਹੁਣ ਵੀ ਕਹਿੰਦਾ, ਮੈਂ ਠੋਕ ਕੇ ਕਹਿਣਾ ਇਸ 'ਤੇ, ਇਹ ਜਿੰਨੇ ਪੰਜਾਬ ਦੀ ਸਰਕਾਰ ਵੀ ਆ ਔਰ ਸਰਕਾਰ ਜਿਹੜੀ ਸੈਂਟਰਲ ਸਰਕਾਰ ਵੀ ਆ, ਇਹਨੂੰ ਦੇਣਾ ਚਾਹੀਦਾ। ਅਸੀਂ ਉਹਦਾ ਹਸਪੀਟਲ ਬਣਾਇਆ, ਕਿੰਨੇ ਮਿਹਨਤ ਲਾ ਕੇ ਹਿਸਾਬ ਬਣਾਇਆ, ਪੈਸੇ ਕਿੰਨੇ ਭੇਜੇ, ਸਾਰਾ ਕੁਛ ਕੀਤਾ ਸਰਾਭੇ ਦੇ ਵਿੱਚ। ਜੇ ਜਾ ਕੇ ਤੁਸੀਂ ਦੇਖੋ ਉੱਥੇ ਸਰਾਭੇ, ਫਿਰ ਉਹ ਜਾਂ ਸਪੋਰਟਸ ਹੋ ਰਹੀ ਆ, ਹਸਪੀਟਲ ਜਿਹੜੇ ਬਣੇ ਆ ਅੱਜ ਡਿਸਟ੍ਰਿਕਟ ਦੇ ਲੁਧਿਆਣੇ ਦੇ ਵਿੱਚ ਨੰਬਰ 1 ਹਸਪੀਟਲ ਆ। ਉਹ ਮਸ਼ੀਨਾਂ ਗਈਆਂ ਹੋਈਆਂ ਨੇ ਜਿਹੜੀ ਸਕੈਨ ਕਰਕੇ ਅਸੀਂ ਦੇਖਿਆ, ਜਿਹੜੇ ਕਿਤੇ ਸਾਨੂੰ ਮਿਲਣਗੀਆਂ ਮੁਸ਼ਕਲ ਨਾਲ ਮਿਲਣਗੀਆਂ, ਔਰ ਹਰ ਬੰਦਿਆਂ ਦਾ ਇਲਾਜ ਹੁੰਦਾ ਔਰ ਬੜੇ ਘੱਟ ਪੈਸੇ ਉੱਤੇ ਇਲਾਜ ਹੁੰਦਾ। ਤੇ ਅਸੀਂ ਕਰੀਏ ਕਿ ਕਿੱਧਰ ਜਾਈਏ ਜੇ ਸਰਕਾਰਾਂ ਸਾਡੇ ਵਾਅਦਾ ਕਰ ਜਾਂਦੇ ਸਾਨੂੰ ਜੀ 25 ਲੱਖ ਦਿੱਤਾ, 30 ਲੱਖ ਦਿੱਤਾ, ਇੱਕ ਤੇਲੇ ਨਹੀਂ ਦਿੰਦੇ ਸਾਡੇ ਕੋਲ ਪੈਸਾ, ਨਾ ਸਪੋਰਟ ਵਾਸਤੇ ਦਿੰਦੇ, ਕਿਤੇ ਹੋਰ ਪਾਸੇ ਸ਼ਹੀਦ ਵੀ ਨਹੀਂ ਕਹਿੰਦੇ। ਹਾਂਜੀ, ਨਾ ਸ਼ਹੀਦ ਵੀ ਨਹੀਂ ਕਹਿੰਦੇ। ਵੱਡੀ ਦਾ ਘਰ ਚੱਲ ਹੋਰ ਨਹੀਂ ਖਾਧੀ ਕੜੀ, ਸਾਨੂੰ ਨਾ ਦੇਣ ਪੈਸੇ ਨਹੀਂ ਕਹਿੰਦੀ ਖੋਜ ਉੱਠਦੇ। ਇੱਕ ਸਾਨੂੰ ਜ਼ਰੂਰਤ ਵੱਡੀ ਆ ਕਿ ਕਰਤਾਰ ਸਿੰਘ ਸਰਾਭਾ ਦੀ ਸ਼ਹੀਦ ਜਿਹੜੀ ਨੈਸ਼ਨਲ ਲੈਵਲ ਤੇ ਉਹ ਹੋਣੀ ਚਾਹੀਦੀ ਆ ਔਰ ਉਹਦਾ ਡੰਕਾ ਵੱਜਣਾ ਚਾਹੀਦਾ ਬੰਬੇ ਤੱਕ। ਢਿੱਲੋਂ ਸਾਹਿਬ, ਤੁਹਾਨੂੰ ਲੱਗਦਾ ਵੀ ਜਿਹੜੀ ਸਰਕਾਰ ਬਾਹਰ ਬੈਠੇ ਸਿੱਖਾਂ ਨੂੰ ਜਿਹੜੀ ਮਰਵਾ ਰਹੀ ਆ, ਉਹ ਜਿੰਨਾ ਉਹਨਾਂ ਸਿੱਖਾਂ ਨੂੰ, ਉਹਨਾਂ ਬੱਚਿਆਂ ਨੂੰ ਉਹ ਅੱਗੇ ਆਉਣ ਦੇਣਗੇ? ਨਹੀਂ ਜੀ, ਮੈਂ ਇੱਥੇ ਲੱਗਦਾ ਵੀ ਜਿਸ ਤਰ੍ਹਾਂ ਕਿ ਨਿੱਜਰ ਦਾ ਵੀ ਸਵਾਲ ਖੜਾ ਹੋਇਆ ਆ ਔਰ ਬੜੀਆਂ ਸਾਰੀਆਂ ਹੋਰ ਵੀ ਖੜੀਆਂ, ਮੈਂ ਪੜ੍ਹਦਾ ਰਿਹਾ ਸਾਰਾ ਦੇਖਦਾ। ਇਹ ਸਰਕਾਰਾਂ ਨੇ ਇੱਕ ਰਾਜ ਚਲਾਈ ਇੰਦਰਾ ਗਾਂਧੀ ਨੇ, ਇਹ ਉਹਦੇ ਪੁੱਤਰ ਨੇ ਔਰ ਉਹਦੀ ਸਾਰੇ ਜਾਣ ਪਛਾਣ ਬਣ ਜੋ ਕਰਦੇ ਨੇ, ਸਾਡੀ ਸਿੱਖੀ ਦਾ ਕਾਣ ਕਰ ਰਹੇ ਨੇ। ਮੈਂ ਦੱਸਾਂ, ਸਾਨੂੰ ਚੱਕ ਚਕਈਆ ਕਰਕੇ ਹੁਣ ਕਿ ਆਪਸ ਵੀ ਲੜਾ ਰਹੇ ਨੇ ਔਰ ਆਪਸ ਕੇ ਗੁਰਦੁਆਰਿਆਂ ਦੀ ਪੋਲਿਟਿਕਸ ਵਿੱਚ ਲੱਤਾਂ ਆਉਂਦੇ ਨੇ। ਤੇ ਜਿਹੜੇ ਇੱਕ ਸਿੰਘ ਨੇ ਬੈਠੇ, ਜਿਹੜਾ ਇੱਕ ਨਿੱਜਰ, ਇੱਕ ਬੜਾ ਜਿਹਾ ਖਾਲਿਸਤਾਨੀ ਹੈ। ਖਾਲਿਸਤਾਨ ਤਾਂ ਇੱਕ ਕਿਸਮ ਦਾ ਨਾਰਾ ਨਾ ਬੰਦੇ ਦੀ ਐਕਸਪ੍ਰੈਸ਼ਨ ਆ। ਅਸੀਂ ਕੋਈ ਤਲਵਾਰ ਲੈ ਕੇ ਥੋੜ੍ਹੀ ਸਿੱਧਾ ਕੱਟ ਰਹੇ ਹਾਂ। ਜੇ ਮੈਂ ਖਾਲਸਾ ਨਾਰਾ ਲਾ ਰਿਹਾ, ਮੇਰੀ ਆਪਣੀ ਐਕਸਪ੍ਰੈਸ਼ਨ ਹੈ, ਮੇਰੀ ਆਪਣੀ ਫੀਲਿੰਗ ਆ। ਉਹਦੇ ਵਿੱਚ ਮੇਰਾ ਇੱਕ ਕੰਸਟੀਟਿਊਸ਼ਨ ਰਾਈਟ ਆ। ਉਹਦੇ ਵਿੱਚ ਜੇ ਮੈਂ ਆਪਣੇ ਰਾਈਟ ਨੂੰ, ਇਹ ਮੇਰੇ ਕਹਿੰਦੇ ਵਾਇਓਲੇਟ ਕੀ ਵਾਇਓਲੇਸ਼ਨਾਂ ਦੇ ਅੰਦਰ, ਜੇ ਬੰਦਾ ਖਾਲਿਸਤਾਨ ਨਹੀਂ ਕਹਾਉਂਦਾ ਕੀ ਵਾਇਓਲੇਸ਼ਨਾਂ ਦੇ ਅੰਦਰ, ਜੇ ਆਪਾਂ ਖੱਟੀ ਬੰਨ ਲਾ ਕੇ ਉਹ ਖਾਲਿਸਤਾਨ ਦੀ ਗੱਲ ਕਰਦਾ ਕੀ ਇਹਦੇ ਅੰਦਰ ਆ। ਸਾਡਾ ਨੈਸ਼ਨਲਿਜ਼ਮ ਸਪਿਰਿਟ ਪੂਰੀ ਦਬਾ ਰੱਖੀ ਆ ਔਰ ਅਸੀਂ, ਮੈਂ ਕਹਿੰਦਾ ਪਤਾ ਨਹੀਂ ਕਦੋਂ, ਲੇਕਿਨ ਗੱਲ ਆ ਕੈਨੇਡਾ ਦੇ ਅੰਦਰ ਜਦ ਸਪਿਰਿਟ ਨੂੰ ਜਾਣਦਾ, ਅਮਰੀਕਾ ਦੀ ਸਪਿਰਿਟ ਨੂੰ ਜਾਣਦਾ, ਅਸੀਂ ਦਬਾਵਾਂਗੇ ਨਹੀਂ ਕਦੇ ਨਹੀਂ। ਇਹਨੂੰ ਦਬਣ ਵਾਲੀ ਕੌਮ ਅਸੀਂ ਤਾਂ ਉਦੋਂ ਨਹੀਂ ਜਦੋਂ ਅਹਿਮਦ ਸ਼ਾਹ ਅਬਦਾਲੀ ਆ ਗਿਆ, ਰੰਗ ਸਾਹਿਬ ਆ ਗਿਆ, ਸਿੰਘ ਘੋੜਿਆਂ ਤੇ ਰਹਿੰਦੇ ਸੀ, ਘੋੜਿਆਂ ਤੇ ਰਹਿੰਦੇ, ਕੋਠੀਆਂ ਉੱਤੇ ਲੈ ਰਹਿ ਕੇ ਦਿਨ ਕੱਟਿਆ ਸੀ। ਅਸੀਂ ਲੈ ਕੇ ਆਪਣੇ ਬੱਚਿਆਂ ਦਾ ਕਾਣ ਕਰਵਾਤਾ, ਆਪਣੇ ਕੌਮ ਦਾ ਕਣਵਾਰ ਕਰਿਆ। ਅਹਿਮਦ ਸਾਹਿਬ ਅਬਦਾਲੀ 30,000 ਉਹ ਲੱਗਿਆ ਸਾਡੀ ਇੱਕ ਦਿਨ 30,000 ਬੰਦਾ ਸਾਡਾ ਕੁਰਬਾਨ ਹੋਇਆ। ਅਸੀਂ ਭੁੱਲ ਜਾਵਾਂਗੇ ਕੁਰਬਾਨੀ ਨੂੰ, ਅਸੀਂ ਉਹ ਦਿਨਾਂ ਨੂੰ ਭੁੱਲ ਜਾਵਾਂਗੇ? ਨਹੀਂ, ਸਾਡੇ ਬੀਜ ਇਹੋ ਜਿਹਾ ਸਿੱਖੀ ਦਾ ਬੂਟਾ ਲਹਿਰਾਉਂਦਾ ਰਹੂਗਾ। ਸਿੱਖੀ ਦੇ ਬੂਟੇ ਨੂੰ ਇਹ ਖੂਹ ਦੀਆਂ ਕੁਰਬਾਨੀਆਂ ਦਿੱਤੀਆਂ ਜਾਣਗੀਆਂ। ਇਹ ਖੂਹ ਦਾ ਜੋ ਅਸੀਂ ਗੇੜ ਰਹੇ ਹਾਂ, ਇਹਦਾ ਜੋ ਕੁਰਬਾਨੀਆਂ ਦਾ ਬੂਟੇ ਨੂੰ ਪਾਣੀ ਗਿਆ, ਬੂਟਾ ਹਮੇਸ਼ਾ ਲਹਿਰਾਉਂਦਾ ਰਹੂਗਾ। ਢਿੱਲੋਂ ਸਾਹਿਬ, ਸੰਗਤ ਨੂੰ ਕੀ ਕਹਿਣਾ ਚਾਹੁੰਦੇ ਕਰਤਾਰ ਸਿੰਘ ਸਰਾਭਾ ਹੁਣਾਂ ਦੇ ਜੀਵਨ ਨੂੰ ਲੈ ਕੇ? ਅੱਜ ਉਹਨਾਂ ਦਾ ਆਪਾਂ ਜਨਮ ਦਿਹਾੜਾ ਤੁਸੀਂ ਇੱਥੇ ਮਨਾ ਰਹੇ ਆ, ਕੀ ਸੰਗਤ ਨੂੰ ਉਹਨਾਂ ਦੇ ਜੀਵਨ ਦਾ ਸੰਦੇਸ਼ ਦੇਣਾ ਚਾਹੁੰਦੇ? ਇਹ ਕਹਿ ਦਿੰਦਾ 16 ਸਾਲ ਦੀ ਉਮਰ ਹੋਵੇ, 16 ਸਾਲ ਦੀ ਉਮਰ ਤਾਂ ਨਿਆਣੇ ਦੀ ਕਲਫੇੜਾ ਚੱਕ ਲਓ, ਨਿਆਣਾ ਘਰ ਨੂੰ ਭੱਜ ਜਾਂਦਾ। ਉਹ ਤਾਂ ਬੜੀ ਹਕੂਮਤ ਤੋਂ ਹੀ ਡਰਿਆ, ਉਹਨੇ ਤਾਂ ਬੜੀ ਹਿੰਮਤ ਕੀਤੀ, ਹਥਿਆਰ ਚੱਕ ਲਏ। ਹਥਿਆਰ ਚੱਕ ਕੇ ਉਹ ਵੀ ਯਹੂਦੀਆਂ ਦੀ ਤਰ੍ਹਾਂ ਉੱਥੇ ਪੈਸਾ ਕਮਾ ਸਕਦਾ ਸੀ, ਉਹ ਵੀ ਉੱਥੇ ਆ ਕੇ ਬਹੁਤ ਕੁਝ ਕਰ ਸਕਦਾ ਸੀਗਾ। ਇੱਥੇ ਆ ਕੇ ਪੁੱਛਦੇ ਸਰਾਭੇ ਵੇ ਕਰਤਾਰਾ ਕੀ ਲੈ ਕੇ ਆਇਆ? ਕਹਿੰਦਾ ਬਹੁਤ ਕੁਛ ਲੈ ਕੇ ਆਉਂ। ਇਹ ਕੋਈ ਉਸ ਦਾ ਜ਼ਮਾਨਾ ਹੀ ਐਸਾ ਸੀ ਵੀ ਅਮਰੀਕਾ ਗਿਆ ਬੰਦਾ ਪੈਸੇ ਲੈ ਕੇ ਆਊਗਾ। ਉਹ ਕਹਿੰਦਾ ਬਹੁਤ ਕੁਛ ਲੈਂਦਾ ਹੀ। ਪਤਾ ਲੱਗਿਆ ਕਰਤਾਰ ਸਿੰਘ ਜਦੋਂ ਲੈ ਕੇ ਉਹ 16 ਨਵੰਬਰ ਨੂੰ ਜਾ ਕੇ ਫਾਂਸੀ ਤੇ ਚੜ੍ਹਿਆ ਤਾਂ ਪਤਾ ਲੱਗ ਗਿਆ ਇੱਕ ਅਣਦਾੜੀ
ਵਧੀਆ ਬੰਦਾ ਇੰਨੀ ਕੁਰਬਾਨੀ ਲੈ ਕੇ ਆਇਆ ਔਰ ਸ਼ਹੀਦਾਂ ਦਾ ਸਰਤਾਜ ਬਣਿਆ। ਕਰਤਾਰ ਸਿੰਘ ਸਰਾਭੇ ਦੇ ਪੈਰੋਕਾਰ, ਉਹਦੇ ਫੁੱਟ ਸਟੈਪਸ 'ਤੇ ਚੱਲਿਆ। ਭਗਤ ਸਿੰਘ ਚੱਲਿਆ, ਸੁਖਦੇਵ ਚੱਲਿਆ, ਉਹਦੇ ਉੱਤੇ ਕਿੰਨੇ ਮਾਂ ਸ਼ਹੀਦ ਹੋਏ ਨੇ, ਉਹਦੇ ਫੁੱਟ ਸਟੈਪ 'ਤੇ ਚੱਲੇ ਨੇ। ਉਹ ਲੈਜੈਂਡਰੀ ਸ਼ਹੀਦ ਆ, ਉਹ ਟਾਪ ਦਾ ਸ਼ਹੀਦ ਆ, ਇੱਕ ਪਹਿਲਾ ਸ਼ਹੀਦ ਆ ਜਿਹਨੇ ਆਪਣੀ ਸ਼ਹੀਦੀ ਪਾ ਕੇ ਸਾਡੇ ਗढ़ ਦੇ ਵਿੱਚ ਸ਼ਹੀਦਾਂ ਦਾ ਹਾਰ ਪਾਤਾ ਕਿ ਵੀ ਕਰੋ ਤੁਸੀਂ ਜੋ ਮਰਜ਼ੀ ਅੱਗੇ ਆਓ, ਕਿਉਂਕਿ ਉਹਦੀ ਕੁਰਬਾਨੀ ਅਸੀਂ ਭੁੱਲ ਨਹੀਂ ਸਕਦੇ, ਅਸੀਂ ਦੇ ਨਹੀਂ ਸਕਦੇ। ਬਾਕੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ, ਜਿਹੜੀ ਸਾਡੀ ਇਨਫੋਰਮੇਸ਼ਨ ਲੈ ਰਹੇ ਹੋ ਇੱਥੋਂ ਤੁਸੀਂ, ਜਿਹੜੀ ਸਾਡਾ ਇਨਪੁੱਟ ਆ ਉਹਨੂੰ ਤੁਸੀਂ ਦੇਵੋ। ਤੇ ਬਾਕੀ ਹੋਰ ਚੈਨਲ ਨੂੰ ਵੀ ਕਰੋ, TV ਏਸ਼ੀਆ ਦਾ ਵੀ ਇੱਥੇ ਬੰਦੇ ਹੋਣੇ ਜਿਵੇਂ ਪਹਿਲਾਂ ਹੁੰਦਾ ਉਹਨੂੰ ਗੱਲ ਕਰ ਲੈਂਦੇ ਆਪਾਂ, ਪਰ ਤੁਸੀਂ ਜ਼ਰੂਰ, ਤੁਹਾਡਾ ਬਹੁਤ ਧੰਨਵਾਦ ਆ। ਤੁਸੀਂ ਜਿੰਨੀ ਸਾਡੀ ਇਹ ਸਪਿਰਿਟ ਆ, ਜਿੰਨਾ ਸਾਡਾ ਇੱਥੇ ਕਰਤਾਰ ਸਿੰਘ ਸਰਾਭਾ ਦੇ ਬਾਰੇ 'ਚ ਜਿਹੜੇ ਫੋਟੋ ਸਾਹਿਬ ਜੋ ਸਾਨੂੰ ਕੁਰਬਾਨੀ ਦਾ ਸੰਦੇਸ਼ ਦੇ ਕੇ ਗਿਆ, ਹੁਣ ਤੱਕ ਮਾਈ ਦਾ ਲਾਲ ਹਿੰਦੁਸਤਾਨ ਦੀ ਧਰਤੀ ਤੇ, ਦੁਨੀਆ ਦੀ ਧਰਤੀ ਤੇ ਇੰਨੀ ਛੋਟੇ ਉਮਰ ਦਾ ਮੈਂ ਸ਼ਹੀਦ ਨਹੀਂ ਦੇਖਿਆ ਜਿਹਨੇ ਕਿ ਆ ਚੰਡੀਗੜ੍ਹ ਦਾ ਮੈਂ ਸ਼ਹੀਦ ਹਾਂ ਤੇ ਉਹਦੇ ਫੋਟੋ ਸਟੈਪ ਜਾਂ ਸ਼ਹੀਦੀਆਂ ਦੇ ਪੈਂਦੀਆਂ ਜਾ ਰਹੀਆਂ ਨੇ। ਬਿਲਕੁਲ। ਤੇ ਇਸ ਕਰਕੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਰੇ ਚੈਨਲ ਦਾ, ਸੰਗਤ ਦਾ ਬਹੁਤ ਧੰਨਵਾਦ। ਤੇ ਤੁਸੀਂ ਇੱਕੋ ਹੀ ਚੀਜ਼ ਰੱਖਣਾ ਵੀ ਸਾਨੂੰ ਕਰਤਾਰ ਸਿੰਘ ਸਰਾਭਾ ਜੀ ਨੈਸ਼ਨਲ ਜਿਹੜਾ ਨਾਮ ਆ ਉਹ ਅਸੀਂ ਚਾਹੁੰਦੇ ਹਾਂ ਕਿ ਉਹਦਾ ਬੰਬੇ ਤੱਕ, ਗੁਜਰਾਤ ਤੱਕ, ਐਟਲੀਸਟ ਸਾਡੇ ਹਿੰਦੁਸਤਾਨ ਤੱਕ ਤਾਂ ਨਾ ਪਹੁੰਚੇ। ਸਾਡੀ ਜਿਹੜੀ ਸਕੂਲਾਂ ਦੇ ਬੱਚੇ ਪੜ੍ਹਨ ਕਰਤਾਰ ਸਿੰਘ ਸਰਾਭਾ ਕੌਣ ਸੀ, ਅਸੀਂ ਤਾਂ ਹੁਣ ਤੇ ਘਰ ਦੀ ਬਿੱਲੀ ਕਰ ਸਵੇਂ ਆਉਂਗਾ, ਇਹ ਸਰਕਾਰਾਂ ਨੇ ਕੁਛ ਨਹੀਂ ਕਰਨਾ ਸਾਡਾ, ਬਸ ਸਾਡਾ ਸੰਦੇਸ਼ ਆਪ ਹੀ ਜ਼ੋਰ ਲਾਉਣਾ ਪੈਣਾ ਹੈ। ਹਾਂ ਬਿਲਕੁਲ, ਸਾਨੂੰ ਆਪ ਜ਼ੋਰ ਲਾਵਾਂਗੇ, ਔਰ ਇਹਦਾ ਡੰਡ ਤੋਂ ਨਹੀਂ ਲਾਵਾਂਗੇ, ਜ਼ੋਰ ਪੂਰਾ ਲੱਗੂਗਾ। ਇਸ ਵਾਰ ਕੈਨੇਡਾ ਵਿੱਚ ਸਾਡੀ ਬੱਲੇ ਬੱਲੇ ਆ, ਅਮਰੀਕਾ ਵੱਡਾ ਵਿਸ਼ਾਲ ਕੰਟਰੀ, ਸਾਡੀ ਸੰਖਿਆ ਵੱਧ ਰਹੀ ਹੈ ਦਿਨ ਦਿਨ। ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਅੰਦਰ ਅਸੀਂ ਘੱਟ ਨਹੀਂ ਹੈਗੇ। ਇਹ ਨਾ ਸਮਝੋ ਕਿਤੇ ਲੈ ਕੇ ਵੀ ਇੱਕ ਨੂੰ ਬੈਠੇ ਨਹੀਂ, ਇਹ ਸਾਤੋਂ ਉੱਥੋਂ ਪੂਰੇ ਇੱਥੋਂ ਡਰਦੇ ਆ, ਉੱਥੇ ਬੈਠੇ ਡਰਦੇ ਆ, ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਦੂਜੀ ਪਾਰਟੀ, ਖਾਣਗੇ ਜਿਹਨੇ ਸਾਰੇ, ਮਤਲਬ ਇੱਕ ਤੋਂ ਇੱਕ ਜਾਣਦਾ, ਸਾਰੇ ਸਾਰੇ ਕਰਪਟ ਨੇ, ਸਾਰੇ ਸਾਰੇ ਖਾ ਰਹੇ ਨੇ, ਸਾਰੇ ਸਾਰੇ ਸਟੇਟ ਨੂੰ, ਮੁਲਕ ਨੂੰ ਬਰਬਾਦ ਕਰ ਰਹੇ ਨੇ। ਬੱਚਿਆਂ ਦੀ ਬੇਰੁਜ਼ਗਾਰੀ ਦਾ ਰਗੜਾ ਖੜਾ ਹੋਇਆ, ਉੱਥੇ ਲੈ ਕੇ ਦੇਖੋ ਲਾਅ ਐਂਡ ਆਰਡਰ ਕਿੰਨਾ ਵਿਗੜਿਆ ਹੋਇਆ। ਸਾਡੀ ਜਿਹੜੀ ਸਥਿਤੀ ਹੈ ਇਕਨੋਮਿਕ ਹਾਲਤ ਕਿੱਥੇ ਗਾ ਜੇ, 67% ਇੱਕ ਮੁਲਕ ਦੇ ਅੰਦਰ ਬੇਰੁਜ਼ਗਾਰੀ ਫੈਲੇ। ਜਿਹੜੇ ਬੱਚੇ ਇੰਜੀਨੀਅਰ ਰਹੇ, ਡਾਕਟਰ ਨਹੀਂ ਬਣ ਕੇ, ਉਹਨੂੰ ਜੌਬ ਨਹੀਂ ਮਿਲਦੇ, ਉਹਦਾ ਵਿਚਾਰੇ ਲੈ ਕੇ ਮਾੜੇ ਮੋਟੇ ਕੰਮਾਂ ਦੇ ਉੱਤੇ ਬਾਟ ਕੇ ਚੱਕੀ ਫਿਰਦੇ ਕਲੀਆਂ ਕਰਨ ਨੂੰ। ਉਹ ਸਾਰੇ ਜਿਹੜੇ ਜਿੰਨੇ ਵੀ ਸਾਡੇ PhD ਵਾਲੇ, ਆਪਾਂ ਨੂੰ ਪਤਾ ਵੀ ਗ੍ਰੇਡ 4 ਵਾਲਿਆਂ ਤੱਕ ਦੀ ਜਿਹੜੀ ਉਹ ਜੌਬ ਉਹਦੇ ਲਈ ਲੈਣਾ ਲਾ ਕੇ ਖੜ ਜਾਂਦੇ, ਹਾਲਾਤ ਉੱਥੇ ਦੇ ਮਾੜੇ ਆ। ਪਰ ਚਲੋ ਅੱਜ ਜਦੋਂ ਆਪਾਂ ਇੱਥੇ ਸਮਾਗਮ ਜਿਹੜਾ ਇਹ ਕਰ ਰਹੇ ਆ ਕਰਤਾਰ ਸਿੰਘ ਸਰਾਭਾ ਜੀ ਦੀ ਯਾਦ ਦੇ ਵਿੱਚ, ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ, ਤੁਹਾਡੀ ਆਰਗੇਨਾਈਜੇਸ਼ਨ ਦੇ ਬਾਰੇ ਵੀ ਥੋੜਾ ਜਿਹਾ ਦੱਸੋ, ਕਦੋਂ ਤੋਂ ਬਣੀ ਹੋਈ ਆ, ਕਦੋਂ ਤੋਂ ਚੱਲ ਰਿਹਾ ਹੈ? ਇਹਨੂੰ ਸਾਡੇ ਕੋਲ ਬਣਾ 15-20 ਸਾਲ ਹੋ ਗਏ ਚਲਾਉਂਦਿਆਂ ਨੂੰ। ਇਹ ਜਿਹੜਾ ਜਨਮ ਦਿਨ ਇਹਦਾ ਮਨਾਉਣ ਦਾ ਸ਼ੁਰੂ ਕੀਤਾ, ਇਹ ਮੇਰੇ ਭਾਣਜੇ ਨੇ ਸਰਾਭੇ ਤੋਂ ਹੀ, ਜਤਿੰਦਰ ਹੁਣੀ ਬੰਦੇ ਨੂੰ ਸਾਰੇ ਨਾਲ ਦੀਆਂ ਬਲਦੇ ਬੈਠੇ, ਸਾਰੇ ਸਭ ਬੈਠੇ ਨੇ ਜੀ, ਪਿੱਛੇ ਸਭ ਖੜੇ ਆ, ਤੇ ਇਹਨਾਂ ਨੇ ਹੀ ਸਾਰਾ ਉਸਤਾ ਚੱਕਿਆ ਸੀ। ਮੈਂ ਥੋੜੀ ਜਿਹੀ ਉਸ ਵਕਤ ਜਰਾ ਵੀ ਕੀਤੀ ਸੀ, ਮੈਂ ਕਿਹਾ ਆਪਾਂ ਸ਼ਹੀਦੀ ਗੁਰਪੁਰਬ ਮਨਾਈਏ, ਵੀ ਆਪਾਂ ਬਜਾਏ ਦਿਨ ਉਹਦਾ ਜਨਮ ਦਿਨ ਮਨਾਉਣ ਦੇ। ਫਿਰ ਕਹਿੰਦੇ ਮਾਮਾ ਜੀ ਆਪਾਂ ਇਹ ਸ਼ੁਰੂ ਕਰ ਲੈਂਦੇ ਹਾਂ, ਫਿਰ ਆਪਾਂ ਸ਼ਹੀਦੀ ਗੁਰਪੁਰਬ ਮਨਾਵਾਂਗੇ। ਹੁਣ ਅਸੀਂ ਇਹ ਵੀ ਸੋਚ ਰਹੇ ਹਾਂ ਬਈ ਅਸੀਂ ਜਿਹੜਾ 16 ਤਰੀਕ ਨੂੰ ਜਿਹੜਾ ਨਵੰਬਰ ਦੇ ਵਿੱਚ ਸ਼ਹੀਦੀ ਦਿਹਾੜਾ ਆਉਂਦਾ, ਅਸੀਂ ਉਹ ਵੀ ਧੂਮ-ਧਾਮ ਨਾਲ ਮਨਾਈਏ, ਅਸੀਂ ਇਹ ਵੀ ਸੋਚ ਰਹੇ ਹਾਂ। ਅਸੀਂ ਆਓ ਜਤਿੰਦਰ ਜੀ ਨਾਲ ਗੱਲ ਕਰਦੇ। ਹਾਂਜੀ ਜਤਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਦੇ ਬਾਰੇ? ਹਾਂਜੀ, ਅੱਜ ਦੇ ਦਿਨ ਦਾ ਤਾਂ ਇਹੀ ਵਾ ਜੀ ਸੰਦੇਸ਼ ਸਾਰਿਆਂ ਨੂੰ, ਵੀ ਇੱਕ ਤਾਂ ਜਿਹੜੀ ਹੁਣ ਮਾਮਾ ਜੀ ਹੁਣ ਨੇ ਗੱਲ ਕੀਤੀ ਆ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ, ਬਈ ਮਤਲਬ ਪੂਰਾ ਉੱਥੇ ਕੌਮੀ ਸ਼ਹੀਦ ਆਪਾਂ ਕਹਿੰਦੇ ਆ, ਜਿਹੜਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਨਾਂ ਨੂੰ ਸਰਕਾਰਾਂ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਤੇ ਉਹਨਾਂ ਬਾਰੇ ਦੱਸਣਾ ਚਾਹੀਦਾ ਹੈ। ਹਾਂਜੀ, ਉਹਨਾਂ ਬਾਰੇ ਦੱਸਣਾ ਚਾਹੀਦਾ, ਬਿਲਕੁਲ। ਹਾਂਜੀ, ਸੋ ਹਰ ਸਾਲ ਤੁਸੀਂ ਸੰਗਤ ਦੇ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਲਾਸ ਐਂਜਲਸ ਦੇ ਵਿੱਚ ਇਹ ਸਮਾਗਮ ਕਰਾਉਂਦੇ ਆ, ਸੋ ਸੰਗਤ ਹਰ ਸਾਲ ਵੱਧ ਰਹੀ ਹੈ? ਹਾਂਜੀ, ਹਰ ਸਾਲ ਸਾਨੂੰ 20 ਸਾਲ ਹੋ ਗਏ ਆਲਮੋਸਟ ਹੀ। ਸਾਨੂੰ ਸਾਡੇ ਮਾਮਾ ਜੀ ਹੁਣਾਂ ਨੇ, ਇਹਨਾਂ ਨੇ ਮਤਲਬ ਕਹਿ ਕੇ ਸਾਨੂੰ ਸ਼ੁਰੂਆਤ ਕਰਾਈ। ਮਨ 'ਚ ਸਾਡੇ ਵੀ ਸੀ, ਪਰ ਇਹਨਾਂ ਨੇ ਹੱਲਾਸ਼ੇਰੀ ਦਿੱਤੀ ਪੂਰੀ ਜੀ। ਤੇ ਉਸ ਟਾਈਮ ਦੇ ਉਦੋਂ ਚੱਲ ਰਿਹਾ ਜੀ। ਹੁਣ ਤਾਂ ਸੰਗਤਾਂ ਤੁਹਾਡੇ ਸਾਹਮਣੇ ਹੀ ਆ, ਦੇਖੋ ਕਿਦਾਂ ਲਾਈਨਾਂ ਲੱਗੀਆਂ ਆ ਰਹੀਆਂ। ਹਾਂਜੀ, ਤੇ ਬਹੁਤ ਵਧੀਆ ਲੱਗਦਾ ਜੀ ਜਦੋਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ। ਕੋਈ ਚੰਗਾ ਕੰਮ ਕਰਦੇ ਆ, ਬਹੁਤ ਵਧੀਆ ਲੱਗ ਰਿਹਾ ਜੀ। ਸੋ ਅਸੀਂ ਇਹੀ ਚਾਹੁੰਦੇ ਵੀ ਜਿੰਨੇ ਵੀ ਬਾਕੀ ਵੀ ਸ਼ਹੀਦ ਨੇ ਆਪਣੇ ਸਾਰੇ, ਤੇ ਹੋਰ ਵੀ ਜਿੰਨੇ ਸਾਡੇ ਭਰਾ ਸੁਣਦੇ ਆ, ਸਾਰੇ ਥੋੜਾ ਉਪਰਾਲਾ ਆਪਾਂ ਕਰੀਏ ਤਾਂ ਆਪਾਂ ਬਹੁਤ ਵਧੀਆ ਚੜ੍ਹਦੀ ਕਲਾ ਵੱਲ ਸਾਰੇ ਆਪਣੇ ਜਾਵਾਂਗੇ ਜੀ। ਜਾ ਰਹੇ ਵੀ ਹਾਂ ਤੇ ਜਾਵਾਂਗੇ ਵੀ। ਬਿਲਕੁਲ। ਤੇ ਸਭ ਕੁਛ ਬਾਕੀ ਸਾਰਾ ਤੁਹਾਡਾ ਟੀਮ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ। ਹਾਂਜੀ ਵੀਰ ਜੀ, ਕੀ ਨਾਮ ਹੈ? ਦਲਜੀਤ ਸਿੰਘ। ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਅੱਜ ਦੇ ਦਿਨ ਬਾਰੇ? ਸ਼ਹੀਦ ਕਰਤਾਰ ਸਿੰਘ ਸਰਾਭਾ ਮੈਮੋਰੀਅਲ ਸੋਸਾਇਟੀ ਵੱਲੋਂ ਅੱਜ ਅਸੀਂ ਕਰਤਾਰ ਸਿੰਘ ਸਰਾਭਾ ਜੀ ਦਾ 128ਵਾਂ ਜਨਮ ਦਿਨ ਮਨਾ ਰਹੇ ਹਾਂ, ਤੇ ਐਲਏ ਦੀ ਸਰਾਭਾ ਨਗਰ ਦੀ ਸਾਰੀ ਸੰਗਤ ਬਹੁਤ ਹਮ ਕੇ ਪਹੁੰਚੀ ਆ। ਅਸੀਂ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੱਖ ਵੈਲਫੇਅਰ ਆਰਗੇਨਾਈਜੇਸ਼ਨ ਦਾ ਅਤੇ ਆਈਆਂ ਸੰਗਤਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਅਸੀਂ ਸ਼ਹੀਦਾਂ ਦੇ ਤਿਉਹਾਰ, ਜਨਮ ਦਿਨ, ਸ਼ਹੀਦੀ ਦਿਨ ਮਨਾਉਂਦੇ ਰਹਾਂਗੇ। ਜੀ, ਕੀ ਨਾਮ ਹੈ ਜੀ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਮਨਜੀਤ ਸਿੰਘ ਭੰਦੇਰ ਜੀ ਇਸ ਗੁਰੂ ਘਰ ਦਾ ਮੁੱਖ ਸੇਵਾਦਾਰ ਹਾਂ ਜੀ, ਤੇ ਮੈਂ ਸਾਰੀਆਂ ਹੀ ਐਲਏ ਦੀਆਂ ਸੰਗਤਾਂ ਤੇ ਸਰਾਭਾ ਨਗਰ ਦੇ ਜਿੰਨੇ ਵੀ ਆਏ ਨੇ ਔਰ ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦਾ। ਤੇ ਹਰੇਕ ਸਾਲ ਹੀ ਇਸੇ ਤਰ੍ਹਾਂ ਵੱਧ ਚੜ੍ਹ ਕੇ ਵੱਡੇ ਸਹਿਯੋਗ ਦੇ ਨਾਲ ਇਸ ਗੁਰੂ ਘਰ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਜੀ। ਥੈਂਕ ਯੂ। ਸੋ ਜਿਹੜੀਆਂ ਸੰਗਤਾਂ ਪਹਿਲੀ ਦੀ ਦੇਖ ਰਹੀਆਂ ਆ, ਸੁਣ ਰਹੀਆਂ ਆ, ਉਹਨਾਂ ਨੂੰ ਵੀ ਗੁਰਦੁਆਰਾ ਸਾਹਿਬ ਦੇ ਬਾਰੇ ਵੀ ਥੋੜ੍ਹਾ ਦੱਸ ਦਿਓ। ਇਹ ਗੁਰਦੁਆਰਾ 1988 ਦੇ ਵਿੱਚ ਹੋਂਦ 'ਚ ਆਏ ਸੀਗੇ, ਤੇ ਉਸ ਤੋਂ ਬਾਅਦ ਇਸ ਗੁਰੂ ਘਰ ਦੇ ਵਿੱਚ ਸਾਰੀ ਕਮੇਟੀ ਬੜੇ ਸਹਿਯੋਗ ਦੇ ਨਾਲ, ਔਰ ਜਿੰਨੇ ਵੀ ਡਾਇਰੈਕਟਰ ਸਾਹਿਬਾਨ ਨੇ ਇਸ ਗੁਰੂ ਘਰ ਦੇ, ਸਾਰੇ ਹੀ ਬੜੇ ਸਹਿਯੋਗ ਦੇ ਨਾਲ ਪੂਰਾ ਸਹਿਯੋਗ ਦੇ ਰਹੇ ਨੇ। ਕਾਫੀ ਇਸ ਗੁਰੂ ਘਰ ਦੇ ਵਿੱਚ ਕੰਮ ਹੋ ਰਹੇ ਨੇ ਜੋ ਕਮੇਟੀ ਕਰ ਰਹੀ ਹੈ। ਮੈਂ ਐਲਏ ਦੀਆਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਰੀ ਕਮੇਟੀ ਦਾ ਸਹਿਯੋਗ ਦਿਓ ਤਾਂ ਕਿ ਇਸ ਗੁਰੂ ਘਰ ਨੂੰ ਵਧੀਆ ਆਪਾਂ ਬਣਾ ਸਕੀਏ। ਜੀ ਬਿਲਕੁਲ। ਸੋ ਤੁਸੀਂ ਦੇਖ ਰਹੇ ਆ, ਹਾਂਜੀ ਹਾਂਜੀ, ਵੀਰ ਜੀ ਦੇ ਨਾਲ ਆਪਾਂ ਗੱਲ ਕਰ ਲਈ ਸੀਗੀ, ਤੇ ਹਾਂਜੀ ਹੁਣ ਰਵੀ ਨੂੰ ਟਾਈਮ ਦਿੰਦੇ ਹਾਂਜੀ 2 ਵਾਰੀ ਦੇ ਚੁੱਕਾ। ਆਜੋ ਆਜੋ ਆਜੋ। ਹਾਂਜੀ, ਕੀ ਨਾਮ ਹੈ ਜੀ ਆਪਦਾ? ਰਵੀ ਗਰੇਵਾਲ। ਮੈਂ ਬਹੁਤ ਧੰਨਵਾਦ ਕਰਦਾ ਸਾਡੀ ਕਮੇਟੀ ਦਾ, ਕਰਤਾਰ ਸਿੰਘ ਸਰਾਭਾ ਦੇ ਬਰਥਡੇ ਨੂੰ ਮਨਾਉਣ ਵਾਲੀ ਦਾ। ਬੜੀ ਦੇਰ ਤੋਂ ਢਿੱਲੋਂ ਸਾਹਿਬ, ਜਤਿੰਦਰ ਗਰੇਵਾਲ, ਬਾਕੀ ਸਾਰੇ ਜਿਹੜੀ ਕਮੇਟੀ ਹੈ ਹਰ ਸਾਲ ਬੜੀ ਚੰਗੀ ਤਰ੍ਹਾਂ ਮਨਾਉਂਦੀ ਹੈ। ਇਸ ਸਾਲ ਤਾਂ ਬੱਲੇ ਬੱਲੇ ਹੋ ਗਿਆ, ਇੰਨਾ ਮਤਲਬ ਸੰਗਤ ਆਈ ਹੈ, ਬਹੁਤ ਇਕੱਠ ਹੋਇਆ। ਸੋ ਜਿਸ ਤਰ੍ਹਾਂ ਢਿੱਲੋਂ ਸਾਹਿਬ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਨੂੰ ਸ਼ਹੀਦ ਦਾ ਜ਼ਰੂਰ ਮਿਲਣਾ ਚਾਹੀਦਾ ਨਾਮ, ਸੋ ਉਹੀ ਰਿਕੁਐਸਟ ਹੈ ਸਾਡੀ। ਵੀ ਵਿਲ ਰੀਅਲੀ ਰੈਕੋਗਨਾਈਜ਼ ਦੈਟ। ਠੀਕ ਹੈ ਜੀ। ਹਾਂਜੀ ਜੀ, ਕੀ ਨਾਮ ਹੈ ਜੀ? ਸੁਖਵਿੰਦਰ ਸਿੰਘ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ। ਮੈਨੂੰ ਅੱਜ ਇੱਥੇ ਆ ਕੇ ਇੰਨੀ ਜ਼ਿਆਦਾ ਖੁਸ਼ੀ ਹੋਈ ਆ। ਅਸੀਂ ਸਾਰੇ ਨਗਰ ਵਾਸੀ ਪਿੰਡ ਵੀ ਕਰਤਾਰ ਸਿੰਘ ਦਾ ਜਨਮ ਦਿਨ ਹਰ ਵਾਰੀ ਸਪੋਰਟਸ ਕਲੱਬ ਵਾਲੇ ਮਨਾਉਂਦੇ ਆ, ਪਰ ਅੱਜ ਮੈਂ ਦੇਖਿਆ ਸਾਡੇ ਸਰਾਭੇ ਪਿੰਡ ਤੋਂ ਜਿਹੜੇ ਇੱਥੇ ਐਲਏ ਰਹਿੰਦੇ ਆ, ਬਲਜਿੰਦਰ ਜਤਿੰਦਰ ਦੋਨੋਂ ਭਰਾ, ਬਲਦੇਵ ਸਿੰਘ, ਹੋਰ ਵੀ ਸਾਡੇ ਪਿੰਡ ਦੇ ਕਾਫੀ ਬੰਦੇ ਇੱਥੇ ਰਹਿੰਦੇ ਆ, ਤੇ ਬਾਕੀ ਜਿਹੜੇ ਐਲਏ ਦੇ ਹੋਰ ਸਾਡੇ ਨੇੜੇ ਦੇ ਬੰਦੇ ਹੈਗੇ ਆ ਇੰਡੀਆ ਤੋਂ, ਸਾਰੇ ਬਹੁਤ ਵਧੀਆ। ਉਹਨਾਂ ਨਾਲ ਅੱਜ ਮੈਨੂੰ ਉਪਰਾਲਾ ਦੇਖ ਕੇ ਜਨਮ ਦਿਨ ਮੈਨੂੰ ਇੰਨੀ ਖੁਸ਼ੀ ਹੋਈ ਆ। ਤੇ ਅਸੀਂ ਟੂਰਨਾਮੈਂਟ ਕਰਾਉਂਦੇ ਆ, ਉਹਦੇ ਵਿੱਚ ਵੀ ਕਾਹਦਾ ਟੂਰਨਾਮੈਂਟ ਹੁੰਦਾ ਆ? ਫੁੱਟਬਾਲ, ਹਾਕੀ, ਕਬੱਡੀ। ਇੱਥੇ ਐਲਏ ਕਰਾਉਂਦੇ ਜਾਂ ਉੱਥੇ ਪਿੱਛੇ ਪਿੰਡ? ਸਰਾਭੇ ਪਿੰਡ ਬਹੁਤ ਤਗੜਾ ਟੂਰਨਾਮੈਂਟ ਹੁੰਦਾ ਸਾਡੇ ਪੰਜਾਬ ਦੇ ਵਿੱਚੋਂ। ਤਕਰੀਬਨ ਉਹ ਸਾਡੇ ਆਪਣੇ ਸ਼ਹੀਦ ਕਰਤਾਰ ਸਿੰਘ ਦੇ ਸ਼ਹੀਦੀ ਦਿਨ ਤੇ ਅਸੀਂ ਨਵੰਬਰ ਦੇ ਵਿੱਚ ਅਸੀਂ ਕਰਵਾਉਂਦੇ ਆ, ਤੇ ਬਹੁਤ ਹੀ ਤਗੜਾ ਟੂਰਨਾਮੈਂਟ ਹੁੰਦਾ। ਤੇ ਉਹਦੇ ਵਿੱਚ ਵੱਧ ਤੋਂ ਜ਼ਿਆਦਾ ਉਪਰਾਲਾ NRI ਬੰਦਿਆਂ ਦਾ ਸਾਡੇ ਹੁੰਦਾ, ਬਹੁਤ ਜ਼ਿਆਦਾ ਸਹਿਯੋਗ ਹੁੰਦਾ। ਤੇ ਬਾਕੀ ਸਾਡੇ ਨਗਰ ਵਾਸੀ ਵੀ ਕਰਦੇ ਆ, ਤੇ ਜ਼ਿਆਦਾ NRI ਬੰਦਿਆਂ ਦਾ ਸਹਿਯੋਗ ਉਸ ਟੂਰਨਾਮੈਂਟ ਦੇ ਵਿੱਚ ਹੁੰਦਾ। ਤੇ ਤਕਰੀਬਨ ਸਾਡੇ ਟੂਰਨਾਮੈਂਟ ਦੇ ਵਿੱਚ 40 ਤੋਂ ਲੈ ਕੇ 45 ਲੱਖ ਤੱਕ ਸਾਡਾ ਬਜਟ ਹੁੰਦਾ, ਜਿਹੜਾ ਸਾਰਾ ਇਹ ਬੰਦੇ ਇੱਥੋਂ ਬਾਹਰੋਂ ਜਿਹੜਾ ਸਪੋਰਟ ਜਾਂਦੀ ਆ, ਜ਼ਿਆਦਾ ਸਪੋਰਟ ਇੱਥੋਂ ਜਾਂਦੀ ਆ। ਠੀਕ ਹੈ ਜੀ। ਇਸ ਕਰਕੇ ਮੈਨੂੰ ਤਾਂ ਅੱਜ ਇੱਥੇ ਮੈਂ ਦੇਖ ਕੇ ਮੈਨੂੰ ਹੋਰ ਵੀ ਬਹੁਤ ਖੁਸ਼ੀ ਹੋਈ ਆ, ਜਿਹੜਾ ਇਹਨਾਂ ਨੇ ਜਨਮ ਦਿਨ ਇੰਨੇ ਵਧੀਆ। ਤੁਹਾਨੂੰ ਹੋਰ ਵੀ ਪਿੰਡੂ ਮਿਲੇ ਹੋਣੇ ਫਿਰ? ਬਹੁਤ ਆ ਸਾਰੇ। ਮੈਂ ਅੱਜ ਇੱਥੇ ਆ ਕੇ ਦੇਖਿਆ, ਮੈਨੂੰ ਤਾਂ ਇਹਨੂੰ 4-5 ਦਿਨ ਮੈਨੂੰ ਤਾਂ ਐਂ ਲੱਗਦਾ ਵੀ ਸਰਾਭਾ ਪਿੰਡ ਸਾਰਾ ਹੀ ਉਰੇ ਤੁਰਿਆ ਫਿਰਦਾ ਹੁੰਦਾ। ਕੀ ਬਾਤ ਹੈ, ਕੀ ਬਾਤ ਹੈ। ਸੋ ਸਾਰੇ ਇਕੱਠ ਹੋ ਜਾਂਦਾ ਹੈ। ਇਸ ਕਰਕੇ ਮੈਂ ਇਹਨਾਂ ਦਾ ਸਾਰੇ ਬੰਦਿਆਂ ਦਾ, ਜਿੰਨੇ ਵੀ ਇੱਥੇ ਸਾਡੇ ਨੇੜੇ ਦੇ ਪਿੰਡਾਂ ਦੇ ਵੀ ਰਹਿੰਦੇ ਆ, ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੀ। ਬਿਲਕੁਲ ਜੀ। ਵੀਰ ਜੀ, ਕੀ ਨਾਮ ਹੈ ਜੀ? ਮੈਂ ਰਣਜੀਤ ਸਿੰਘ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਆ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਮੂਹ ਸਰਾਭਾ ਨਗਰ ਵਾਸੀ ਤੇ ਇਲਾਕਾ ਨਿਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਬੜੀ ਸ਼ਰਧਾ ਉਤਸ਼ਾਹ ਨਾਲ, ਤੇ ਬਹੁਤ ਬਹੁਤ ਧੰਨਵਾਦ ਤੁਹਾਡੀ ਟੀਮ ਦਾ ਕਵਰੇਜ ਕਰਨ ਦਾ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਜਿੰਦਰ ਸਿੰਘ ਪੰਦੇਰ। ਸਾਰੀਆਂ ਸਮੂਹ ਸੰਗਤਾਂ ਨੂੰ ਜਿਹੜੀਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ 'ਤੇ ਪਹੁੰਚੀਆਂ, ਉਹਨਾਂ ਦਾ ਸਭ ਦਾ ਲੱਖ ਲੱਖ ਧੰਨਵਾਦ ਕਰਦੇ ਹਾਂ। ਜਿੱਦਾਂ ਕਿ ਪੰਜਾਬ ਦੇ ਵਿੱਚ ਮੈਂ ਸਰਾਭਾ ਕਾਲਜ 'ਤੇ ਪੜ੍ਹਿਆ, ਮੇਰਾ ਲਗਾਵ ਆ ਉੱਥੇ ਕਾਫੀ ਜ਼ਿਆਦਾ। ਉੱਥੇ ਵੀ ਬਹੁਤ ਧੂਮਧਾਮ ਨਾਲ ਮਨਾਉਂਦੇ ਸੀਗੇ, ਤੇ ਇੱਥੇ ਵੀ ਬਹੁਤ ਧੂਮਧਾਮ ਨਾਲ ਕਦੋਂ ਦੇ ਆਏ ਆ ਤੁਸੀਂ ਇੱਥੇ? ਮੈਨੂੰ 2 ਸਾਲ ਹੀ ਹੋਇਆ ਹਜੇ। ਮੈਂ 2022 ਦੇ ਵਿੱਚ ਆਇਆ, ਤੇ ਮੈਂ 8 ਸਾਲ ਸਰਾਭੇ ਆਰਗੇਨਾਈਜੇਸ਼ਨ ਦੇ ਵਿੱਚ ਮੈਂ ਉੱਥੋਂ ਪੜ੍ਹਿਆ ਤੇ ਉੱਥੇ ਕੰਮ ਕੀਤਾ ਵਾ। ਕਿਹੜੀ ਗੱਲ ਸਭ ਤੋਂ ਵਧੀਆ ਜਿਹੜੀ ਕਰਤਾਰ ਸਿੰਘ ਸਰਾਭਾ ਦੀ, ਕਿਹੜੀ ਗੱਲ ਜਿਹੜੀ ਦਿਲ ਨੂੰ ਟੁੰਬਦੀ ਹੈ? ਟੁੰਬਦੀ ਕਿ 16 ਸਾਲ ਦੀ ਉਮਰ ਦੇ ਵਿੱਚ, ਜਦੋਂ ਕਿ ਸਿਰਫ ਆਪਣੇ ਦੇਖ ਲਈਏ
ਜਵਾਕ 10ਵੀਂ 9ਵੀਂ ਕਲਾਸ ਦੇ ਵਿੱਚ ਹੁੰਦਾ ਵਾ ਹਨਾ, ਜਦੋਂ 16 ਤੇ ਗੇਮਾਂ ਦੀ ਮੰਗ ਹੁੰਦੀ ਆ ਤੇ ਲਾਈਕ ਗੇਮਾਂ ਦੀ ਮੰਗ ਹੁੰਦੀ ਆ, ਹੋਰ ਕਾਫੀ ਜ਼ਿਆਦਾ। ਹੁਣ ਤਾਂ ਜਿਵੇਂ ਅੱਜ ਕੱਲ੍ਹ ਰੁਝਾਨ ਆ ਕਿ ਸਾਰੇ ਫੋਨਾਂ ਦੇ ਵਿੱਚ ਬਿਜ਼ੀ ਰਹਿੰਦੇ ਆ। ਇੰਨੀ ਛੋਟੀ ਉਮਰ ਦੇ ਵਿੱਚ ਜਿਹੜੀ ਕੁਰਬਾਨੀ ਦੇਣਾ, ਇਹ ਇੱਕ ਮਿਸਾਲ ਵਾਲੀ ਗੱਲ ਹੁੰਦੀ ਹੈ। ਤੇ ਇਹ ਜਿਹੜੇ ਸਾਡੇ ਸ਼ਹੀਦ ਨੇ, ਸੱਚੇ ਸੂਰਮੇ ਭਗਤ ਨੇ, ਸਾਨੂੰ ਇਹਨਾਂ ਦੇ ਰਸਤਿਆਂ 'ਤੇ ਚੱਲਣਾ ਚਾਹੀਦਾ ਹੈ ਨਾ। ਇਹਨਾਂ ਦੀ ਸੋਚ ਨੂੰ ਹਮੇਸ਼ਾ ਸਲਾਮ ਆ ਜੀ। ਤੇ ਅਸੀਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਜਿਹੜੀ ਤੁਹਾਡੀ ਕਮੇਟੀ ਆ, ਤੁਹਾਡੀ ਜਿਹੜੀ ਸੁਸਾਇਟੀ ਆ, ਉਹਨਾਂ ਨੂੰ ਅਸੀਂ ਇੱਕ ਕਿਤਾਬ ਜਿਹੜੀ ਭਾਈ ਕਰਤਾਰ ਸਿੰਘ ਸਰਾਭਾ ਹੁਣਾਂ ਦੀ ਜੀਵਨੀ ਦੇ ਉੱਤੇ, ਉਹ ਅਸੀਂ ਤੁਹਾਨੂੰ ਭੇਂਟ ਕਰਨਾ ਚਾਹੁੰਦੇ ਆ। ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਵੱਲੋਂ ਇਹ ਜਿਹੜਾ ਗਿਫਟ ਆ, ਇੱਧਰ ਹਾਂਜੀ ਇੱਧਰ ਹਰਜੋਤ ਭਾਜੀ ਨਾਲ ਆ ਜਾਓ, ਹਾਂਜੀ ਆ ਜਾਓ। ਸੋ ਅਸੀਂ ਜਿਹੜੀ ਇਹ ਭਾਈ ਜਿਹੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ, ਉਹਨਾਂ ਦੀ ਜਿਹੜੀ ਇਹ ਕਿਤਾਬ ਆ, ਇਹਨਾਂ ਨੂੰ ਜਿਹੜਾ ਉਹ ਭੇਂਟ ਕੀਤੀ ਆ। ਇਹ ਜਿਹੜੇ ਸਿੱਖ ਹਿਸਟੋਰੀਅਨ ਅਜਮੇਰ ਸਿੰਘ ਜੀ ਆ, ਉਹਨਾਂ ਦੇ ਦੁਆਰਾ ਇਸ ਕਿਤਾਬ ਨੂੰ ਜਿਹੜਾ ਉਹ ਲਿਖਿਆ ਗਿਆ ਹੈਗਾ। ਹਾਂਜੀ, ਕਿਰਪਾ ਕਰਕੇ ਸਾਰੇ ਜਣੇ ਉਧਰ ਕੈਮਰੇ ਵੱਲ ਨੂੰ ਦੇਖ ਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਲਾਸ ਐਂਜਲਸ ਲੈਂਕਰਸ਼ਾਇਰ ਉੱਥੇ ਪਹੁੰਚੇ ਹੋਏ ਆ, ਜਿੱਥੇ 128ਵਾਂ ਜਨਮ ਦਿਹਾੜਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਉਹ ਮਨਾਇਆ ਜਾ ਰਿਹਾ ਆ। ਤੁਸੀਂ ਦੇਖ ਸਕਦੇ ਆ ਵੀ ਮੇਰੇ ਪਿੱਛੇ ਉਹਨਾਂ ਸਾਰੀਆਂ ਸਾਡੀਆਂ ਭੈਣਾਂ ਮਾਵਾਂ, ਉਹਨਾਂ ਦਾ ਇੱਕ ਗਰੁੱਪ ਸਾਡੇ ਨਾਲ ਆ। ਇਹ ਬਹੁਤ ਅਣਥੱਕ ਸੇਵਾ ਜਿਹੜੀ ਆ ਇੱਥੇ ਕਰਦੇ ਆ। ਆਓ ਉਹਨਾਂ ਦੇ ਗਰੁੱਪ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਹੋਰ ਕੀ ਕੁਛ ਜਿਹੜਾ ਇੱਥੇ ਚੱਲ ਰਿਹਾ ਆ, ਕੀ ਕੁਛ ਜਿਹੜਾ ਉਹ ਕਰਦੇ ਨੇ, ਹੋਰ ਕਿਹੜੇ ਕਿਹੜੇ ਇਹ ਪ੍ਰੋਗਰਾਮ ਆ ਉਹ ਲਿਖੀ ਬੈਠੇ ਆ। ਪੰਮੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਜੀ ਸਾਰੀ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਕਰਤਾਰ ਸਿੰਘ ਸਰਾਭੇ ਦੇ ਜਨਮ ਦਿਨ ਦੀ ਜੀ। ਤੇ ਅੱਜ ਇੱਥੇ ਸਾਡੇ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ। 3 ਦਿਨ ਹੋ ਗਏ ਸਾਨੂੰ ਜੀ ਸੇਵਾ ਕਰਦਿਆਂ ਨੂੰ। ਅਖੰਡ ਪਾਠ ਸਾਹਿਬ ਖੁੱਲ੍ਹੇ ਹੋਏ ਸੀ। ਜਿੰਨਾ ਕਿ ਸਰਾਭਾ ਫੈਮਿਲੀ ਆਏ ਸਾਲ ਪ੍ਰੋਗਰਾਮ ਕਰਦੀ ਹੈ, ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ। ਬਹੁਤ ਸੰਗਤ ਨੂੰ ਜੋੜਦੇ ਨੇ, ਰਲ ਮਿਲ ਕੇ ਸਾਡੇ ਨਾਲ ਸੇਵਾ ਕਰਦੇ ਨੇ। 3 ਦਿਨ ਤੋਂ ਲਗਾਤਾਰ ਸਾਹਿਬ ਸੁਖਮਨੀ ਸਾਹਿਬ ਚੱਲ ਰਹੇ ਨੇ। ਲੰਗਰਾਂ ਦੀ ਖੂਬ ਸੇਵਾ ਕਰ ਰਹੇ ਹਾਂ ਜੀ ਅਸੀਂ ਰਲ ਕੇ। ਕਦੇ ਕੁਛ ਬਣਾ ਲਿਆ, ਕਦੇ ਕੁਛ ਬਣਾ ਲਿਆ। ਇਸੇ ਬਹਾਨੇ ਅਸੀਂ ਸਾਰੀਆਂ ਫਰੈਂਡਾਂ ਇਕੱਠੀਆਂ ਹੋ ਜਾਂਦੀਆਂ। ਤੇ ਸਾਡੇ ਲੈਂਕਰਸ਼ਾਇਰ ਗੁਰਦੁਆਰਾ ਸਾਹਿਬ ਕਮੇਟੀ ਵਾਲਿਆਂ ਦਾ ਵੀ ਬਹੁਤ ਧੰਨਵਾਦ ਹੈ, ਜਿਹੜੇ ਸਾਡੇ ਨਾਲ ਹਰ ਸਾਲ ਆ ਕੇ ਸਹਿਯੋਗ ਦਿੰਦੇ ਨੇ ਜੀ। ਤੇ ਸਾਰੀਆਂ ਭੈਣਾਂ ਦਾ ਵੀ ਮੇਰਾ ਬਹੁਤ ਧੰਨਵਾਦ ਕਰਦੀਆਂ, ਮੇਰੇ ਨਾਲ ਸਾਰੀਆਂ ਖੜਦੀਆਂ ਨੇ ਆ ਕੇ ਜੀ। ਤੇ ਅਸੀਂ ਬਹੁਤ ਸੇਵਾ ਕਰਦੇ ਹਾਂ। ਤੇ ਤੁਹਾਡਾ ਕਿੰਨੇ ਤੁਹਾਡੀਆਂ ਭੈਣਾਂ ਦਾ ਕਿੰਨਾ ਕੁ ਗਰੁੱਪ ਹੈਗਾ? ਸਾਡਾ ਹੈਗਾ ਜੀ 200 ਫੈਮਿਲੀ ਸਾਰੀਆਂ ਹੋ ਹੀ ਜਾਂਦੀਆਂ ਜੀ ਅਸੀਂ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਫਿਰ ਸਾਰੀ ਲੰਗਰ ਦੀ ਸੇਵਾ ਫਿਰ ਤੁਹਾਡੇ ਹਿੱਸੇ ਹੀ ਆ? ਹਾਂਜੀ ਹਾਂਜੀ, ਸਾਡੀ ਸਾਰਿਆਂ ਦੇ ਰਲ ਕੇ ਮਿਲ ਕੇ ਹੋ ਜਾਂਦੀ ਆ। ਮੈਂ ਵੀ ਭੈਣਾਂ ਦੇ ਨਾਲ ਹੀ ਲੱਗੀ ਰਹਿੰਦੀ ਆ ਜੀ। ਹਾਂ, ਇਹਨਾਂ ਨੂੰ ਕਾਲਾਂ ਕਰਦੇ ਨਹੀਂ, ਆ ਜਾਓ ਵੀ ਆਪਾਂ ਸੇਵਾ ਕਰਨੀ ਹੈਗੀ। ਤੇ ਸਾਡੇ 1.25 ਮਹੀਨੇ ਤੋਂ ਸੁਖਮਨੀ ਸਾਹਿਬ ਦੇ ਪਾਠ ਚੱਲ ਰਹੇ ਨੇ ਜੀ। ਸ਼ਹੀਦੀ ਦਿਵਸ ਦੇ ਰੋਜ਼ ਸ਼ਾਮ ਨੂੰ 6 ਤੋਂ 8 ਹੁੰਦੇ ਨੇ। ਜਿੰਨੀ ਸੰਗਤ ਹੋਵੇ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਦੇਣ, ਆਇਆ ਕਰਨ, ਨਾਲੇ ਸੇਵਾ ਕਰਿਆ ਕਰਨ ਜੀ। ਅੱਜ ਸਾਰੀ ਸੇਵਾ ਵੀਰ ਜੀ ਸਰਾਭੇ ਹੋਰਾਂ ਵੱਲੋਂ ਹੈ ਜੀ। ਗੰਨੇ ਦਾ ਰਸ, ਜਲੇਬੀਆਂ, ਭਟੂਰੇ, ਸਾਰਾ ਬਹੁਤ ਕੁਛ ਲਾਇਆ। ਤੇ ਧੰਨਵਾਦ ਤੁਹਾਡਾ ਮੈਂ ਕਰਦੀ ਹਾਂ, ਬਲਵਿੰਦਰ ਦੀਦੀ ਦਾ। ਜਦੋਂ ਵੀ ਮੈਂ ਕਾਲ ਕਰਦੀ ਹਾਂ ਤਾਂ ਪੰਜਾਬੀ ਰੇਡੀਓ ਵਾਲੇ ਇੱਥੇ ਜ਼ਰੂਰ ਪਹੁੰਚਦੇ ਨੇ। ਤੇ ਆਏ ਸਾਲ ਮੈਂ ਜੁੱਬਾ ਸਿਟੀ ਵੀ ਤੁਹਾਨੂੰ ਜ਼ਰੂਰ ਮਿਲਦੀ ਹੈਗੀ। ਹਾਂਜੀ ਹਾਂਜੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਰਾਤ ਦੇ ਇੱਥੇ ਆਏ ਹੋਏ ਹੋ। ਤੇ ਨੈਕਸਟ ਟਾਈਮ ਤੁਸੀਂ ਸਾਡੇ ਕੋਲ ਇੱਥੇ ਗੁਰਦੁਆਰਾ ਸਾਹਿਬ ਰੁਕਣਾ ਹੈਗਾ। ਬਿਲਕੁਲ ਜੀ, ਜ਼ਰੂਰ। ਸੋ ਤੁਸੀਂ ਦੇਖ ਸਕਦੇ ਆ ਵੀ ਜਿੱਦਾਂ ਦੱਸ ਰਹੇ ਆ ਵੀ ਸਮਾਗਮ ਜਿਹੜੇ ਚੱਲ ਰਹੇ ਨੇ ਇਸ ਟਾਈਮ, ਸ਼ਹੀਦੀ ਦਿਹਾੜੇ ਜਿਹੜੇ ਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਆ ਰਿਹਾ, ਉਸ ਦੇ ਸੰਬੰਧ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਜਿਹੜੀ ਲੜੀ ਕਹਿ ਲਓ ਵੀ ਰੋਜ਼ਾਨਾ ਜਿਹੜੀ ਉਹ ਚੱਲ ਰਹੀ ਆ। ਤੇ ਉਹ ਬੇਨਤੀ ਕਰ ਰਹੇ ਆ ਜਿਹੜੇ ਵੀ ਤੁਸੀਂ ਲੈਂਕਰਸ਼ਾਇਰ ਗੁਰਦੁਆਰਾ ਸਾਹਿਬ ਦੇ ਇਰਦ ਗਿਰਦ ਰਹਿੰਦੇ ਆ ਤਾਂ ਜ਼ਰੂਰ ਆਇਆ ਕਰੋ, ਬਾਕੀ ਵੀ ਸਮਾਗਮਾਂ ਵਿੱਚ ਹਿੱਸਾ ਲਿਆ ਕਰੋ। ਤੇ ਭੈਣ ਜੀ ਹੋਰ ਵੀ ਦੱਸੋ ਵੀ ਹੋਰ ਵੀ ਕੋਈ ਸਮਾਗਮ ਜਿਹੜੇ ਹੁੰਦੇ ਆ? ਕੋਈ ਫਰਾਈਡੇ ਨੂੰ ਵੀ ਦੱਸ ਰਹੇ ਸੀਗੇ ਵੀ ਕੋਈ ਪ੍ਰੋਗਰਾਮ ਹੁੰਦਾ? ਫਰਾਈਡੇ ਨੂੰ ਵੀ ਆਪਣੇ ਹੁਣ ਸਟਾਰਟ ਹੋਏ ਨੇ। ਅਸੀਂ ਸੰਗਤ ਨੂੰ ਇਹੀ ਕਰਦੇ ਹਾਂ ਵੀ ਵੱਧ ਤੋਂ ਵੱਧ ਚੜ੍ਹ ਕੇ ਆਇਆ ਕਰਨ। ਸ਼ਾਮ ਨੂੰ 6 ਵਜੇ ਸਾਹਿਬ ਸੁਖਮਨੀ ਸਾਹਿਬ ਹੁੰਦੇ ਨੇ, 8:30 ਵਜੇ ਸਮਾਪਤੀ ਹੋ ਜਾਂਦੀ ਹੈ ਜੀ। ਤੇ ਜਿੰਨੀ ਸੰਗਤ ਸਾਡਾ ਮੈਸੇਜ ਸੁਣਦੀ ਹੈ ਤੇ ਲੈਂਕਰਸ਼ਾਇਰ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚਿਆ ਕਰਨ ਜੀ। ਠੀਕ ਹੈ ਜੀ। ਹਾਂਜੀ। ਤੇ ਅੱਜ ਜਿਹੜੇ ਆ ਉਹ ਜਿਹੜੇ ਸੇਵਾ ਦੇ ਵਿੱਚ ਲੰਗਰਾਂ ਦੇ ਅੰਦਰ ਹੋਰ ਕਿਹੜੇ ਕਿਹੜੇ ਅੱਜ ਪਕਵਾਨ ਜਿਹੜੇ ਉਹ ਚੱਲ? ਮੈਂ ਇੰਟਰਵਿਊ ਕਰਾਨੀ ਆ, ਨਾਲੇ ਸਾਡੇ ਪੀਜ਼ਾ ਮੈਂਬਰ ਨੇ ਜਿਹੜੇ ਸਾਡੇ, ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ। ਆਏ ਸੰਡੇ ਨੂੰ ਪੀਜ਼ਾ ਬਹੁਤ ਵਧੀਆ ਬਣਾਉਂਦੇ ਨੇ। ਤੇ ਇਸ ਕਰਕੇ ਮੈਂ ਤੁਹਾਡੀ ਉਹਨਾਂ ਨਾਲ ਵੀ ਮੁਲਾਕਾਤ ਕਰਦੀ ਹਾਂ। ਤੇ ਬਾਕੀ ਆ ਮੇਰੀਆਂ ਭੈਣਾਂ ਸਾਰੀਆਂ ਨੇਗੀਆਂ। ਕਿਸੇ ਨੇ ਗੱਲ ਕਰਨੀ ਹੋਵੇ, ਕਿਸੇ ਨੇ ਕੁਝ ਕਹਿਣਾ ਹੋਵੇ ਜੀ? ਹਾਂਜੀ। ਨਹੀਂ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੀ ਇੱਥੇ ਆਉਂਦੇ ਹਾਂ ਹਰੇਕ ਸਾਲ ਵਾਸਤੇ ਦਿਨ ਮਨਾਉਂਦੇ ਹਾਂ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਨ। ਤੇ ਅਸੀਂ ਬਹੁਤ ਜ਼ਿਆਦਾ ਵਧੀਆ ਲੱਗਦਾ ਸਾਨੂੰ। ਤੇ ਅਸੀਂ ਸਰਾਭੇ ਤੋਂ ਹਾਂ
ਹਾਂਜੀ ਹਾਂਜੀ ਤੇ ਸਾਨੂੰ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਭੈਣ ਜੀ ਦਾ, ਪੰਮੀ ਭੈਣ ਜੀ ਦਾ, ਹੋਰਾਂ ਦਾ ਵੀ, ਭੈਣ ਜੀ ਹੋਣੀ ਸਾਰੇ ਤੇ ਆਪਣੇ ਸੇਵਾ ਕਰਦੇ ਨੇ, ਬਹੁਤ ਵਧੀਆ ਲੱਗਦਾ ਵਾ। ਹਾਂਜੀ ਸੋ ਇਕੱਠੇ ਹੋ ਕੇ ਜਿਹੜਾ ਉਹ ਰਹਿਣਾ ਆ ਇਹ ਵਧੀਆ ਹੁੰਦਾ ਆ। ਸਾਰੇ ਜਣੀਆਂ ਸਾਡੀਆਂ ਭੈਣਾਂ ਆ, ਇਹ ਮਿਲ ਜੁਲ ਕੇ ਜਿਹੜਾ ਉਹ ਕਰ ਰਹੇ ਆ। ਸੋ ਕਵਰੇਜ ਇਦਾਂ ਹੀ ਜਿਹੜੀ ਉਹ ਜਾਰੀ ਰਹੂਗੀ, ਗੱਲਬਾਤ ਜਿਹੜੀ ਉਹ ਜਾਰੀ ਰਹੂਗੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਗੁਰਦੁਆਰਾ ਸਾਹਿਬ ਲੈਂਕਰਸ਼ੇਮ ਪਹੁੰਚੇ ਹੋਏ ਆ, ਜਿੱਥੇ ਕਰਤਾਰ ਸਿੰਘ ਸਰਾਭਾ ਜੀ ਦਾ 128ਵਾਂ ਜਨਮ ਦਿਨ ਇਸ ਸਾਲ ਮਨਾਇਆ ਜਾ ਰਿਹਾ ਆ। ਪੀਜ਼ੇ ਦਾ ਲੰਗਰ ਜਿਹੜਾ ਇੱਥੇ ਚੱਲ ਰਿਹਾ ਆ। ਆਓ ਪੀਜ਼ਾ ਜੋ ਬਣਾਉਣ ਵਾਲੇ ਆ, ਇੱਥੇ ਬਿਲਕੁਲ ਤਾਜ਼ਾ ਪੀਜ਼ਾ ਜਿਹੜਾ ਉਹ ਬਣਾਇਆ ਜਾ ਰਿਹਾ ਆ, ਤੇ ਆਓ ਉਹਨਾਂ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕੈਰੀ ਭਾਜੀ, ਥੋੜਾ ਦੱਸਿਓ ਅੱਜ ਦੇ ਇਸ ਪੀਜ਼ੇ ਦੇ ਬਾਰੇ। ਇਹ ਵੀ ਦੱਸਿਓ ਵੀ ਕੀ ਇਹ ਹਰ ਐਤਵਾਰ ਨੂੰ ਹੁੰਦਾ ਹੈ? ਹਾਂਜੀ, ਸਾਡੇ ਇੱਥੇ ਲਿੰਕਰਸ਼ੇਮ ਗੁਰਦੁਆਰੇ ਹਰ ਐਤਵਾਰ ਪੀਜ਼ੇ ਦੀ ਸੇਵਾ ਹੁੰਦੀ ਆ, ਤੇ ਅਸੀਂ ਸਾਰੇ ਫਰੈਂਡ ਮਿਲ ਕੇ ਸੇਵਾ ਕਰਦੇ ਹਾਂ। ਠੀਕ ਹੈ ਜੀ। ਸੋ ਇਹ ਕੋਈ ਤੁਹਾਡਾ ਗਰੁੱਪ ਬਣਿਆ ਹੈ ਜਾਂ ਵੈਸੇ ਹੀ ਫਰੈਂਡ ਆ ਤੁਸੀਂ? ਫਰੈਂਡ ਹੀ ਆ ਅਸੀਂ, ਸਾਡੇ ਗਰੁੱਪ ਬਣਿਆ ਤੇ ਸਾਡੇ ਭਾਜੀ ਆ ਉਹਨਾਂ ਨੇ ਸ਼ੁਰੂ ਕੀਤਾ ਸੀ, ਫਿਰ ਆਹ ਭਾਜੀ ਨੇ ਉਹਦੇ ਬਾਅਦ ਥੋੜਾ ਹੱਥ ਵਟਾਇਆ ਤੇ ਫਿਰ ਨਾਲ ਅਸੀਂ ਵੀ ਜੁੜ ਗਏ। ਚੀਜ਼ ਪੀਜ਼ੇ ਦੇ ਨਾਲ ਪਨੀਰ ਵਾਲਾ ਪੀਜ਼ਾ, ਵੈਜੀ ਦੇ ਵਿੱਚ ਵੈਜੀ ਪੀਜ਼ਾ, ਸਬਜ਼ੀਆਂ ਵਾਲਾ ਪੀਜ਼ਾ ਦਿੰਦੇ ਆ, ਤੇ ਆ ਦੋ ਚੀਜ਼ ਚੱਲ ਨਾਲ ਚੀਜ਼ ਵਾਲਾ ਵੀ। ਠੀਕ ਹੈ ਜੀ। ਹਾਂਜੀ ਵੀਰ ਜੀ, ਖਾਲਸਾ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਵੀਰ ਜੀ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਕਮਲਜੀਤ ਹੈ ਵੀਰ ਜੀ। ਹਾਂਜੀ ਕਮਲਜੀਤ ਜੀ, ਸੋ ਇਹ ਸ਼ੁਰੂਆਤ ਤੁਸੀਂ ਕੀਤੀ ਸੀ ਪੀਜ਼ੇ ਦੇ ਵੀਰ ਜੀ? ਅਸੀਂ ਕੀਤੀ ਆਲਮੋਸਟ 15-20 ਸਾਲ ਪਹਿਲਾਂ ਕੀਤੀ ਸੀ। ਠੀਕ ਹੈ। ਤੇ ਉਦੋਂ ਦੀ ਚੱਲ ਰਹੀ ਆ ਹੁਣ ਹਰ ਐਤਵਾਰ? ਹਰ ਐਤਵਾਰ, ਹਾਂਜੀ। ਤੇ ਕਿੰਨੇ ਕੁ ਪੀਜ਼ਿਆਂ ਦਾ ਤੁਸੀਂ ਡੋ ਤਿਆਰ ਕਰਕੇ ਲਿਆਉਣੇ ਹੁੰਦੇ ਆ? ਤਿਆਰ ਇੱਥੇ ਹੀ ਕਰਦੇ ਭਾਜੀ, ਤੇ 60-70 ਪੀਜ਼ੇ ਲੱਗ ਜਾਂਦੇ ਆ ਐਵਰੀ ਸੰਡੇ ਨੂੰ। ਐਵਰੀ ਸੰਡੇ ਤੇ ਜਿੱਦਾਂ ਅੱਜ ਵੱਡਾ ਅੱਜ 150 150 ਪੀਜ਼ੇ, ਹਾਂਜੀ, ਜਿਹੜਾ ਉਹ ਹੋ ਜਾਣਾ ਲੱਗ ਜਾਣਾ। ਹਾਂਜੀ, ਅੱਜ 150। ਕਿੰਨੇ ਜਾਣੇ ਹੁੰਨੇ ਆ ਤੁਸੀਂ? ਬਥੇਰੇ ਜੀ, ਸਿਖਾਤਾ ਸਾਰੇ ਬੰਦਿਆਂ ਨੂੰ ਵਾਧੂ। ਹਾਂਜੀ, ਕਾਫੀ ਆ ਹੁਣ। ਉਦਾਂ ਤੁਸੀਂ ਮੈਨੂੰ ਲੱਗਦਾ ਪੀਜ਼ੇ ਦੇ ਬਿਜ਼ਨਸ 'ਚ ਆ ਫਿਰ? ਹੈਗੇ ਇਹ ਭਾਈ, ਉਹ ਮੇਰੇ ਨਾਲ ਦਾ, ਉਹ ਵੇਖੋ ਪੀਜ਼ੇ ਬਿਜ਼ਨਸ। ਠੀਕ ਆ। ਮੈਂ ਵੀ ਜਾਣਦਾ ਸਾਰਾ ਕੁਝ, ਇਹ ਗੱਲ ਤੁਸੀਂ ਸਾਰਾ ਪੂਰੀ ਤਰ੍ਹਾਂ ਜਾਣਦੇ? ਹਾਂਜੀ ਹਾਂਜੀ। ਪਰ ਸੋ ਇਹ ਜਦੋਂ ਟਿਪ ਵੀ ਥੋੜਾ ਜਿਹਾ ਦੇ ਦਿਓ, ਜਿਹੜਾ ਕੋਈ ਸਿੱਖਣਾ ਚਾਹੁੰਦਾ ਹੈ, ਕੋਈ ਬਣਾਉਣਾ ਚਾਹੁੰਦਾ ਹੈ। ਜਦੋਂ ਮਰਜ਼ੀ ਆ ਜਾਓ ਜੀ, ਪਰ ਥੋੜਾ ਸਬਰ ਕਰਨਾ ਪੈਣਾ ਨਾ, ਕਹਿੰਦੇ ਹੁਣੇ ਇੱਕਦਮ ਆ ਜੇ, ਇਸ ਤਰ੍ਹਾਂ ਨਹੀਂ, ਥੋੜਾ ਟਾਈਮ ਲੱਗਦਾ ਨਾ ਕੋਈ ਚੀਜ਼ ਨੂੰ ਵੀ। ਹਰ ਐਤਵਾਰ ਪਹੁੰਚੋ ਗੁਰਦੁਆਰਾ ਸਾਹਿਬ, ਨਾਲੇ ਸਿੱਖ ਵੀ ਲਓ। ਹਾਂਜੀ ਹਾਂਜੀ ਹਾਂਜੀ, ਪੱਕਾ ਜੀ, ਪੱਕਾ ਵੀਰ ਜੀ। ਸੋ ਇਹ ਥੋੜਾ ਦੱਸੋ, ਜਿਹੜਾ ਜੇ ਸਾਨੂੰ ਤੁਸੀਂ ਦਿਖਾਓ ਥੋੜਾ ਵੀ ਇਹ ਪ੍ਰੈਪਰੇਸ਼ਨ ਜਿਹੜੀ ਆ ਉਹ ਤੁਸੀਂ ਸਾਨੂੰ ਦੱਸੋ। ਇਹ ਆਹ ਦੇਖੋ ਜੀ, ਇੱਕ ਵਾਰੀ ਦੁਬਾਰਾ ਵੀਰ ਜੀ, ਇੱਕ ਵਾਰੀ ਤਾਂ ਨੂੰ ਦੁਬਾਰਾ ਜੀ, ਇਹਨੂੰ ਛਾਲ ਦੇਣਾ ਕਿ ਅਗਲੇ ਨੂੰ? ਹਾਂਜੀ, ਕੀ ਨਾਮ ਹੈ ਵੀਰ ਜੀ ਆਪਦਾ? ਇੰਦਰਜੀਤ ਸਿੰਘ ਜੀ। ਸੋ ਤੁਸੀਂ ਪੂਰੇ ਐਕਸਪੀਰੀਅੰਸਡ ਲੱਗਦੇ ਆ। 30 ਸਾਲਾਂ ਦੇ, 30 ਇਅਰਸ ਪੀਜ਼ਾ ਮੇਕਰ ਐਵਰੀ ਡੇ। ਇਧਰ ਨੂੰ ਪੀਜ਼ਾ ਸ਼ਾਪ ਹੀ ਹੈ। ਹਾਂਜੀ, ਇਧਰ ਨੂੰ ਥੋੜਾ ਜਿਹੜਾ ਉਹ ਦੇਖਿਓ। 30 ਸਾਲਾਂ ਤੋਂ? ਹਾਂਜੀ, 30 ਸਾਲਾਂ ਤੋਂ ਪੀਜ਼ਾ ਬਣਾ ਰਹੇ ਆ। 21 ਸਾਲ ਡੋਮੀਨੋਸ ਤੇ ਕੰਮ ਕੀਤਾ, 7 ਸਾਲ ਦਾ ਆਪਣਾ ਲਿਆ ਹੋਇਆ ਪੀਜ਼ਾ ਹੈ। ਵਧੀਆ ਚੱਲ ਰਿਹਾ ਹੈ ਜੀ? ਹਾਂਜੀ, ਵਧੀਆ ਚੱਲ ਰਿਹਾ, ਠੀਕ ਠਾਕ ਹੈ ਜੀ, ਬਾਬੇ ਦੀ ਕਿਰਪਾ ਜਿੰਨੀ ਵੀ ਚੱਲਦੀ। ਹਰ ਐਤਵਾਰ ਇੱਥੇ? ਹਰ ਐਤਵਾਰ ਸੇਵਾ ਕਰਕੇ ਇਸ ਤੋਂ ਬਾਅਦ ਆਪਣਾ ਖੋਲਦੇ ਆ। ਹਾਂਜੀ ਹਾਂਜੀ, ਓਪਨ ਕਰਦੇ ਆ। ਆ ਦਿਖਾਓ ਜਰਾ ਇੱਕ ਵਾਰੀ ਪ੍ਰੈਪਰੇਸ਼ਨ ਜਿਹੜੀ ਉਹ ਪੂਰੀ ਤੁਸੀਂ ਸ਼ੋਅ ਕਰਿਓ ਜੀ। ਕੰਕਰੀ ਕਰ ਲੈਣਾ, ਪਰਲੇ ਬੰਨੇ ਬਾਹਰ ਹੀ ਲੱਗ, ਉੱਤੇ ਲੱਗ। ਠੀਕ ਹੈ ਜੀ। ਸੋ ਤੁਸੀਂ ਦੇਖ ਸਕਦੇ ਆ ਵੀ ਇਹ ਜਿਹੜਾ ਅਵਨ ਆ ਪੀਜ਼ੇ ਦਾ ਉਹ ਤਿਆਰ ਆ। ਸੋ ਕਿੰਨੇ ਜਿਹੜੇ ਪੀਜ਼ੇ ਇਹਦੇ ਵਿੱਚ ਇੱਕ ਆਹ ਦੇਖੋ ਜੀ, ਆਓ ਜੀ, ਅਰੇ ਨੂੰ ਹੋ ਜਾ, ਅਰੇ ਨੂੰ ਹੋ ਜਾ ਜੀ, ਆਟਾ ਪੈ ਜਾਣਾ, ਆਟਾ ਪੈਂਦੇ ਉਹ ਮੋਰੀ ਹੋ ਗਿਆ ਜੀ। ਵੀ ਸ਼ਾਟ ਲੈ ਲਈ। ਗੁਰਦੁਆਰਾ ਸਾਹਿਬ ਲੈਂਕਰਸ਼ੇਮ ਦੇ ਵਿੱਚ ਅੱਜ ਆਪਣੇ ਨਾਲ ਇੱਕ ਨੌਜਵਾਨ ਫੌਜੀ ਵੀਰ ਜਿਹੜਾ ਆ ਉਹ ਆਪਣੇ ਨਾਲ ਜੁੜਿਆ ਆ, ਉਹਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ? ਰੋਬਨਪ੍ਰੀਤ ਸਿੰਘ ਨਾਮ। ਸੋ US ਆਰਮੀ ਬ੍ਰਾਂਚ ਦੇ ਵਿੱਚ? ਹਾਂਜੀ, US ਆਰਮੀ 'ਚ। ਕਿੱਥੇ ਕਦੋਂ ਤੁਸੀਂ ਜੁਆਇਨ ਕੀਤਾ ਸੀ? 2020 'ਚ ਜੁਆਇਨ ਕੀਤਾ ਸੀ ਆਪਾਂ, ਤੇ 3 ਸਾਲ ਹੁਣੇ ਅਲਾਸਕਾ ਲਾ ਕੇ ਆਏ ਆ। ਹੁਣ ਅਗਲੇ ਮਹੀਨੇ ਹੁਣ ਆਪਾਂ ਜਰਮਨੀ ਜਾਣਾ। ਟ੍ਰੇਨਿੰਗ ਕਿੱਥੇ ਹੋਈ ਸੀਗੀ? ਟ੍ਰੇਨਿੰਗ ਸਾਡੀ ਹੋਈ ਸੀ ਜਾਰਜੀਆ ਵਿੱਚ। ਜਾਰਜੀਆ ਦੇ? ਹਾਂਜੀ। ਸੋ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਐਕਸਪੀਰੀਅੰਸ ਵਧੀਆ ਸੀ, ਲਾਈਕ ਡਿਫਰੈਂਟ ਬਹੁਤ ਹੈ। ਪਹਿਲਾਂ ਹਾਰਡ ਲੱਗਦਾ ਹੈ ਕਿ ਆਪਾਂ ਰਾਈਟ ਆਫਟਰ ਹਾਈ ਸਕੂਲ ਸੀ? ਨਹੀਂ 2 ਸਾਲ ਕਾਲਜ ਗਏ ਸੀ ਆਪਾਂ। ਠੀਕ ਹੈ। ਹਾਂਜੀ, ਫਿਰ ਕਾਲਜ ਫਿਰ ਅੱਗੇ ਐਕਸਪੈਂਸਿਵ ਹੋ ਜਾਣਾ ਸੀ, ਤੇ ਆਰਮੀ ਸਾਡੇ ਨਾਲ ਕਾਲਜ ਵੀ ਪੇ ਕਰਦੀ ਹੈ, ਨਾਲ ਕੰਮ ਹੋ ਜਾਂਦਾ ਹੈ, ਨਾਲੇ ਕੰਟਰੀ ਵੀ ਸਰਵ ਹੋ ਜਾਂਦੀ ਹੈ। ਸਰੂਪ ਜੀ? ਹਾਂਜੀ। ਟ੍ਰੇਨਿੰਗ ਵੀ ਉਸਦੇ ਵਿੱਚ ਹੀ ਆਪਾਂ ਪਹਿਲਾਂ ਹੀ ਸਾਡਾ ਮੈਮੋਰੈਂਡਮ ਹੁੰਦਾ ਕਿ ਦਾੜੀ ਦਾ ਤੇ ਪੱਗ ਦਾ ਸਾਰਾ ਪੇਪਰ ਕਰਾ ਕੇ ਗਏ ਸੀ ਆਪਾਂ, ਕਿ ਉੱਥੇ ਜਾ ਕੇ ਟ੍ਰੇਨਿੰਗ ਵਿੱਚ ਕੋਈ ਕੁਝ ਕਵੇ ਨਾ। ਉੱਥੇ ਸਾਰਾ ਸਾਡੇ ਕੋਲ ਪ੍ਰੂਫ ਹੁੰਦਾ ਕਿ ਆਪਾਂ ਦਾੜੀ ਵੀ ਰੱਖ ਸਕਦੇ ਹਾਂ, ਪੱਗ ਵੀ ਹੈ, ਤੇ ਟ੍ਰੇਨਿੰਗ ਨਾਲ ਹੀ। ਜਿਹੜੇ ਸਾਥੀ ਸੀਗੇ ਉਸ ਟਾਈਮ ਦੇ ਨਾਲ, ਇਹਨੂੰ ਲੈ ਕੇ ਕਦੀ ਕੁਛ ਇਦਾਂ ਦਾ ਤਾਂ ਨਹੀਂ, ਜਾਂ ਉਹਨਾਂ ਨੂੰ ਕੀ ਉਹਨਾਂ ਨੇ ਵੀ ਸਿੱਖਿਆ ਫਿਰ ਇਸ ਦੇ ਬਾਰੇ? ਹਾਂਜੀ, ਲਾਈਕ
ਮੋਸਟਲੀ ਲੋਕਾਂ ਨੂੰ ਤਾਂ ਪਤਾ ਨਹੀਂ ਹੁੰਦਾ ਕੀ ਆ, ਪਰ ਉਹਦਾ ਲਾਈਕ ਰੇਸਿਸ ਨਹੀਂ ਬਣੇ, ਲਾਈਕ ਸਾਰਿਆਂ ਨੂੰ ਵਧੀਆ ਬਹੁਤ ਟ੍ਰੀਟ ਕੀਤਾ ਕਰਦੇ ਆ। ਉਦਾਂ ਹੀ ਬਸ ਪੁੱਛ ਲੈਂਦੇ, ਕਈਆਂ ਨੂੰ ਪਤਾ ਨਹੀਂ ਹੁੰਦਾ, ਸਿੱਧਾ ਪੁੱਛ ਲੈਂਦੇ ਆ ਟਰਬਨ ਪੱਗ ਕਿਉਂ ਬੰਨੀ ਆ, ਦਾੜੀ ਕਿਉਂ। ਹਾਂਜੀ ਤੇ ਕਈ ਮਖੌਲ ਵੀ ਕਰ ਲੈਂਦੇ ਉਦਾਂ ਹੀ ਮਜ਼ਾਕ ਵਿੱਚ। ਹਾਂਜੀ ਉਹ ਹਾਂਜੀ ਉਹਦੇ ਹੁੰਦੇ ਹੀ ਹੁੰਦਾ ਹਾਂਜੀ, ਪਰ ਲਾਈਕ ਕੋਈ ਇੰਨਾ ਰੂਡ ਨਹੀਂ ਹੋਇਆ। ਓਵਰਆਲ ਪੋਜ਼ਿਟਿਵ ਐਕਸਪੀਰੀਅੰਸ? ਓਵਰਆਲ ਪੋਜ਼ਿਟਿਵ ਆ ਹਾਂਜੀ, ਸਾਰੇ ਬਹੁਤ ਵਧੀਆ ਟ੍ਰੀਟ ਕਰਦੇ ਆ ਹਾਂਜੀ। ਠੀਕ ਹੈ। ਤੇ ਜੇ ਕੋਈ ਮੁੰਡਾ ਉਹ ਹੋਣਾ ਚਾਹੁੰਦਾ ਆ, ਫੌਜ ਦੇ ਵਿੱਚ ਹੋਣਾ ਚਾਹੁੰਦਾ, ਕੀ ਉਹਦੇ ਲਈ ਪ੍ਰੋਸੈਸ ਸਿੰਪਲ ਆ, ਬਸ ਗ੍ਰੀਨ ਕਾਰਡ ਮਿਨੀਮਮ ਰਿਕੁਆਇਰਮੈਂਟ ਹੈਗੀ ਆ। ਠੀਕ ਹੈ। ਹਾਂਜੀ ਪੱਕੇ ਮਤਲਬ ਹੋਣਾ ਹੀ ਪੈਣਾ, ਫਿਰ ਜਾ ਕੇ ਸਿੱਧਾ ਟ੍ਰੇਨਿੰਗ ਬਹੁਤ ਸੌਖੀ ਆ। ਉਹ ਤੁਹਾਨੂੰ ਪਹਿਲੇ 2 ਮਹੀਨੇ ਪੂਰਾ ਟ੍ਰੇਨ ਕਰਨਗੇ ਹਾਂਜੀ, ਫਿਰ ਐਂਡ ਵਿੱਚ ਟੈਸਟ ਹੁੰਦਾ ਹੈ। ਠੀਕ ਹੈ। ਟੈਸਟ ਵਿੱਚ ਵੀ 2 ਚਾਂਸਸ ਹੈਗੇ, ਜੇ ਨਹੀਂ ਪਾਸ ਹੋਏ ਪਹਿਲੀ ਵਾਰੀ ਹਾਂਜੀ ਫਿਰ ਸੌਖਾ ਹੈ ਉਹਦਾ ਕੰਮ। ਫਿਜ਼ੀਕਲ ਤੇ ਰਿਟਨ ਐਪਟੀਟਿਊਡ ਇਦਾਂ ਦਾ ਟੈਸਟ ਹੈ ਜਾਂ ਕਾਹਦਾ ਟੈਸਟ ਹੁੰਦਾ ਆ? ਤੇ ਜਾਣ ਤੋਂ ਆਰਮੀ ਜੁਆਇਨ ਕਰਨ ਤੋਂ ਪਹਿਲਾਂ ਤੁਹਾਡਾ ਹੁੰਦਾ ਹੈ ਫਿਜ਼ੀਕਲ ਛੋਟਾ ਵਾਲਾ, ਬਸ ਦੇਖਣਾ ਕਿ ਤੁਸੀਂ ਲਾਈਕ ਥੋੜੇ ਫਿੱਟ ਹੋ, ਤੇ ਫਿਰ ਹੁੰਦਾ ਹੈ ਐਜ਼ ਵੈਬ ਹੁੰਦਾ, ਉਹ ਤੁਹਾਡਾ ਲਾਈਕ ਰਿਟਨ ਟੈਸਟ ਹੁੰਦਾ ਹੈ। ਠੀਕ ਹੈ। ਕੰਪਿਊਟਰ ਤੇ ਹੁੰਦਾ ਹੈ ਉਹ ਸਾਰੇ, ਉਹਨਾਂ ਨੇ 9 ਸਬਜੈਕਟ ਹੁੰਦੇ ਆ, ਉਹ ਦੇਖਣਗੇ, ਉਹਨਾਂ 'ਚ ਸਾਰਾ ਐਪਟੀਟਿਊਡ ਦੇਖਣਾ ਤੁਹਾਡਾ ਕੀ ਆ, ਤੇ ਉਹਦੇ ਹਿਸਾਬ ਨਾਲ ਫਿਰ ਤੁਹਾਨੂੰ ਆਪਣੀ ਜੌਬ ਮਿਲਦੀ ਆ। ਠੀਕ ਹੈ। ਹਾਂਜੀ ਇਸ ਟਾਈਮ ਤੁਸੀਂ ਕਿਹੜੀ ਪੋਜੀਸ਼ਨ ਤੇ ਆ? ਮੈਂ ਆਈਟੀ ਪੋਜੀਸ਼ਨ ਆ ਹਾਂਜੀ, ਸਰਜੈਂਟ ਹੁਣੇ ਆਪਾਂ 2-3 ਮਹੀਨੇ ਰੈਂਕ ਅਪ ਹੋਈ ਆ। ਠੀਕ ਹੈ। ਹਾਂਜੀ ਤਾਂ ਵਧਾਈਆਂ ਹੋ ਗਈਆਂ। ਥੈਂਕ ਯੂ ਹਾਂਜੀ। ਸੋ ਆਈਟੀ ਆ, ਸੋ ਤੁਸੀਂ ਫਰੰਟ ਤੇ ਨਹੀਂ ਹੋਣਾ ਹੈ? ਫਰੰਟ ਫਿਰ ਯੂਨਿਟ ਦੇ ਹਿਸਾਬ ਨਾਲ ਹੁੰਦਾ ਨਾ, ਲਾਈਕ ਹੁਣ ਜੇ ਡਿਪਲੋਏ ਹੋ ਗਏ, ਜਿਹੜਾ ਯੂਨਿਟ ਡਿਪਲੋਏ ਹੁੰਦਾ ਹੈ ਉਹਦੇ ਨਾਲ ਸਾਰੇ ਲਾਈਕ ਆਈਟੀ ਵਾਲੇ ਜਾਣਗੇ, ਇਨਫੈਂਟਰੀ ਵਾਲੇ ਜਾਣਗੇ, ਮਕੈਨਿਕਸ ਜੋ ਵੀ ਹੁੰਦਾ, 1-2 ਬੰਦੇ ਸਾਰੇ ਯੂਨਿਟ 'ਚ ਲੈ ਕੇ ਜਾਂਦੇ ਆ। ਠੀਕ ਹੈ। ਪਰ ਆਪਾਂ ਮੇਨ ਸਾਡਾ ਹੈ ਕਿ ਆਪਾਂ ਪਿੱਛੇ ਬੈਕਅਪ ਆ। ਤੁਹਾਡਾ ਬਟਾਲੀਅਨ ਜਾਂ ਤੁਹਾਡਾ ਯੂਨਿਟ ਹੈ ਕਿਹੜਾ ਹੈ? ਹੁਣ ਮੇਰਾ ਲਾਸਟ ਕਾ ਤਾਂ ਮੈਂ ਹੁਣੇ ਛੱਡ ਕੇ ਆਇਆ ਸੀ, ਉਹ ਸੀ 211 ਇਨਫੈਂਟਰੀ ਬ੍ਰਿਗੇਡ। ਓਕੇ ਹਾਂਜੀ, ਹੁਣ ਆਪਾਂ ਜਰਮਨੀ ਜਾਣਾ ਜਦੋਂ, ਉਹ ਹੁਣ ਆਇਆ 102nd ਸਟ੍ਰੈਟੇਜਿਕ ਸਿਗਨਲ ਬਟਾਲੀਅਨ। ਕਾਲਜ ਦੀ ਹੁਣ ਡਿਗਰੀ ਵੀ ਆਰਮੀ ਕਰਾ ਰਹੀ ਹੈ? ਹਾਂਜੀ ਹਾਫ ਕਾਲਜ ਫਿਨਿਸ਼ ਹੋ ਗਿਆ ਹਾਂਜੀ, ਬਸ ਹੁਣ ਕਾਲਜ ਕਰ ਰਹੇ ਆ? ਵੀ ਆਈਟੀ 'ਚ ਕਰ ਰਹੇ ਹਾਂ। ਆਈਟੀ ਪਹਿਲਾਂ ਕੰਪਿਊਟਰ ਸਾਇੰਸ ਹੀ, ਫਿਰ ਆਨਲਾਈਨ ਹੁੰਦਾ ਹੈ ਜਾਂ ਤੁਸੀਂ? ਆਨਲਾਈਨ ਹੁੰਦਾ ਸਰ ਹਾਂਜੀ। ਠੀਕ ਹੈ। ਹਾਂਜੀ ਉਹ ਟਾਈਮ ਨਾਲੇ ਪੇ ਮਿਲਦੀ ਹੈ, ਨਾਲੇ ਪੜ੍ਹਾਈ ਹੋ ਰਹੀ ਹੈ? ਪੇ ਮਿਲਦੀ, ਪੜ੍ਹਾਈ ਹੋ ਰਹੀ, ਸਭ ਵਧੀਆ ਹਾਂਜੀ। ਨਾਲੇ ਫੌਜੀ ਵਾਲਾ ਮਾਣ ਵੱਖਰਾ? ਹਾਂਜੀ ਉਹ ਵੱਖਰਾ ਹੀ ਹੈ। ਜਦੋਂ ਤੁਸੀਂ ਜਾਂਦੇ ਆ, ਥੈਂਕ ਯੂ ਫॉर ਯੂਰ ਸਰਵਿਸ ਜਦੋਂ ਕਹਿੰਦੇ, ਕਿੱਦਾਂ ਲੱਗਦਾ ਹੈ? ਵਧੀਆ ਲੱਗਦਾ, ਬਹੁਤ ਪ੍ਰਾਊਡ ਫੀਲ ਹੁੰਦੇ ਆਪਾਂ ਤੇ ਬਸ ਆਪਾਂ ਵੀ ਵਾਪਸ ਥੈਂਕ ਯੂ ਕਹੀਦਾ ਇਹਦਾ ਹਾਂਜੀ। ਕਿੰਨਾ ਸਿਰ ਸੋਚ ਰਹੇ ਹੋ ਵੀ ਤੁਸੀਂ ਇਹਦੇ ਵਿੱਚ ਆਪਣਾ ਕਰੀਅਰ ਦੇ ਵਿੱਚ ਰਹਿਣਾ ਆ? ਹਜੇ ਹੁਣ ਤੇ ਵੈਸੇ ਹੈਗੇ 3 ਸਾਲ ਹੋਰ ਮੇਰੇ ਕੰਟਰੈਕਟ ਵਿੱਚ, ਪਹਿਲਾ ਕੰਟਰੈਕਟ ਚੱਲ ਰਿਹਾ ਤੇ ਉਦੋਂ ਬਾਅਦ ਚ ਆਫਿਸਰ ਟਰਾਈ ਕਰਨਾ ਮੈਂ ਹਾਂਜੀ। ਉੱਥੇ ਜਾ ਕੇ ਹੁਣ ਆਪਾਂ ਸਰਜੈਂਟ ਆ, ਅੱਗੇ ਬਣਾਂਗੇ ਆਫਿਸਰ, ਲੈਫਟੀਨੈਂਟ ਹੋ ਗਏ, ਸਟਾਰਟ ਉੱਥੇ ਲੈਫਟੀਨੈਂਟ ਤੋਂ, ਤੇ ਜੇ ਉਹ ਹੋ ਗਿਆ ਫਿਰ ਤੇ ਕਰੀਅਰ ਬਣਾ ਲੈਣਾ ਤੇ ਜੇ ਨਹੀਂ ਹੋਇਆ ਤਾਂ ਫਿਰ ਜਾ ਕੇ ਉਹਦੇ ਲਈ ਫਿਰ ਟੈਸਟ ਵਗੈਰਾ ਆ? ਹਾਂਜੀ ਉਹਦੇ ਲਈ ਡਿਫਰੈਂਟ ਟੈਸਟ ਹੁੰਦਾ ਹੈ, ਉਹਦੇ ਲਈ ਕਾਲਜ ਡਿਗਰੀ ਚਾਹੀਦੀ ਹੈ ਮਿਨੀਮਮ ਰਿਕੁਆਇਰਮੈਂਟ। ਤੁਸੀਂ ਕਰ ਰਹੇ? ਹਾਂਜੀ ਬੈਚਲਰਸ ਚਾਹੀਦੀ ਮਿਨੀਮਮ, ਹਾਫ ਹੋ ਗਈ ਹੈ, 2 ਸਾਲ ਨੂੰ ਫਿਨਿਸ਼ ਹੋ ਜਾਣਾ ਦੂਸਰਾ ਹਾਂਜੀ। ਬਾਅਦ 'ਚ ਉਹ ਫਿਨਿਸ਼ ਹੋ ਗਿਆ, ਫਿਰ ਆਪਾਂ ਆਫਿਸਰ ਦੀ ਟ੍ਰੇਨਿੰਗ ਵਿੱਚ ਜਾਵਾਂਗੇ ਤੇ ਉਹ ਵਧੀਆ ਹੋਈ ਤੇ ਫਿਰ ਕਰੀਅਰ ਬਣਾ ਲਾਂਗੇ। ਨਹੀਂ ਸੋ ਦੇਖੋ ਵੀ 23 ਸਾਲ ਦਾ ਰੋਬਿਨ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਆ, ਤੁਸੀਂ ਸਰੂਪ 'ਚ ਰਹਿ ਕੇ ਵੀ ਫੌਜ ਦੇ ਵਿੱਚ ਜਾ ਸਕਦੇ ਆ। ਇਕੱਲਾ ਉਹੀ ਨਹੀਂ, ਤੁਸੀਂ ਟ੍ਰੇਨਿੰਗ ਉਹਨਾਂ ਨੇ ਦੇਣੀ, ਤਨਖਾਹ ਉਹਨਾਂ ਨੇ ਦੇਣੀ, ਪੜ੍ਹਨਾ ਤੁਸੀਂ ਆਪਣੇ ਲਈ ਵੀ ਆ, ਤੇ ਬਾਅਦ ਦੇ ਵਿੱਚ ਉਹਦੇ ਵਿੱਚ ਕਿੰਨੀ ਅੱਗੇ ਤਰੱਕੀ ਦੀ ਜਿਹੜੀ ਗੁੰਜਾਇਸ਼ ਆ। ਤੁਸੀਂ ਆਰਮੀ ਦੇ ਆਫਸਰ ਦੇ ਤੌਰ ਦੇ ਉੱਤੇ, ਲੈਫਟੀਨੈਂਟ ਦੇ ਤੌਰ ਦੇ ਉੱਤੇ ਉੱਥੇ ਤੱਕ ਤੁਸੀਂ ਪਹੁੰਚ ਸਕਦੇ ਆ ਤੇ ਆਪਣੇ ਕਰੀਅਰ ਦੇ ਵਿੱਚ ਅੱਗੇ ਮੱਲਾਂ ਜਿਹੜੀਆਂ ਉਹ ਮਾਰ ਸਕਦੇ ਆ। ਆਈਟੀ ਦੀ ਜੌਬ ਜਿਹੜੀ ਉਹ ਮੁੰਡਾ ਕਰ ਰਿਹਾ, ਸਿਲੀਕਨ ਵੈਲੀ ਵਿੱਚ ਵੀ ਕਰਦੇ ਆ, ਇੱਥੇ ਵੀ ਕਰਦੇ ਆ, ਤੇ ਇੱਥੇ ਫੌਜੀ ਹੋਣ ਦਾ ਨਾਲ ਜਿਹੜਾ ਮਾਣ ਵੱਖਰਾ ਆ। ਤੇ ਇਕੱਲਾ ਇਹੀ ਨਹੀਂ, ਜਦੋਂ ਤੁਸੀਂ ਬਤੌਰ ਵੈਟਰਨ ਹੋ ਜਾਂਦੇ ਆ ਤਾਂ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਸਰਵਿਸਿਜ਼ ਤੇ ਬਹੁਤ ਸਾਰੇ ਹੋਰ ਦਰਵਾਜ਼ੇ ਜਿਹੜੇ ਖੁੱਲ੍ਹ ਜਾਂਦੇ ਆ, ਬਹੁਤ ਸਾਰੇ ਜਿਹੜੇ ਆਫਰਸ ਜਿਹੜੇ ਤੁਹਾਨੂੰ ਬਾਕੀ ਆਮ ਇਨਸਾਨ ਨੂੰ, ਸਿਵਿਲੀਅਨ ਨੂੰ ਨਹੀਂ ਮਿਲਦੇ, ਉਹ ਇਹਨਾਂ ਦੇ ਕੋਲ ਜਿਹੜੇ ਖੁੱਲ੍ਹ ਜਾਂਦੇ ਆ। ਤੇ ਰੋਬਿਨ ਜਾਂਦੇ ਜਾਂਦੇ ਜੇ ਸਾਡੇ ਤੁਸੀਂ ਦਰਸ਼ਕਾਂ ਨੂੰ ਕੁਝ ਹੋਰ ਕਹਿਣਾ ਹੋਵੇ ਫੌਜ ਦੇ ਲਈ, ਜੇ ਤੁਸੀਂ ਉਹਨਾਂ ਨੂੰ ਪ੍ਰੇਰਨਾ ਆ ਜਾਂ ਜੇ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ? ਹਾਂਜੀ ਬਸ ਇੱਕ ਚੀਜ਼ ਹੈ ਕਿ ਲਾਈਕ ਡਰ ਹੋਣਾ ਹਾਂਜੀ, ਤਾਂ ਬਹੁਤ ਜ਼ਿਆਦਾ ਡਿਫਰੈਂਟ ਹੈ। ਮੈਂ ਤਾਂ ਐਕਟਿਵ ਡਿਊਟੀ ਵਿੱਚ ਹਾਂ, ਜੇ ਤੁਸੀਂ ਸਰਵ ਕਰਨਾ ਹੈ, ਬੈਨੀਫਿਟ ਕਰਨਾ ਹੈ, ਬੈਨੀਫਿਟ ਲਈ ਵੀ ਚਲੋ ਕਰ ਸਕਦੇ, ਜੇ ਪੜ੍ਹਾਈ ਵੀ ਰਹਿ ਸਕਦੇ ਹਾਂਜੀ। ਰਿਜ਼ਰਵ ਵਿੱਚ ਨੈਸ਼ਨਲ ਗਾਰਡ, ਜੇ ਕਾਲਜ ਲਈ ਜਾਣਾ ਹੈ ਨੈਸ਼ਨਲ ਗਾਰਡ ਵਧੀਆ ਹੈ ਹਾਂਜੀ। ਤੁਸੀਂ ਬਸ 2 ਵਾਰੀ ਮਹੀਨੇ 'ਚ ਜਾਂਦੇ ਹੋ ਨਾਲੇ ਵੀਕਐਂਡ ਵਿੱਚ ਹੀ ਬਸ। ਠੀਕ ਹੈ। ਤੇ ਬਾਕੀ ਤੁਹਾਨੂੰ ਕਾਲਜ ਵੀ ਪੇ ਕਰਨਗੇ, ਤੁਸੀਂ ਆਪਣੀ ਜੌਬ ਸੈਪਰੇਟ ਕਰ ਸਕਦੇ ਜੇ। ਨਾਲੇ ਸਿੰਘਾਂ ਦਾ ਸ਼ਸਤਰਾਂ ਦੇ ਨਾਲ ਪਿਆਰ ਹੋਣਾ ਚਾਹੀਦਾ। ਹਾਂਜੀ ਉਹ ਇਦਾਂ ਹੀ ਹੈ ਹਾਂਜੀ। ਕਿਹੜੀ ਤੁਹਾਨੂੰ ਗਨ ਕਿਹੜੀ ਇਸ਼ੂ ਹੋਈ ਹੁੰਦੀ ਹੈ? ਗਨ M4 ਹਾਂਜੀ, M416 ਹੁੰਦੀ ਹੈ। ਪਾਉਂਦੀ ਪੂਰੀ ਪੂਰੀ ਪਾਉਂਦੀ ਹੈ। ਉਹਦਾ ਜੇ ਇਨਫੈਂਟਰੀ ਜਾਓਗੇ ਤਾਂ ਫਿਰ ਤੁਹਾਨੂੰ ਲਾਈਕ 240 ਹੋ ਗਿਆ,
249 ਉਹ ਵੱਡੇ ਵੱਡੇ ਹੁੰਦੇ ਆ 50 cal ਵੀ ਯੂਜ਼ ਕਰ ਸਕਦੇ ਆ ਉਹ ਚਲਾਈਆਂ ਆ ਨਹੀਂ ਉਹ 50 cal ਤਾਂ ਨਹੀਂ ਚਲਾਈ ਉਹ ਮੇਨਲੀ ਹੁੰਦੇ ਇਨਫੈਂਟਰੀ ਲੋਕਾਂ ਲਈ ਜਿਹੜੇ ਅੱਗੇ ਜਾ ਕੇ ਉਹਨਾਂ ਨਾਲ ਜਿਹਨਾਂ ਨਾਲ ਜੰਗ ਲੜਨੀ ਹੁੰਦੀ ਉਹ ਠੀਕ ਆ ਹਾਂਜੀ ਉਹਨਾਂ ਲਈ ਹੁੰਦੇ ਆ ਪਰ ਤੁਹਾਨੂੰ ਟ੍ਰੇਨਿੰਗ ਤਾਂ ਬੇਸਿਕ ਜਿਹੜੀ ਉਹ ਦੇਣੀ ਹੋਈ ਦੇਣੀ ਆ ਸਾਰੀ ਆ ਟ੍ਰੇਨਿੰਗ ਸਾਰਿਆਂ ਨੂੰ ਸੇਮ ਮਿਲਦੀ ਹੈ ਹਾਂਜੀ ਹਾਂਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੁਣ ਜਾਂਦੇ ਜਾਂਦੇ ਬਸ ਥੈਂਕ ਯੂ ਤੁਹਾਡੇ ਇੱਥੇ ਹੋਸਟ ਕਰਨ ਲਈ ਤੇ ਮੈਂ ਜੇ ਕਿਸੇ ਦੇ ਵੀ ਦਿਲ ਵਿੱਚ ਹੈਗਾ ਕਿ ਜੁਆਇਨ ਕਰਨਾ ਹੈ ਕਰ ਲਓ ਬਹੁਤ ਸੌਖਾ ਆ ਹਾਂਜੀ ਤੇ ਟ੍ਰੇਨਿੰਗ ਦਾ ਡਰਨਾ ਨਹੀਂ ਹੈ ਮੈਂ ਵੀ ਡਰਿਆ ਸੀ ਪਹਿਲਾਂ ਅੱਛਾ ਹਾਂਜੀ ਕਿ ਟ੍ਰੇਨਿੰਗ ਕਿੱਦਾਂ ਦੀ ਹੋਊਗੀ ਔਖਾ ਬੜੇ ਲੋਕੀ ਲਾਈਕ ਕਰਾ ਦਿੰਦੇ ਉਹਨਾਂ ਨੇ ਪੂਰਾ ਟ੍ਰੇਨ ਕਰਾ ਲੈਣਾ ਹਾਂਜੀ ਤੇ ਜੇ ਕਾਲਜ ਜਾਣਾ ਚਾਹੁੰਦੇ ਹੋ ਪੈਸੇ ਨਹੀਂ ਕਰਾਉਣਗੇ ਸਭ ਕੁਝ ਉਹ ਹਾਂਜੀ ਫਾਈਨੈਂਸ਼ੀਅਲ ਬਹੁਤ ਹੈਲਪ ਕਰਦੇ ਆ ਹਾਂਜੀ ਥੈਂਕ ਯੂ ਰੋਬਨ ਮਿਹਰਬਾਨੀ ਥੈਂਕ ਯੂ ਫॉर योर ਸਰਵਿਸ ਥੈਂਕ ਯੂ ਫॉर योर ਸਪੋਰਟ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਇੱਕ ਅਜਿਹੇ ਜੋੜੇ ਦੇ ਨਾਲ ਆਪਾਂ ਖੜੇ ਆ ਜਿੱਥੇ ਆਪਾਂ ਪਹਿਲਾਂ ਵੀ ਗੱਲਬਾਤ ਜਿਹੜੀ ਉਹ ਕਰ ਰਹੇ ਸੀਗੇ ਇੱਥੇ ਆਪਣਾ ਪੰਜਾਬੀ ਮੁੰਡਾ ਇੱਕ ਫਿਲੀਪੀਨੋ ਜਿਹੜੇ ਆ ਉਸ ਭੈਣ ਦੇ ਨਾਲ ਇਹਨਾਂ ਦੀ ਵਿਆਹ ਹੋਇਆ ਆ ਸੋ ਉਹਨਾਂ ਨੂੰ ਪੰਜਾਬੀ ਕਲਚਰ ਸਿੱਖ ਕਲਚਰ ਕਿੱਦਾਂ ਦਾ ਲੱਗ ਰਿਹਾ ਉਹਦੇ ਬਾਰੇ ਗੱਲਬਾਤ ਕਰਿਆ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਕੀ ਨਾਮ ਹੈ ਜੀ ਜਸਵੀਰ ਸਿੰਘ ਵਾਟ ਇਜ਼ ਯੋਰ ਨੇਮ ਕੀ ਨਾਮ ਆ ਈਦਾ ਜੀ ਈਦਾ ਈਦਾ ਹਾਂਜੀ ਈਦਾ ਐਂਡ ਇਹ ਤੁਹਾਡਾ ਕਿਹੜਾ ਕੀ ਨਾਮ ਜਸਵੀਰ ਜਸਲੀਨ ਮੇਰਾ ਨਾਮ ਜਸਲੀਨ ਜਸਲੀਨ ਬੱਚੀ ਜਿਹੜੀ ਉਹ ਸੰਗਦੀ ਆ ਸੋ ਈਦਾ ਪੰਜਾਬੀ ਕਲਚਰ ਸਿੱਖ ਕਲਚਰ ਗੁਰਦੁਆਰਾ ਸਾਹਿਬ ਆਉਂਦੇ ਕਿੱਦਾਂ ਲੱਗਦਾ ਹੈ ਹਾਊ ਡੂ ਯੂ ਫੀਲ It's very overwhelming at first, but I learned to love the culture. It's close to my culture as well. Very, how so? Very family oriented and very close. Very like you have a close community. So that's why I like about it. How do you like the religious part, the Sikhi part of it? I'm still learning a lot. Well, it's very religious and it's, I don't know, I feel closer to God. Okay. How do you like the community? How do they treat you? They treat me good. Yeah, it's like They're welcoming? Yes, Hanji, very much. How much Punjabi do you know? थोड़ी मैं पंजाबी आंदी है थोड़ी ਪੰਜਾਬੀ ਚ ਵੀ ਨਾਂ ਰੱਖਿਆ ਕੋਈ ਆਪਣਾ ਈਦਾ ਹੀ ਆ ਜੀ ਈਦਾ ਹਾਂਜੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਕਿਦਾਂ ਬਸ ਸਭ ਕੈਮ ਸੀ ਬਿਊਟੀਫੁਲ ਆਪਣੀ ਸਿੱਖ ਕਮਿਊਨਿਟੀ ਬਹੁਤ ਅੱਛੀ ਹੋ ਰਹੀ ਹੈ ਇੱਥੇ ਵੱਧ ਰਹੇ ਨੇ ਬਸ ਸਿੱਖੀ ਹੋਰ ਵਧਣੀ ਚਾਹੀਦੀ ਆ ਅਸੀਂ ਤਾਂ ਪੂਰੇ ਐਗਜ਼ਾਮਪਲ ਨਹੀਂ ਗਏ ਕਿਉਂਕਿ ਬਾਲ ਝੜ ਗਏ ਸਾਡੇ ਲੇਕਿਨ ਗੁਰਦੁਆਰਾ ਸਾਹਿਬ ਸਭ ਤੋਂ ਅੱਛੀ ਚੀਜ਼ ਆ ਸਭ ਨੂੰ ਆ ਕੇ ਸੇਵਾ ਕਰਨੀ ਚਾਹੀਦੀ ਆਪਣੇ ਆਪ ਨੂੰ ਦਿਲ ਆਪਣਾ ਪੂਰਾ ਰੱਬ ਨੂੰ ਦੇਣਾ ਚਾਹੀਦਾ ਕਿਉਂਕਿ ਫਿਰ ਬਾਕੀ ਵਾਪਸ ਸਭ ਕੁਝ ਆਉਂਦਾ ਆਪੇ ਪ੍ਰਮਾਤਮਾ ਕਰਦਾ ਸੋ ਆਪਾਂ ਕਈ ਵਾਰੀ ਦੇਖਿਆ ਵੀ ਜਦੋਂ ਕਿਤੇ ਆਊਟ ਆਫ ਕਲਚਰ ਵਿਆਹ ਹੁੰਦਾ ਕਈ ਵਾਰੀ ਉਹ ਗੁਰਦੁਆਰੇ ਆਉਂਦੇ ਨਹੀਂ ਜਾਂ ਉਹਨਾਂ ਨੂੰ ਪਤਾ ਨਹੀਂ ਤੁਸੀਂ ਉਹਨਾਂ ਨੂੰ ਲੈ ਕੇ ਆ ਰਹੇ ਇੰਟਰੋਡਿਊਸ ਕਰ ਰਹੇ ਆ ਜੀ ਬਿਲਕੁਲ ਇਹ ਜ਼ਰੂਰੀ ਆ ਕਿਉਂਕਿ ਅਗਰ ਤੁਸੀਂ ਹੁਣ ਵਿਆਹ ਕੀਤਾ ਹੈ ਉਹ ਕਲਚਰ ਵੀ ਨਾਲ ਇਕੱਠਾ ਹੋਣਾ ਚਾਹੀਦਾ ਹੈ ਇੱਕ ਸਿਰਫ ਵਾਹਿਗੁਰੂ ਵੀ ਹੈ ਤੁਹਾਡਾ ਸਿਰਫ ਅਸੀਂ ਨਹੀਂ ਇਕੱਲੇ ਹੈ ਨਾ ਵਾਹਿਗੁਰੂ ਜੁੜਦਾ ਹੈ ਤੇ ਸਭ ਕੁਝ ਹੈਗਾ ਸੋ ਜਿੱਦਾਂ ਉਹ ਕਹਿ ਰਹੇ ਸੀ ਵੀ ਉਹ ਰੱਬ ਦੇ ਨਜ਼ਦੀਕ ਮਹਿਸੂਸ ਕਰਦੇ ਬਿਲਕੁਲ ਹਾਂਜੀ ਉਹ ਹੈ ਉਹ ਹੁੰਦਾ ਆ ਸਿੱਖੀ 'ਚ ਜ਼ਿਆਦਾ ਆ ਕਿਉਂਕਿ ਸਾਡੀ ਸਿੱਖੀ 'ਚ ਕੋਈ ਗਲਤ ਨਹੀਂ ਹੋ ਸਕਦਾ ਸਭ ਕੁਝ ਮਾਫ ਹੋ ਜਾਂਦਾ ਐਕਸੈਪਟਿੰਗ ਆ ਸਭ ਕੁਝ ਬਾਕੀਆਂ 'ਚ ਥੋੜ੍ਹਾ ਅਲੱਗ ਆ ਸਭ 'ਚ ਕੁਝ ਨਾ ਕੁਝ ਕਰ ਤੁਹਾਨੂੰ ਉਹਨਾਂ ਦੇ ਕਲਚਰ ਦਾ ਕਿੱਦਾਂ ਲੱਗਦਾ ਸੇਮ ਕਲਚਰ ਤਾਂ ਬਹੁਤ ਅੱਛਾ ਉਹਨਾਂ ਦਾ ਵੀ ਲੇਕਿਨ ਹੁਣ ਬੱਚੀ ਸਾਡਾ ਸਿੱਖੀ ਕਲਚਰ ਆ ਹੁਣ ਕੀ ਕਹਿ ਸਕਦੇ ਆ ਨਹੀਂ ਦੈਟਸ ਗੁੱਡ ਰੱਬ ਇੱਕੋ ਹੀ ਹੈ ਜੋ ਮਰਜ਼ੀ ਮਾਈ ਚਾਹੋ ਤੁਸੀਂ ਜਿੱਥੇ ਮਰਜ਼ੀ ਵੈਰੀ ਨਾਈਸ ਥੈਂਕ ਯੂ ਜੀ ਵਾਹਿਗੁਰੂ ਖਾਲਸਾ वाहिगुरु जी की फतेह ਸਤਿ ਸ਼੍ਰੀ ਅਕਾਲ ਕਰ ਦਿਓ ਹਾਈ ਜਸਲੀਨ ਸਤਿ ਸ਼੍ਰੀ ਅਕਾਲ What is your name? ਕੀ ਨਾਮ ਆ मेरा नाम जशुआ ਸਤਿ ਸ਼੍ਰੀ ਅਕਾਲ ਕੀ ਬਾਤ